ਆਪਣੇ ਹੋਏ ਆ ਬਿੱਲ ਰੱਦ ਕਰਨ ਦਾ। ਜਿਹੜੇ ਬਿੱਲ ਦੂਜੇ ਨੇ ਉਹ ਵੀ ਸਾਰੇ ਹੈ ਤੇ ਹੁਣ ਐਂ ਤਾਂ ਮੰਗਾਂ ਤਾਂ ਬਹੁਤ ਨੇ ਸਾਡੀਆਂ ਪੰਜਾਬ ਦੀਆਂ। ਅਸੀਂ ਕਹਿੰਦੇ ਬੰਦੀ ਸਿੰਘ ਵੀ ਸਾਡੇ ਰਿਹਾ ਹੋਣੇ ਚਾਹੀਦੇ ਨੇ। ਇੱਕ ਗੁਰੂ ਸਾਹਿਬ ਦੀ ਬੇਅਦਬੀ ਹੋਈ ਆ, ਉਹ 'ਤੇ ਇੱਕ ਕਾਨੂੰਨ ਬਣਨਾ ਚਾਹੀਦਾ। ਹੁਣ ਸਾਡੇ ਇੱਥੇ ਨਿਹੰਗ ਸਿੰਘਾਂ ਨੇ ਬੰਦਾ ਸੋਧਿਆ, ਉਹ ਗੁਰੂ ਸਾਹਿਬ ਦੇ ਹੱਥ ਪਾਇਆ, ਮਤਲਬ ਤਾਂ ਸੋਧੇ। ਸਾਡਾ ਕਿਹੜਾ ਉਹਨਾਂ ਨਾਲ ਦੁਸ਼ਮਣੀ ਸੀ। ਅਤੇ ਜਦੋਂ ਸਾਡਾ ਉਹਨਾਂ ਨਾਲ ਕੋਈ ਮਕਸਦ ਵੀ ਫਿਰ ਪੰਚਾਇਤ ਬੈਠਣ ਦਾ ਉੱਥੇ, ਫਿਰ ਉਹਨਾਂ ਨਾਲ ਮੀਟਿੰਗਾਂ ਦਾ ਜਦੋਂ ਉਹਨਾਂ ਨੇ ਕਹੇ ਗੱਲ ਤਾਂ ਇਹ ਵੀ ਤੁਸੀਂ ਸਰਕਾਰ ਨੇ ਕਾਨੂੰਨ ਬਣਾਏ ਨੇ, ਸਰਕਾਰ ਰੱਦ ਕਰੇ। ਉਹ ਸਰਕਾਰ ਨੇ ਰੱਦ ਕਰ ਦਿੱਤੇ, ਇਹਦੇ ਵਿੱਚ ਵੱਡੀ ਗੱਲ ਕਿਹੜੀ ਆ? ਉਹ ਹੋ ਗਿਆ ਰੱਦ। ਅਤੇ ਜਿਹੜੀ ਪਾਰਲੀਮੈਂਟ ਦੀ ਤਾਂ ਹੁਣ ਇਹਨਾਂ ਨੇ ਦੇਖਣਾ ਵੀ ਉੱਥੇ ਟਰੈਕਟਰ ਮਾਰਚ ਕਰਨਾ ਜਾਂ ਨਾ ਕਰਨਾ, ਇਹ ਇਹਨਾਂ ਦਾ ਪ੍ਰੋਗਰਾਮ। ਅਸੀਂ ਨਹੀਂ ਕਿਤੇ ਟਰੈਕਟਰ ਮਾਰ ਜਾਣਾ। ਸਾਡੇ ਤਾਂ ਘੋੜਾ ਮਾਰਚ ਹੁੰਦਾ, ਘੋੜਿਆਂ ਦਾ ਜਾਂਦੇ ਹਾਂ। ਇਹ ਹੱਕ ਤੇ ਸੱਚ ਦਾ ਮੋਰਚਾ ਸੀ, ਇਹ ਕਿਸੇ ਵਿਸ਼ੇਸ਼ ਜਥੇਬੰਦੀ ਨੂੰ ਨਹੀਂ ਗਿਆ। ਮੋਰਚਾ ਫਤਿਹ ਹੋ ਚੁੱਕਿਆ ਜੀ। ਕਿਹਾ ਜਾਂਦਾ ਕਿ 3 ਬਿੱਲ ਆ ਜਿਹੜੇ ਉਹ 3 ਕਾਨੂੰਨ ਰੱਦ ਕਰ ਦਿੱਤੇ ਗਏ ਪ੍ਰਧਾਨ ਮੰਤਰੀ ਵੱਲੋਂ। ਸੰਯੁਕਤ ਮੋਰਚਾ ਅਤੇ ਜਥੇਬੰਦੀਆਂ ਇਹ ਕਹਿ ਰਹੀਆਂ ਕਿ ਹਾਲੇ ਜਿੰਨਾ ਚਿਰ ਜਿਹੜੇ 2 ਬਿੱਲ ਹੈ, ਪਰਾਲੀ ਵਾਲਾ ਤੇ ਬਿਜਲੀ ਵਾਲਾ, ਉਹ ਰੱਦ ਨਹੀਂ ਹੁੰਦੇ, MSP ਤੇ ਗਰੰਟੀ ਨਹੀਂ ਮਿਲਦੀ ਹੁੰਦੀ, ਉਹਨਾਂ ਚਿਰ ਅਸੀਂ ਜਾਂਦੇ ਨਹੀਂ। ਤੁਹਾਡੇ ਵੱਲੋਂ ਕਿਹਾ ਗਿਆ ਕਿ ਜਦ ਸੰਸਦ ਦੇ ਵਿੱਚ ਰੱਦ ਹੋ ਗਏ ਅਸੀਂ ਵਾਪਸ ਜਾਵਾਂਗੇ। ਕੀ ਕਹਿਣਾ ਚਾਹੁੰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਇੱਥੇ 2 ਬਿੱਲਾਂ ਦੀ ਗੱਲ ਨਹੀਂ, ਇੱਥੇ 3 ਬਿੱਲਾਂ ਦੀ ਗੱਲ ਹੋਈ ਸੀ। ਹਾਂਜੀ, ਅਸੀਂ ਪਹਿਲਾਂ ਤੋਂ ਹੀ ਮੇਰੀਆਂ ਸਪੀਚਾਂ ਕੱਢ ਕੇ ਦੇਖ ਲਓ ਤੁਸੀਂ। ਠੀਕ ਹੈ ਜੀ। ਜਦੋਂ ਵੀ ਕੋਈ ਗੱਲ ਅਸੀਂ ਸਟੇਜ 'ਤੇ ਬੋਲੇ, ਇਹੀ ਕਹੀਏ ਵੀ 3 ਬਿੱਲ ਕਾਨੂੰਨ ਜਦੋਂ ਰੱਦ ਹੋਣਗੇ ਉਹਨਾਂ ਚਿਰ ਖਾਲਸਾ ਪੰਥ ਡਟਿਆ ਬੈਠਾ ਰਹੂਗਾ। ਠੀਕ ਹੈ ਜੀ। ਉਹ ਬਿੱਲ ਰੱਦ ਹੋ ਗਏ। ਇੱਕ MSP ਦਾ ਰੌਲਾ ਪੰਜਾਬ ਹਰਿਆਣਾ ਦੀ ਚੱਲਦੀ ਹੈ। ਹਾਂਜੀ। ਅਤੇ ਜਿਹੜੀ ਉਹਨਾਂ ਨੇ ਕਹਿਦਾ ਵੀ ਅਸੀਂ MSP 'ਤੇ ਵੀ ਕਹੀ ਦਿੱਤਾ ਉਹਨਾਂ ਨੇ ਕੱਲ੍ਹ ਵੀ ਅਸੀਂ ਕਮੇਟੀ ਬਣਾਵਾਂਗੇ, ਉਹਦੀ ਵੀ ਕਰਾਂਗੇ। ਅਤੇ ਜਿਹੜੇ ਬਿੱਲ ਦੂਜੇ ਨੇ ਉਹ ਵੀ ਸਾਰੇ ਹੈ ਤੇ ਹੁਣ ਐਂ ਤਾਂ ਮੰਗਾਂ ਤਾਂ ਬਹੁਤ ਨੇ ਸਾਡੀਆਂ ਪੰਜਾਬ ਦੀਆਂ। ਅਸੀਂ ਕਹਿੰਦੇ ਬੰਦੀ ਸਿੰਘ ਵੀ ਸਾਡੇ ਰਿਹਾ ਹੋਣੇ ਚਾਹੀਦੇ ਨੇ। ਇੱਕ ਗੁਰੂ ਸਾਹਿਬ ਦੀ ਬੇਅਦਬੀ ਹੋਈ ਆ, ਉਹ 'ਤੇ ਇੱਕ ਕਾਨੂੰਨ ਬਣਨਾ ਚਾਹੀਦਾ। ਹੁਣ ਸਾਡੇ ਇੱਥੇ ਨਿਹੰਗ ਸਿੰਘਾਂ ਨੇ ਬੰਦਾ ਸੋਧਿਆ, ਉਹ ਗੁਰੂ ਸਾਹਿਬ ਦੇ ਹੱਥ ਪਾਇਆ, ਮਤਲਬ ਤਾਂ ਸੋਧੇ। ਸਾਡਾ ਕਿਹੜਾ ਉਹਨਾਂ ਨਾਲ ਦੁਸ਼ਮਣੀ ਸੀ। ਜੇ ਸਰਕਾਰ ਕਰਨੀ ਕੋਈ ਚੰਗਾ, ਉਹਦੇ ਉੱਤੇ ਇੱਕ ਕਾਨੂੰਨ ਬਣੇ। ਦੇਖੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਹਿੰਦੂਆਂ ਦਾ ਗੀਤਾ, ਰਾਮਾਇਣ ਆ, ਮੁਸਲਮਾਨਾਂ ਦੀ ਕੁਰਾਨ ਆ, ਬਾਈਬਲ ਆ, ਇਹ ਸਾਰੇ ਧਾਰਮਿਕ ਗ੍ਰੰਥ ਨੇ। ਜੇ ਕੋਈ ਬੇਅਦਬੀ ਕਰਦਾ ਉਹ 'ਤੇ ਇੱਕ ਕਾਨੂੰਨ ਬਣਨਾ ਚਾਹੀਦਾ। ਸਾਰੇ ਜਿਹੜੇ MP ਨੇ, ਜਿਹੜੇ ਲੋਕ ਸਭਾ ਜਾਂ ਰਾਜ ਸਭਾ ਦੇ ਜਾਂਦੇ ਨੇ ਜਾਂ ਹੋਰ, ਸਭ ਨੂੰ ਇਹ ਆਵਾਜ਼ ਉੱਥੇ ਮਤਾ ਪੇਸ਼ ਕਰਨਾ ਚਾਹੀਦਾ। ਇੱਕ ਕਾਨੂੰਨ ਬਣਾਉਣਾ ਚਾਹੀਦਾ ਵੀ ਜਿਹੜਾ ਬੇਅਦਬੀ ਕਰਦਾ ਕਿਸੇ ਵੀ ਧਾਰਮਿਕ ਗ੍ਰੰਥ ਦੀ ਆ, ਉਹਨੂੰ ਉਮਰ ਕੈਦ ਹੋਵੇ ਜਾਂ ਉਹਨੂੰ ਫਾਂਸੀ ਦੀ ਸਜ਼ਾ ਹੋਵੇ। ਘੱਟ ਤੋਂ ਘੱਟ ਉਹ ਇਹ ਬੇਅਦਬੀ ਵੱਲ ਤਾਂ ਕੋਈ ਹੀਆ ਨਾ ਕਰ ਸਕੇ। ਕੋਈ ਉਹਦੇ ਵਿੱਚ ਐਸਾ ਕਾਨੂੰਨੀ 295 ਧਾਰਾ ਲਾ ਦਿੰਦੇ ਨੇ, ਉਹਦੇ ਵਿੱਚ ਮਹੀਨੇ 2 ਮਹੀਨੇ ਦੇ ਫੜ ਕੇ ਛੱਡ ਦਿੰਦੇ ਨੇ, ਉਹ ਬਾਹਰ ਆ ਜਾਂਦੇ ਨੇ। ਇਸ ਕਰਕੇ ਮੰਗਾਂ ਤਾਂ ਬਹੁਤ ਨੇ। ਹੋਰ ਪੰਜਾਬ ਦੇ ਪਾਣੀਆਂ ਦਾ ਵੀ ਮਸਲਾ ਗਾ, ਬਹੁਤ ਕੁਛ ਹੈ। ਅਤੇ ਉਹ ਤਾਂ ਬਾਅਦ ਦੀਆਂ ਮੰਗਾਂ ਨੇ। ਜਿਹੜੀਆਂ ਮੁੱਖ ਮੰਗਾਂ ਸੀ 3 ਰੱਦ ਹੋ ਗਈਆਂ। ਨਹੀਂ, ਮੋਰਚਾ ਪੂਰੇ ਦੇਸ਼ ਦਾ ਸੀ ਨਾ। ਮੋਰਚਾ ਪੂਰੇ ਦੇਸ਼ ਦਾ, ਜਿਹੜੀ MSP ਆ ਬਾਕੀ ਦੇਸ਼ 'ਚ ਲਾਗੂ ਨਹੀਂ। ਕਿਸਾਨ ਜਥੇਬੰਦੀਆਂ ਇਹ ਕਹਿ ਰਹੀਆਂ ਕਿ ਅੱਜ ਜੇ ਬਾਕੀਆਂ ਨੂੰ ਛੱਡ ਕੇ ਜਾਂਦੇ ਆ ਤਾਂ ਕੱਲ੍ਹ ਨੂੰ ਪੰਜਾਬ ਤੇ ਹਰਿਆਣੇ 'ਤੇ ਨਾਮ ਆਊਗਾ ਕਿ ਆਪਦਾ ਤੁਹਾਡਾ ਮਤਲਬ ਹੱਲ ਹੋਗਾ, ਅਸੀਂ ਸਾਨੂੰ ਛੱਡ ਕੇ ਵਿਚਾਲੇ ਭੱਜ ਗਏ। ਤੁਹਾਨੂੰ ਦੱਸ ਦਿੱਤਾ, ਉਹਨਾਂ ਨੇ ਬੋਲ ਦਿੱਤਾ ਵੀ ਅਸੀਂ ਉਹ 'ਤੇ ਕਮੇਟੀ ਬਣਾਉਣੀ ਆ, ਸਾਰਾ ਕੁਛ ਹੋਊਗਾ। ਜਦੋਂ ਉਹਨਾਂ ਨੇ ਸਭ ਤੋਂ ਵੱਡਾ ਜਿਹੜੇ ਕਹਿੰਦੇ ਸੀ ਵੀ ਇਹ ਬਿੱਲ ਨਾਮੁਮਕਿਨ ਨੇ, ਇਹ ਰੱਦ ਹੋ ਹੀ ਨਹੀਂ ਸਕਦੇ। ਜਦੋਂ ਉਹ ਬਿੱਲ ਰੱਦ ਹੋ ਗਏ, ਹਜੇ ਸਾਡੇ ਵਿੱਚ ਕਈ ਆਗੂ ਇਹ ਕਹਿੰਦੇ ਸੀ ਵੀ ਜਿਵੇਂ ਕਹਿੰਦੇ ਮੀਟਿੰਗ ਕਰਦੇ ਨੇ। ਦੇਖੋ, ਮੈਂ ਪਹਿਲਾਂ ਤੋਂ ਮੈਂ ਕਹਿੰਦਾ ਆ ਰਿਹਾ ਵੀ ਮੀਟਿੰਗਾਂ ਉੱਥੇ ਹੁੰਦੀਆਂ ਨੇ ਜਾਂ ਬੈਠਕ, ਜੇ ਸਾਡਾ ਕਿਸੇ ਨਾਲ ਝਗੜਾ ਹੋ ਜੇ ਨਾ, ਜੇ ਤਾਂ ਅਸੀਂ ਉਹਨੂੰ ਸਜ਼ਾ ਦਿਵਾਉਣੀ ਆ, ਫਿਰ ਤਾਂ ਸਾਡੀ ਉਹ ਗੱਲਬਾਤ ਕਰਨ ਦਾ ਉਹਦਾ ਕੋਈ ਮਤਲਬ ਹੀ ਨਹੀਂ। ਆਪਦਾ ਵਕੀਲ ਅਸੀਂ ਕਢਾਂਗੇ, ਕੇਸ ਲੜਾਂਗੇ, ਉਹਨੂੰ ਜਿੰਨਾ ਚਿਰ ਕੈਦ ਨਹੀਂ ਹੋਣਾ ਚਿਰ ਟਿੱਕੇ ਨਹੀਂ ਬਹਿੰਦੇ। ਇਹੀ ਹੁੰਦਾ ਨਾ। ਜੇ ਅਸੀਂ ਸਮਝੌਤਾ ਕਰਨਾ, ਫਿਰ ਅਸੀਂ ਅਗਲੇ ਨਾਲ ਬੈਠਣਾ ਪੈਂਦਾ। ਪੰਚਾਇਤ ਵੀ ਹੁੰਦੀ ਆ, ਉਹਦੇ ਵਿੱਚ ਕੁਛ ਉਹਨੂੰ ਕਹਿ ਜਾਂਦਾ ਵੀ ਤੂੰ ਵੀ ਭਾਈ ਢਿੱਲਾ ਹੋ, ਅਸੀਂ ਵੀ ਢਿੱਲੇ ਹੁੰਦੇ ਹਾਂ। ਜਿਹੜੇ ਵਿਚੋਲੇ ਨੂੰ ਕਹਿੰਦੇ ਤੁਸੀਂ ਵੀ ਥੋੜ੍ਹਾ ਜਿਹਾ ਕੁਛ ਝੁਕੋ, ਇਹ ਵੀ ਝੁਕਦੇ ਨੇ, ਤਾਂ ਹੀ ਫਿਰ ਹੀ ਉਹ ਪੰਚਾਇਤ ਬੈਠਦੀ ਆ। ਅਤੇ ਜਦੋਂ ਸਾਡਾ ਉਹਨਾਂ ਨਾਲ ਕੋਈ ਮਕਸਦ ਨਹੀਂ ਫਿਰ ਪੰਚਾਇਤ ਬੈਠਣ ਦਾ, ਉੱਥੇ ਫਿਰ ਉਹਨਾਂ ਨਾਲ ਮੀਟਿੰਗਾਂ ਦਾ ਜਦੋਂ ਉਹਨਾਂ ਨੇ ਕਹੇ ਗੱਲ ਤਾਂ ਇਹ ਵੀ ਤੁਸੀਂ ਸਰਕਾਰ ਨੇ ਕਾਨੂੰਨ ਬਣਾਏ ਨੇ, ਸਰਕਾਰ ਰੱਦ ਕਰੇ। ਉਹ ਸਰਕਾਰ ਨੇ ਰੱਦ ਕਰ ਦਿੱਤੇ, ਇਹਦੇ ਵਿੱਚ ਵੱਡੀ ਗੱਲ ਕਿਹੜੀ ਆ? ਉਹ ਹੋ ਗਿਆ ਰੱਦ। ਬਾਬਾ ਜੀ, ਇੱਕ ਇੱਥੇ ਹੋਰ ਸਵਾਲ ਹੈ ਕਿ ਜਿਹੜਾ 26 ਦਾ ਜਿਹੜਾ ਮਾਰਚ ਦੀ ਗੱਲ ਕੀਤੀ ਜਾ ਰਹੀ ਹੈ, ਜਿਹੜਾ ਪਾਰਲੀਮੈਂਟ ਜਾਣ ਦੀ ਗੱਲ ਕੀਤੀ ਜਾ ਰਹੀ ਹੈ, 29 ਤਰੀਕ ਦੀ। ਸੋ ਇਸ ਮਾਰਚ ਦੇ ਸੰਬੰਧੀ ਤੁਹਾਡਾ ਕੀ ਵਿਚਾਰ ਹੈ? ਕੀ ਇਹ ਮਾਰਚ ਹੋਣਾ ਚਾਹੀਦਾ ਹੈ ਜਾਂ ਕੀ? ਦੇਖੋ, ਅਸੀਂ ਸਾਡਾ ਪਹਿਲਾਂ ਤੋਂ ਅਸੀਂ ਕਹਿੰਦੇ ਵੀ ਅਸੀਂ ਢਾਲ ਕਿਸਾਨਾਂ ਦੇ ਬਣ ਕੇ ਬੈਠੇ ਹਾਂ। ਹਜੇ 29 ਤਰੀਕ ਤੱਕ ਅਸੀਂ ਇੱਥੇ ਜਦੋਂ ਜਾਣਾ ਅਸੀਂ ਅਖੰਡ ਪਾਠ ਸਾਹਿਬ ਕਰਾਵਾਂਗੇ, ਅਤੇ ਉਸ ਤੋਂ ਬਾਅਦ ਅਸੀਂ ਚਾਲੇ ਪਾਉਣੇ ਆ
ਸੰਗਤਾਂ ਸਾਰੀਆਂ ਹੀ ਜਾਣਗੀਆਂ ਤਕਰੀਬਨ ਤੇ ਜਿਹੜੀ ਪਾਰਲੀਮੈਂਟ ਦੀ ਤਾਂ ਹੁਣ ਇਹਨਾਂ ਨੇ ਦੇਖਣਾ ਵੀ ਉੱਥੇ ਟਰੈਕਟਰ ਮਾਰਚ ਕਰਨਾ ਜਾਂ ਨਾ ਕਰਨਾ, ਇਹ ਇਹਨਾਂ ਦਾ ਪ੍ਰੋਗਰਾਮ। ਅਸੀਂ ਨਹੀਂ ਕਿਤੇ ਟਰੈਕਟਰ ਮਾਰ ਜਾਣਾ, ਸਾਡੇ ਦਾ ਘੋੜਾ ਮਾਰਚ ਹੁੰਦਾ, ਘੋੜਿਆਂ ਦਾ ਜਾਂਦੇ ਆ। ਤੇ ਇਸ ਕਰਕੇ ਅਸੀਂ ਇੱਥੇ ਬੈਠੇ ਟਿਕੇ, ਦੇਖਦੇ ਸਾਰਾ ਪ੍ਰੋਗਰਾਮ ਕਿਵੇਂ ਚੱਲਦਾ, ਜਿਵੇਂ ਵੀ ਸਾਰੇ ਇਕੱਠੇ ਹੁੰਦੇ ਨੇ। ਜਿਹੜੀ ਇਸ 26 ਤਰੀਕ ਦਾ ਨਾ ਉਹ ਆਪਣੇ ਵਰ੍ਹੇਗੰਢ ਆ ਰਹੀ ਆ, ਉਹਦੇ ਵਿੱਚ ਸਾਰਿਆਂ ਨੂੰ ਸ਼ਾਮਲ ਹੋਣ ਤੇ ਖੁਸ਼ੀ ਆ। ਹੁਣ ਇਹ ਬਹੁਤ ਵੱਡੀ ਖੁਸ਼ੀ ਹੋਈ ਆ, ਇਹਦੇ ਵਿੱਚ ਸਾਰਿਆਂ ਨੂੰ ਆ ਰਹੇ ਨੇ, ਸਾਰਾ ਪੰਜਾਬ ਵੀ ਆ, ਸਾਰੇ ਭਾਰਤ ਦੇ ਵਿੱਚੋਂ, ਬਾਹਰੋਂ ਵੀ ਤਕਰੀਬਨ ਆਈ ਜਾਂਦੇ ਲੋਕ, ਕਿਉਂ ਇਹ ਲਾਸਟ ਸਟੇਜ ਤੇ ਪਹੁੰਚਿਆ ਹੋਇਆ ਮੋਰਚਾ। ਬਿਲਕੁਲ ਜੀ। ਇਹ ਪੂਰੀ ਦੇਖੋ, ਜਿੱਥੇ ਗੁਰੂ ਨਾਨਕ, ਇੱਥੇ ਕਿਸੇ ਜੇ ਕੋਈ ਕਹੇ ਵੀ ਕਿਸੇ ਕੋਈ ਆਮ ਵਿਅਕਤੀ ਵਿਸ਼ੇਸ਼ ਜਾਂ ਕੋਈ ਜਥੇਬੰਦੀ ਇਸ ਦਾ ਸੰਚਾਲਨ ਕਰ ਰਹੀ ਸੀ ਜਾਂ ਅਗਵਾਈ ਕਰ ਰਹੀ ਸੀ, ਨਹੀਂ, ਅਸੀਂ ਕਹਿੰਦੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸ ਦੀ ਅਗਵਾਈ ਕਰ ਰਹੇ ਸੀਗੇ। ਨਿਸ਼ਾਨ ਸਤਿਗੁਰੂ ਮਹਾਰਾਜ ਦੇ ਨਿਸ਼ਾਨਾਂ ਥੱਲੇ ਅਸੀਂ ਮੋਰਚਾ ਪੰਥ ਨੇ ਲੜਿਆ, ਚਲੋ ਸੰਯੁਕਤ ਮੋਰਚੇ ਸਾਰਿਆਂ ਨੇ ਸਾਂਝਾ ਲੜਿਆ। ਪਰ ਜਦੋਂ ਵੀ ਇਹਦੇ ਉੱਤੇ ਦੇਖੋ, ਇੱਕ ਸਾਲ ਦੇ ਅੰਦਰ ਬਹੁਤ ਜਿਹੜੇ ਉਤਰਾਅ ਚੜ੍ਹਾਏ ਨੇ, ਜਦੋਂ ਵੀ ਕਿਤੇ ਮੋਰਚਾ ਥਿੜਕਿਆ ਉਦੋਂ ਗੁਰੂ ਸਾਹਿਬ ਨੇ ਆਪ ਕਿਰਪਾ ਕੀਤੀ ਆ। ਜਿਵੇਂ 26 ਜਨਵਰੀ ਤੋਂ ਬਾਅਦ 29 ਜਨਵਰੀ ਨੂੰ ਜਦੋਂ SARSS ਚੜ੍ਹ ਕੇ ਆਈ ਆ, ਨਿਹੰਗ ਸਿੰਘ ਜਥੇਬੰਦੀ ਨੇ ਉਹ ਪਰ ਸਟੇਜ 'ਤੇ ਉਹਨਾਂ ਨੇ ਹਮਲਾ ਕੀਤਾ ਵਾ। ਅਸੀਂ ਸਾਰੇ ਦਲ ਬੰਦੇ ਤੋਂ ਇਕੱਠੇ ਹੋ ਕੇ ਗਏ ਆ ਤੇ ਇਸ ਸਟੇਜ 'ਤੇ ਬੋਲਿਆ ਗਿਆ ਸੀਗਾ ਵੀ ਸਾਡਾ ਉਸ ਸਟੇਜ ਨਾਲ ਸੰਬੰਧ ਨਹੀਂ ਹੈਗਾ ਤੇ ਉਧਰ ਕੋਈ ਜਾਵੇ ਨਾ, ਇੱਥੇ ਰੱਸੇ ਵੀ ਲਾਏ ਗਏ। ਤੇ ਅਸੀਂ ਉੱਥੇ ਜਾ ਕੇ ਉੱਥੇ ਉਹਨਾਂ ਦੀ ਜਿਹੜੀ ਰੋਕਥਾਮ, ਉੱਥੇ RSS ਨੂੰ ਰੋਕਿਆ, ਉਹਨਾਂ ਨੂੰ ਕੁੱਟਮਾਰ ਵੀ ਕੀਤੀ, ਸਾਰਾ ਕੁਝ ਹੋਇਆ। ਉਸੇ ਕਿਸਾਨ ਵੀ ਸਾਡੇ ਜ਼ਖਮੀ ਕੀਤੇ ਆ, ਸਾਡੇ ਜਾਣ ਤੋਂ ਪਹਿਲਾਂ ਉਹਨਾਂ ਨੇ ਸਾਰਾ ਕੁਝ ਕੀਤਾ ਵਾ। ਤੇ ਉਦੋਂ ਫਿਰ ਉਸ ਟਾਈਮ ਜਿਹੜਾ ਮੋਰਚਾ ਦੁਬਾਰਾ ਜਦੋਂ ਚਲੇ ਗਏ ਸੀ 26 ਜਨਵਰੀ ਨੂੰ, ਇਸ ਸਟੇਜ ਤੋਂ ਉਦੋਂ ਬਹੁਤ ਕੁਝ ਕਰਿਆ ਗਿਆ। ਸੋ ਆਪ ਜੀ ਨੂੰ ਪਤਾ ਹੀ ਹੈ ਸਾਰਾ ਕੁਝ ਜੀ। ਤੇ ਉਤਰਾਅ ਚੜ੍ਹਾਏ ਉਹ ਫਿਰ ਨਿਹੰਗ ਸਿੰਘਾਂ ਨੇ ਜਦੋਂ ਇਹ ਕਰਿਆ, ਫਿਰ ਦੁਬਾਰਾ ਇੱਕ ਮੋਰਚੇ ਜਾਨ ਪਈ। ਇਹ ਸਿੰਘੂ ਬਾਰਡਰ ਦੀ ਆ, ਟਿੱਕਰੀ ਬਾਰਡਰ ਦੇ ਉੱਤੇ ਉਸੇ ਦਿਨ ਜਿਹੜਾ ਜਦੋਂ ਪੁਲਿਸ ਨੇ ਹਮਲਾ ਕਰਿਆ, ਜਗਸੀਰ ਬਾਬਾ ਜੱਗੀ ਪੰਧੇਰ, ਉਹਨੇ ਮੁੜ ਉਹਦੀ ਪੱਗ ਲੈ ਗਈ ਸੀ, ਉਹਨੇ ਚੱਕਣ ਗਿਆ, ਉਹਨੇ ਪੂਰੀ ਜੋਸ਼ ਦੇ ਨਾਲ ਵੀ ਹਮ ਡਰਨ ਵਾਲੀ ਕੌਮ ਨਹੀਂ ਹੈ, ਉਹਨੇ ਇੱਕ ਮੁੜ ਦੁਬਾਰਾ ਫਿਰ ਮੋਰਚੇ ਦੇ ਉੱਥੇ ਜਾਨ ਪਾਈ। ਤੇ ਗਾਜੀਪੁਰ ਬਾਰਡਰ ਤੇ ਟਕੈਤ ਸਾਹਿਬ ਰੋਏ, ਉਹਨਾਂ ਦਾ ਰੋਣਾ ਤੇ ਮੁੜ ਇਹ ਮੋਰਚਾ ਪੈਰਾਂ ਤੇ ਖੜਾ ਹੋਇਆ। ਇੱਕੋ ਦਿਨ ਦੀਆਂ ਘਟਨਾਵਾਂ ਨੇ ਸਾਰੀਆਂ, ਨਹੀਂ ਦਾਮਾਂਡੋਲ ਹੋ ਗਿਆ ਸੀ ਸਾਡੇ ਕਿਸਾਨ ਆਗੂਆਂ ਦੀ ਬਦੌਲਤ, ਖਿੰਡ ਗਿਆ ਸੀ ਮੋਰਚਾ, ਸਭ ਚਲੇ ਗਏ ਸੀਗੇ। ਇਹੋ ਜਿਹੇ ਉਤਰਾਅ ਚੜ੍ਹਾਏ ਫਿਰ ਬਹੁਤ, ਜਦੋਂ ਕਿਤੇ ਖਿੰਡਿਆ ਗੁਰੂ ਸਾਹਿਬ ਨੇ ਆਪ ਹੱਥ ਦੇ ਕੇ ਉਦੋਂ ਦੁੱਗਣਾ ਹੋ ਕੇ ਮੋਰਚੇ ਨੂੰ ਕਾਮਯਾਬ ਕੀਤਾ। ਇਹ ਸਾਰੇ ਦੇਖੋ, ਇਹ ਹੱਕ ਤੇ ਸੱਚ ਦਾ ਮੋਰਚਾ ਲੱਗਿਆ ਹੋਇਆ ਸੀ, ਤਾਂ ਹੀ ਗੁਰੂ ਦੀ ਇੱਥੇ ਕਿਰਪਾ ਵਰਤਦੀ ਰਹੀ ਹੈ ਨਾ। ਜਿੱਥੇ ਸਾਰੇ ਧਰਮਾਂ ਦਾ ਇਹ ਮੋਰਚਾ ਸੀਗਾ, ਇੱਥੇ ਮੁਸਲਮਾਨ ਧਰਮ ਵੀ ਆਇਆ, ਇੱਥੇ ਹਿੰਦੂ ਧਰਮ ਵੀ ਆਇਆ, ਇੱਥੇ ਈਸਾਈ ਵੀ ਆਏ, ਇੱਥੇ ਬੋਧੀ ਵੀ ਆਏ, ਇੱਥੇ ਲਿੰਗਾਇਤ ਵੀ ਆਏ, ਇੱਥੇ ਜੈਨੀ ਵੀ ਆਏ, ਸਾਰਿਆਂ ਨੇ ਇੱਥੇ ਆ ਕੇ ਸਮਰਥਨ ਕੀਤਾ। ਬਾਕੀ ਕਿਸਾਨਾਂ ਨੇ ਸਾਰਿਆਂ ਨੇ, ਪੰਜਾਬ ਦੇ ਉੱਠਿਆ, ਪੰਜਾਬ ਤੋਂ ਤੁਰਿਆ ਕਾਫਲਾ, ਹਰਿਆਣੇ ਨੇ ਉਦੋਂ ਵੱਧ ਸਹਿਯੋਗ ਦਿੱਤਾ, ਯੂਪੀ ਨੇ ਜ਼ਿਆਦਾ ਦਿੱਤਾ, ਹਰਿਆਣੇ ਉਹ ਦੂਜੇ ਹੋਰ ਸਟੇਜਾਂ ਨੇ, ਸਾਰੇ ਭਾਰਤ ਦੇ ਲੋਕਾਂ ਨੇ ਤਕਰੀਬਨ ਸਾਰਿਆਂ ਨੇ ਆਪਦਾ ਇੱਥੇ ਆ ਕੇ ਯੋਗਦਾਨ ਪਾਇਆ। ਤੇ ਉਸ ਤੋਂ ਸਭ ਤੋਂ ਵੱਧ ਜਿਹੜਾ ਯੋਗਦਾਨ ਸੀ, ਜਿਹੜੇ ਸਾਡੇ NI ਵੀਰ ਬਾਹਰੇ ਬੈਠੇ ਨੇ, ਉਹਨਾਂ ਨੇ ਪੂਰਾ ਸਮਰਥਨ ਮੋਰਚੇ ਦਾ ਕੀਤਾ। ਉਹਨਾਂ ਨੇ ਸੇਵਾਵਾਂ ਕੀਤੀਆਂ, ਇੱਥੇ ਕਿਸੇ ਨੇ ਲੰਗਰ ਭੇਜਿਆ, ਕਿਸੇ ਨੇ ਕੋਈ ਸੇਵਾਵਾਂ ਕੀਤੀਆਂ, ਤੇ ਫੰਡ ਵੀ ਰੱਜ ਕੇ ਦਿੱਤਾ ਲੋਕਾਂ ਨੇ। ਤੇ ਇਸ ਕਰਕੇ ਸਾਰੀਆਂ ਦੇ ਯੋਗਦਾਨ ਬਹੁਤ ਵੱਡਾ। ਇਹ ਹੱਕ ਤੇ ਸੱਚ ਦਾ ਮੋਰਚਾ ਸੀ, ਇਹ ਕਿਸੇ ਵਿਸ਼ੇਸ਼ ਜਥੇਬੰਦੀ ਨੂੰ ਨਹੀਂ ਗਿਆ ਜਾਂ ਹੋਰ, ਇਹ ਤਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਦੇਖੋ ਗੁਰਪੁਰਬ ਤੇ ਗੁਰੂ ਸਾਹਿਬ ਦੇ ਨੂੰ ਇਹ ਸਮਰਪਿਤ ਹੈ ਇਹ ਮੋਰਚਾ ਹੋਇਆ। ਉਹਦੇ ਗੁਰੂ ਸਾਹਿਬ ਦੇ ਅਸੀਂ ਕਹਿੰਦੇ ਵੀ ਉਹਨਾਂ ਦੇ ਚਰਨਾਂ ਦੇ ਵਿੱਚ। ਬਾਬਾ ਜੀ, ਇੱਕ ਕਿਸਾਨ ਆਗੂ ਦਾ ਬਿਆਨ ਇਹ ਵੀ ਆਉਂਦਾ ਕਿ ਗੁਰੂ ਨਾਨਕ ਸਾਹਿਬ ਦੇ ਜਿਹੜਾ ਜਨਮ ਦਿਹਾੜੇ ਤੇ ਇਹ ਚੀਜ਼ ਜਿਹੜੇ ਬਿੱਲ ਨੇ ਵਾਪਸ ਕੀਤੇ ਗਏ ਨੇ, ਹੁਣ ਅਸੀਂ ਖੁਸ਼ੀ ਜਿਹੜੀ ਆ ਉਹ ਕਿਸ ਚੀਜ਼ ਦੀ ਮਨਾਵਾਂਗੇ? ਬਿੱਲ ਵਾਪਸੀ ਦੀ ਮਨਾਵਾਂਗੇ ਜਾਂ ਫਿਰ ਗੁਰੂ ਨਾਨਕ ਜੀ ਦੇ ਜਿਹੜੇ ਜਨਮ ਦਿਹਾੜੇ ਦੀ ਮਨਾਵਾਂਗੇ? ਪਟਾਕੇ ਜਿਹੜੇ ਕਿਸ ਚੀਜ਼ ਦੇ ਚਲਾਵਾਂਗੇ? ਦੇਖੋ, ਮੈਂ ਕਹਿੰਦਾ ਵੀ ਜਿਹੜੇ ਇਹ ਜਿਹੇ ਘਟੀਆ ਸੋਚਦੇ ਬੰਦੇ ਨੂੰ, ਉਹਨਾਂ ਨੇ ਪਹਿਲਾਂ ਵੀ ਕਈ ਵਾਰੀ ਜਿਹੜੇ ਇਹਨਾਂ ਦੀ ਮਾੜੀ ਸੋਚ ਆ ਦਿੰਦੇ ਨੇ ਬਿਆਨ। ਦੇਖੋ, ਇਹ ਕਈਆਂ ਦੇ ਨਾ ਇਹ ਜਿਹੜੀ ਬਿੱਲ ਰੱਦ ਕਰਨ ਦੀ ਇਹ ਆਪਣੇ ਹੋਇਆ, ਬਿੱਲ ਰੱਦ ਕਰਨ ਦਾ ਹੁਕਮ ਜਾਰੀ ਆ, ਉਹਨਾਂ ਨੂੰ ਇਹ ਜਿਹੜੀ ਖੁਸ਼ੀ ਹੈ ਇਹ ਉਹਨਾਂ ਦੇ ਗਲੇ ਥੱਲੇ ਉਤਰ ਨਹੀਂ, ਪਚ ਨਹੀਂ ਰਹੀ। ਉਹ ਉਹਨਾਂ ਨੂੰ ਅਫਸੋਸ ਹੋ ਰਿਹਾ ਵੀ ਹਾਂ ਉਹਨਾਂ ਨੂੰ ਤੋਰੀ ਫੁਲਕਾ ਬੰਦ ਹੋਣ ਲੱਗ ਗਿਆ ਵੀ ਹੁਣ ਅਸੀਂ ਕੀ ਕਰਾਂਗੇ ਗਾਹਾਂ। ਉਹਨਾਂ ਦੀ ਸੋਚ ਹੀ ਇਹੀ ਜੀ ਆ। ਦੇਖੋ, ਅਸੀਂ ਇੱਥੇ ਇੰਨੇ ਕੁਛ ਗਵਾਇਆ, ਇੱਥੇ ਬਹੁਤ ਕੁਛ ਗਵਾਇਆ, ਬਹੁਤ ਵੱਡਾ ਸਾਡਾ ਨੁਕਸਾਨ ਹੋਇਆ। ਜਿਹੜੇ ਸਾਡੇ ਕਿਸਾਨ ਵੀਰਾਂ ਦੀਆਂ, ਮਜ਼ਦੂਰਾਂ ਦੀਆਂ ਜਾਨਾਂ ਗਈਆਂ ਨੇ, ਉਹਨਾਂ ਦੇ ਜਿਹੜੀ ਕੁਰਬਾਨੀ ਉਹ ਰੰਗ ਲੈ ਕੇ ਆਈ ਆ। ਇਹ ਐਵੇਂ ਥੋੜ੍ਹਾ ਲੜਿਆ ਗਿਆ, ਇਹਨਾਂ ਦੇ ਕਹਿਣ ਦੇ ਨਾਲ ਆਏ ਹੋ ਗਿਆ ਜੀ, ਇਹ ਹੋ ਗਿਆ ਕਿਸੇ ਦੇ ਕਹਿਣ ਦੇ ਨਾਲ।
ਇਹ ਕੁਰਬਾਨੀਆਂ ਹੋਈਆਂ ਨੇ, ਇੱਥੇ ਜੇਲ੍ਹਾਂ ਹੋਈਆਂ ਨੇ, ਇੱਥੇ ਪਰਚੇ ਦਰਜ ਹੋਏ ਨੇ, ਇੱਥੇ ਜਾਨਾਂ ਗਈਆਂ ਨੇ ਬਹੁਤ, ਤਾਂ ਇਹ ਕਿਤੇ ਮੋਰਚੇ ਨੂੰ ਬੂਰ ਪਿਆ, ਤਾਂ ਗੁਰੂ ਸਾਹਿਬ ਨੇ ਕਿਰਪਾ ਕੀਤੀ, ਦ੍ਰਿੜ ਵਿਸ਼ਵਾਸ ਭਰੋਸੇ ਦੇ ਨਾਲ ਜਿੱਤਾ ਗਿਆ। ਦੇਖੋ ਇੱਥੇ ਮੋਰਚੇ ਲਾਉਣ ਵਾਲਿਆਂ ਨੇ ਵੀ, ਢਾਰ ਨਹੀਂ ਲਾਉਣ ਵਾਲਿਆਂ ਨੇ, ਸਰਕਾਰ ਨੇ ਵੀ ਬਹੁਤ ਵੱਡੀਆਂ ਜਦੋਂ ਇੱਥੇ ਹਮਲੇ ਕਰਵਾਏ ਨੇ ਕਿਸੇ ਨਾ ਕਿਸੇ ਰੂਪ। ਸਭ ਤੋਂ ਵੱਡਾ ਹਮਲਾ ਇੱਥੇ ਜਿਹੜਾ ਹੋਇਆ ਉਹ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਤੀ ਹੋਇਆ, ਜੋ ਉੱਥੇ ਬਾਣੀ ਸੀ ਸਰਬਲੋ ਗ੍ਰੰਥ ਚੱਕਿਆ ਗਿਆ, ਜਦੋਂ ਉਹ ਬੇਅਦਬੀ ਕੀਤੀ ਗਈ, ਉਹ ਚੱਕ ਕੇ ਦੁਸ਼ਟ ਵੱਲੋਂ ਫਿਰ ਤੁਰਤ ਸਿੰਘਾਂ ਨੇ ਸੋਧਾ ਲਾਇਆ। ਸਭ ਤੋਂ ਵੱਡਾ ਉਹ ਹਮਲਾ ਸੀ। ਉਹ ਕਿਤੇ ਨਾ ਕਿਤੇ ਦੇਖੋ ਉੱਥੇ ਜੱਟ ਵਰਸਜ ਜਿਹੜਾ ਸੀਗਾ ਆਪਣੇ ਦਲਿਤ ਦਾ ਰੌਲਾ ਵੀ ਪਾਉਣ ਦੀ ਕੋਸ਼ਿਸ਼ ਕੀਤੀ, ਉਹ ਵੀ ਉਹਨੂੰ ਪਤਾ ਫਿਰ ਸਾਰਾ ਕੁਝ ਦੱਸਿਆ। ਉਹ ਜਾਣੀ ਕੋਈ ਵੀ ਸਰਕਾਰ ਦੀ ਚਾਲ ਇੱਥੇ ਚੱਲੀ ਨਹੀਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਇੱਥੇ ਪ੍ਰਕਾਸ਼ ਸੀਗੇ, ਆਪ ਗੁਰੂ ਸਾਹਿਬ ਇਹਦੀ ਅਗਵਾਈ ਮੋਰਚੇ ਦੀ ਕਰ ਰਹੇ ਸੀਗੇ। ਬਾਬਾ ਜੀ ਇੱਕ ਇੱਥੇ ਸਵਾਲ ਹੈ ਕਿ ਤੁਸੀਂ ਜਿਹੜਾ ਇੱਕ ਸ਼ਹੀਦਾਂ ਦੀ ਯਾਦਗਾਰ, ਜਿਹੜੇ 700 ਤੋਂ ਜ਼ਿਆਦਾ ਜਿਹੜੇ ਕਿਸਾਨ ਆ ਇੱਥੇ ਸ਼ਹੀਦ ਹੋਏ, ਉਹਨਾਂ ਦਾ ਸਮਾਰਕ ਬਣਾਉਣ ਦੀ ਇੱਥੇ ਗੱਲ ਕਹੀ ਆ, ਉਹ ਸਮਾਰਕ ਕਿਸ ਤਰੀਕੇ ਨਾਲ ਬਣਾਇਆ ਜਾਊਗਾ, ਕਿੱਥੇ ਬਣਾਇਆ ਜਾਊਗਾ, ਉਹਦੇ ਵਿੱਚ ਕਿਸ ਤਰ੍ਹਾਂ ਦੀ ਚੀਜ਼ ਆ ਜਿਹੜੀ ਉਹ ਦੇਖੋ ਇੱਕ ਦੋ ਬੰਦੇ ਇੱਥੇ ਮੈਂ ਸਟੇਜ ਤੇ ਬੋਲ ਕੇ ਵੀ ਗਏ ਸੀਗੇ ਵੀ ਜਦੋਂ ਇਹ ਮੋਰਚਾ ਸਮਾਪਤੀ ਹੋਊਗੀ ਅਸੀਂ ਜਗ੍ਹਾ ਦੇਵਾਂਗੇ ਜੀ, ਅਸੀਂ ਉਹਨਾਂ ਨੂੰ, ਸਾਨੂੰ ਉਹਨਾਂ ਨੂੰ ਪਤਾ ਨਹੀਂ ਹੈਗਾ, ਅਸੀਂ ਉਹਨਾਂ ਨੂੰ ਮਿਲਾਂਗੇ। ਦੇਖੋ ਇਹ ਐਡਾ ਵੱਡਾ ਮੋਰਚਾ 1 ਸਾਲ ਚੱਲਿਆ, ਇਹ ਇੱਕ ਵਰਲਡ ਦਾ ਮੋਰਚਾ ਹੋ ਗਿਆ। ਇਹ ਪੂਰੇ ਇਤਿਹਾਸ ਦੁਨੀਆ ਦੇ ਵਿੱਚ ਐਡਾ ਮੋਰਚਾ ਕਦੇ ਲੱਗਿਆ ਨਹੀਂ ਹੈਗਾ, ਇੰਨਾ ਲੰਮਾ ਚੱਲਣਾ, ਪੂਰੀ ਸਾਹ ਦੇ ਨਾਲ, ਦ੍ਰਿੜਤਾ, ਵਿਸ਼ਵਾਸ ਦੇ ਨਾਲ ਇਹ ਮੋਰਚਾ ਜਿਹੜਾ ਜਿੱਤਿਆ ਗਿਆ ਹੈਗਾ। ਜਿੰਨੀਆਂ ਇੱਥੇ ਕੁਰਬਾਨੀਆਂ ਹੋਈਆਂ ਨੇ, ਜਿੰਨੇ ਅਸੀਂ ਦੁੱਖ ਦੇਖੇ ਨੇ, ਆਪਦੇ ਪਿੰਡੇ ਤੇ ਹੰਡਾਇਆ। ਬਹੁਤੇ ਜਿਹੜੇ ਆਗੂ ਸੀ ਉਹ ਤਾਂ ਇੱਥੇ ਏਸੀਆਂ ਦੇ ਕਮਰਿਆਂ, ਲਗਰਜੀ ਕਮਰੇ 'ਚ ਜਾ ਕੇ ਪੈ ਜਾਂਦੇ ਸੀ। ਜਿਨ੍ਹਾਂ ਨੇ ਇੱਥੇ ਪੈ ਕੇ ਦੇਖੇ ਨਹੀਂ, ਉਹ ਤਾਂ ਗੱਲਾਂ ਕਰਨ ਵਾਲੇ ਸੀ, ਆਏ ਆ ਢਿਮਕਾ ਫਲਾਨਾ। ਜਿਹੜਾ ਇੱਥੇ ਜਿਹਨੇ ਬੈਠਿਆ ਉਹਨੂੰ ਪਤਾ ਵੀ ਇਹ ਕਿਵੇਂ ਇੱਥੇ ਮੋਰਚਾ ਇਹ ਸਰ ਹੋਇਆ, ਕਿਵੇਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ। ਤੇ ਦੇਖੋ ਉਹ ਫਿਰ ਜਿਹੜੀ ਉਹਨਾਂ ਦੀ ਯਾਦ ਵੀ ਇੱਕ ਵਧੀਆ, ਦੇਖੋ ਜਦੋਂ ਇੱਥੇ ਰੋਡ ਆ, ਹੈਵੀ ਰੋਡ ਆ, ਜਦੋਂ ਕੋਈ ਵੀ ਇੱਥੇ ਆਵੇ ਜਾਵੇ ਉਹਨੂੰ ਪਤਾ ਲੱਗੇ ਇੱਥੇ ਮੋਰਚਾ ਇਸੇ ਜਗ੍ਹਾ ਤੇ ਲੱਗਿਆ ਸੀ। ਜਦੋਂ ਕਿਤੇ ਮੋਰਚੇ ਲੜੇ ਜਾਂਦੇ ਨੇ ਫਿਰ ਉਸ ਢੁਕਵੀਆਂ ਯਾਦਗਾਰਾਂ ਬਣਾਈਆਂ ਜਾਂਦੀਆਂ ਨੇ। ਪਹਿਲਾ ਮੋਰਚਾ ਲੱਗਿਆ ਜਦੋਂ ਗੁਰੂ ਸਾਹਿਬ ਨੇ ਆਪਣੇ ਜੰਗਾਂ ਯੁੱਧਾਂ ਦੇ ਨਿਹੰਗ ਸਿੰਘ ਫੌਜਾਂ ਲੜੇ। ਘੱਲੂਘਾਰਾ ਜਿਹੜਾ ਮੋਰਚਾ ਹੋਇਆ ਅਬਦਾਲੀ ਨੂੰ ਭਜਾਇਆ, ਉੱਥੇ 35,000 ਸਿੰਘ ਸੀ, ਉੱਥੇ ਵੀ ਸਮਾਰਕ ਸਰਕਾਰ ਵੱਲੋਂ ਬਣਾਇਆ ਗਿਆ ਨਾ। ਚੱਪਲੜੀ ਦੇ ਵਿੱਚ ਬੰਦਾ ਬਹਾਦਰ ਨੇ ਮੋਰਚਾ ਲੱਗਿਆ, ਉੱਥੇ ਸਮਾਰਕ ਬਣਾਏ ਗਏ ਨੇ। ਜਿੱਥੇ ਜਿੱਥੇ ਵੀ ਕੋਈ ਅੰਦੋਲਨ ਹੋਇਆ, ਜਿੱਥੇ ਜਿੱਥੇ ਵੀ ਉੱਥੇ ਉਹ ਸਮਾਰਕ ਬਣਾ ਦੇਣ ਸ਼ਹੀਦਾਂ ਦੀ ਯਾਦ ਦੇ ਵਿੱਚ। ਇੱਥੇ ਵੀ ਅਸੀਂ ਕਹਿੰਦੇ ਹਾਂ ਵੀ ਇੱਕ ਸਮਾਰਕ ਬਣਨਾ ਚਾਹੀਦਾ। ਇੱਕ ਉਹਨਾਂ ਦੀ ਇੱਕ ਉੱਥੇ ਅਜਾਇਬ ਘਰ ਵੀ ਉਸਰਨਾ ਚਾਹੀਦਾ, ਜਿੱਥੇ ਉਹ ਆਪਣੇ ਉਹਨਾਂ ਦੀਆਂ ਤਸਵੀਰਾਂ ਲਾਈ ਜਾਣ, ਜਿਹੜੇ ਇੱਥੇ ਸ਼ਹੀਦ ਹੋਏ ਨੇ, ਬੀਬੀਆਂ ਹੋਈਆਂ ਨੇ, ਜਾਂ ਨੌਜਵਾਨ ਜਾਂ ਬਜ਼ੁਰਗ ਕਿਸਾਨ ਜਿਹੜੇ ਇੱਥੇ ਦਰੜ ਕੇ ਮਾਰੇ ਗਏ ਨੇ, ਗੋਲੀ ਨਾਲ ਮਾਰੇ ਗਏ ਨੇ, ਉਹਨਾਂ ਸਾਰਿਆਂ ਦੀਆਂ ਤਸਵੀਰਾਂ ਉਸ ਦੇ ਵਿੱਚ ਲੱਗਣੀਆਂ ਚਾਹੀਦੀਆਂ ਨੇ। ਤੇ ਸਾਰਾ ਇੱਥੇ ਅਜਾਇਬ ਘਰ ਜੋ ਵੀ ਇੱਥੇ ਜਿਵੇਂ ਹਮਲੇ ਹੁੰਦੇ ਰਹੇ ਨੇ ਸਾਰੀ ਜੀ ਉਹ ਜਿੰਨੇ ਵੀ ਉਹ ਜਿਹੜੇ ਦ੍ਰਿਸ਼ ਨੇ ਅਸੀਂ ਸਾਲ ਭਰ ਦੇ, ਉਹ ਅਸੀਂ ਹੁਣ ਜਿਵੇਂ ਜਾਣਾ ਇੱਥੇ ਸਾਰਾ ਦਿਖਾਵਾਂਗੇ, ਉਹ ਵੀ ਉੱਥੇ ਸਾਰਾ ਅਸੀਂ ਕਰ ਰਹੇ ਹਾਂ। ਇਹ ਸਾਰਾ ਜਿਹੜਾ ਕਾਰਜ ਹੈ ਨਿਹੰਗ ਸਿੰਘ ਜਥੇਬੰਦੀ ਵੱਲੋਂ ਕੀਤਾ ਜਾਏਗਾ ਜਾਂ ਹੋਰ ਵੀ ਤੁਸੀਂ? ਦੇਖੋ ਅਸੀਂ ਸਾਰਿਆਂ ਦੇ ਸਹਿਯੋਗ ਲੈ ਰਹੇ ਹਾਂ, ਅਸੀਂ ਪੰਥ ਦਾ ਸਾਰਿਆਂ ਨੂੰ ਅਪੀਲਾਂ ਕਰ ਰਹੇ ਹਾਂ, ਸਾਰਿਆਂ ਨੂੰ ਕਹਿ ਰਹੇ ਹਾਂ ਇਹ ਸਾਰੇ ਦੀ ਫਰਜ਼ ਸਾਰਿਆਂ ਦਾ ਬਣਦਾ। ਇੱਥੇ ਇੱਕ ਸ਼ਹੀਦਾਂ ਦੀ ਯਾਦਗਾਰ ਉਸਾਰੀ ਜਾਵੇ ਇੱਥੇ ਗੁਰਦੁਆਰਾ ਸਾਹਿਬ। ਮੈਂ ਤਾਂ ਕਹਿਣਾ ਹੁਣ ਜੇ ਇਕੱਲਾ ਆਪਾਂ ਸਮਾਰਕ ਬਣਾਤਾ ਜਾਂ ਉਹਨਾਂ ਦਾ ਅਜਾਇਬ ਘਰ ਬਣਾਤਾ, ਲੋਕਾਂ ਨੇ ਦੇਖਣ ਆਉਣਾ। ਜੇ ਇੱਥੇ ਪ੍ਰਸਾਦਾ ਪਾਣੀ ਨਾ ਚੱਲਿਆ, ਆਉਣ ਵਾਲੇ ਜਿਹੜਾ ਕੋਈ ਗੈਸਟ ਆਉਣਾ ਜਾਂ ਦੇਖਣ ਵਾਸਤੇ ਲੋਕਾਂ ਨੇ ਆਉਣਾ, ਉਹ ਉੱਥੇ ਚਾਹ ਪਾਣੀ ਨਾ ਪੀ ਸਕਿਆ, ਉੱਥੇ ਪ੍ਰਸਾਦਾ ਨਾ ਮਿਲਿਆ, ਫਿਰ ਉਹ ਇਕੱਲਾ ਸਮਾਰਕ ਵੀ ਕਰੂਗਾ ਕਿ ਆਪਾਂ ਦੇਖਦੇ ਹੀ ਹਾਂ ਭੁੱਖੇ ਮਰਦਾ ਚਲਿਆ ਗਿਆ। ਜੇ ਅਸੀਂ ਨਾਲ ਹੀ ਗੁਰਦੁਆਰਾ ਸਾਹਿਬ ਹੋਵੇ, ਉੱਥੇ ਲੰਗਰ ਗੁਰੂ ਕਾ ਚੱਲੇ, ਜਿੱਥੇ ਆਉਣ ਵਾਲਾ ਕੋਈ ਵੀ ਯਾਤਰੀ ਉੱਥੇ ਰਾਤ ਵੀ ਠਹਿਰ ਸਕਦਾ, ਉਹ ਉੱਥੇ ਆਉਣ ਵਾਲੇ ਉਹਨੂੰ ਚਾਹ ਵੀ ਪ੍ਰਸਾਦਾ ਵੀ ਮਿਲਣਾ ਚਾਹੀਦਾ, ਫਿਰ ਗੱਲ ਬਣਦੀ ਆ। ਜਦੋਂ ਕਰਨ ਦੇ ਸੰਗਤਾਂ ਨੂੰ ਕੀ ਲੱਗਦਾ, ਜਿੱਥੇ ਇੱਥੇ ਅਸੀਂ ਅਰਬਾਂ ਕਰੋੜਾਂ ਅਰਬਾਂ ਦੇ ਹਿਸਾਬ ਨਾਲ ਇੱਥੇ ਜਿਹੜਾ ਸੰਗਤਾਂ ਨੇ ਜਿਹੜਾ ਉਹ ਆਪਦਾ ਪੈਸਾ ਖਰਚਿਆ, ਤੇ ਹੁਣ ਵੀ ਇਹ ਕੋਈ ਬਾਹਲੀ ਵੱਡੀ ਗੱਲ ਨਹੀਂ ਸੰਗਤਾਂ ਨੂੰ, ਤੇ ਠੀਕ ਆ ਨਾ, ਕਿਸਾਨਾਂ ਕੋਲੇ ਫੰਡ ਪਿਆ ਉਹ ਵੀ ਲਾ ਦੇਣਗੇ। ਚਲੋ ਦੇਖੋ ਇਸ ਤਾਂ ਅਪੀਲ ਕਰਾਂਗੇ ਸੰਗਤਾਂ ਦੇ ਸਹਿਯੋਗ ਨਾਲ। ਹੁਣ ਕੋਈ ਅਸੀਂ ਕੋਈ ਵੱਡੇ ਧਨਾੜ ਤਾਂ ਹੈ ਨਹੀਂ, ਜਾਂ ਸਾਡੇ ਕੋਲ ਕੋਈ ਜ਼ਮੀਨ ਜਾਇਦਾਦ ਆ, ਜਾਂ ਅਸੀਂ ਅਰਬਾਂ ਦੇ ਮਾਲਕ ਹਾਂ। ਅਸੀਂ ਪਹਿਲ ਕਦਮ ਪੰਥ ਵੱਲੋਂ ਇਹ ਉਸਾਰੀ ਕੀਤੀ ਜਾਊਗੀ, ਸੰਗਤ ਸਾਡਾ ਸਹਿਯੋਗ ਦੇਵੇ। ਅਸੀਂ ਇੱਕ ਉਹਨਾਂ ਦੇ ਇੱਥੇ ਜੰਗੀ ਸਮਾਰਕ ਜਿਹੜਾ ਯਾਦਗਾਰ ਬਣਾਉਣਾ ਚਾਹੁੰਦੇ, ਬਣਨੀ ਚਾਹੀਦੀ ਆ ਰਹਿੰਦੀ ਦੁਨੀਆ ਤੱਕ। ਜਦ ਤੱਕ ਇਹ ਦੁਨੀਆ ਰਹੂਗੀ ਉਹਨਾਂ ਨੂੰ ਵੀ ਸ਼ਹੀਦਾਂ ਨੂੰ ਯਾਦ ਕੀਤਾ ਵੀ ਇੱਥੇ ਜਿਹੜਾ ਮੋਰਚਾ ਲੱਗਿਆ, ਬਾਹਰਲੀਆਂ ਕੰਟਰੀਆਂ ਦੇ ਵਿੱਚੋਂ ਲੋਕਾਂ ਨੇ ਆਉਣਾ, ਅੰਗਰੇਜ਼ ਵੀ ਆਉਣਗੇ, ਹੋਰ ਜਿਹੜਾ ਕੋਈ ਆ ਕੇ ਦੇਖ ਸਕਦਾ, ਸਭ ਰਹਿੰਦੀ ਦੁਨੀਆ ਤੱਕ ਇਹਦੀ ਯਾਦ ਰਹਿਣੀ ਆ, ਤੇ ਸਾਰਿਆਂ ਦਾ ਇਹ ਨਾਂ ਰਹਿਣਾ। ਇਸ ਕਰਕੇ ਅਸੀਂ ਇੱਥੇ ਇੱਕ ਯਾਦਗਾਰ ਢੁਕਵੀਂ ਮਨਾਉਣਾ ਚਾਹੁੰਦੇ ਹਾਂ ਜੀ। ਬਹੁਤ ਬਹੁਤ ਧੰਨਵਾਦ ਬਾਬਾ ਜੀ। ਜਿਹੜੇ ਬਿੱਲ ਦੂਜੇ ਨੇ ਉਹ ਵੀ ਸਾਰੇ ਹੈ, ਤੇ ਹੁਣ ਐਂ ਤਾਂ ਮੰਗਾਂ ਤਾਂ ਬਹੁਤ ਨੇ ਸਾਡੀਆਂ ਪੰਜਾਬ ਦੀਆਂ। ਅਸੀਂ ਕਹਿੰਦੇ ਬੰਦੀ ਸਿੰਘ ਵੀ ਸਾਡੇ ਰਿਹਾ ਹੋਣੇ ਚਾਹੀਦੇ ਨੇ। ਇੱਕ ਗੁਰੂ ਸਾਹਿਬ ਦੀ ਬੇਅਦਬੀ ਹੋਈ ਆ,
ਉਹ ਤੇ ਇੱਕ ਕਾਨੂੰਨ ਬਣਨਾ ਚਾਹੀਦਾ। ਹੁਣ ਸਾਡੇ ਇੱਥੇ ਨਿਹੰਗ ਸਿੰਘਾਂ ਨੇ ਬੰਦਾ ਸੋਧਿਆ, ਹਾਂਜੀ ਉਹ ਗੁਰੂ ਸਾਹਿਬ ਦੇ ਹੱਥ ਪਾਇਆ, ਮਤਲਬ ਤਾਂ ਸੋਧੇ। ਸਾਡਾ ਕਿਹੜਾ ਉਹਨਾਂ ਜੋ ਦੁਸ਼ਮਣੀ ਸੀ। ਤੇ ਜਦੋਂ ਸਾਡਾ ਉਹਨਾਂ ਨਾਲ ਕੋਈ ਮਕਸਦ ਵੀ ਫਿਰ ਪੰਚਾਇਤ ਬੈਠਣ ਦਾ ਉੱਥੇ, ਫਿਰ ਉਹਨਾਂ ਨਾਲ ਮੀਟਿੰਗਾਂ ਦਾ ਜਦੋਂ ਉਹਨਾਂ ਨੇ ਕਹੇ ਗੱਲ ਤਾਂ ਇਹ ਵੀ ਤੁਸੀਂ ਸਰਕਾਰ ਨੇ ਕਾਨੂੰਨ ਬਣਾਏ ਨੇ, ਸਰਕਾਰ ਰੱਦ ਕਰੇ। ਉਹ ਸਰਕਾਰ ਨੇ ਰੱਦ ਕਰ ਦਿੱਤੇ, ਇਹਦੇ ਵਿੱਚ ਵੱਡੀ ਗੱਲ ਕਿਹੜੀ ਆ? ਉਹ ਹੋ ਗਿਆ ਰੱਦ। ਤੇ ਜਿਹੜੀ ਪਾਰਲੀਮੈਂਟ ਦੀ ਤਾਂ ਹੁਣ ਇਹਨਾਂ ਨੇ ਦੇਖਣਾ ਵੀ ਉੱਥੇ ਟਰੈਕਟਰ ਮਾਰਚ ਕਰਨਾ ਜਾਂ ਨਾ ਕਰਨਾ, ਇਹ ਇਹਨਾਂ ਦਾ ਪ੍ਰੋਗਰਾਮ। ਅਸੀਂ ਨਹੀਂ ਕਿਤੇ ਟਰੈਕਟਰ ਮਾਰ ਜਾਣਾ। ਸਾਡੇ ਦਾ ਘੋੜਾ ਮਾਰਚ ਹੁੰਦਾ, ਘੋੜਿਆਂ ਦਾ ਜਾਂਦੇ ਆ। ਇਹ ਹੱਕ ਤੇ ਸੱਚ ਦਾ ਮੋਰਚਾ ਸੀ, ਇਹ ਕਿਸੇ ਵਿਸ਼ੇਸ਼ ਜਥੇਬੰਦੀ ਨੂੰ ਨਹੀਂ ਗਿਆ। ਮੋਰਚਾ ਫਤਿਹ ਹੋ ਚੁੱਕਿਆ ਜੀ। ਕਿਹਾ ਜਾਂਦਾ ਕਿ 3 ਬਿੱਲ ਆ ਜਿਹੜੇ ਉਹ ਤਿੰਨ ਕਾਨੂੰਨ ਆ ਰੱਦ ਕਰ ਦਿੱਤੇ ਗਏ ਪ੍ਰਧਾਨ ਮੰਤਰੀ ਵੱਲੋਂ। ਸੰਯੁਕਤ ਮੋਰਚਾ ਅਤੇ ਜਥੇਬੰਦੀਆਂ ਇਹ ਕਹਿ ਰਹੀਆਂ ਕਿ ਹਾਲੇ ਜਿੰਨਾ ਚਿਰ ਜਿਹੜੇ 2 ਬਿੱਲ ਹੈ, ਪਰਾਲੀ ਵਾਲਾ ਤੇ ਬਿਜਲੀ ਵਾਲਾ, ਉਹ ਰੱਦ ਨਹੀਂ ਹੁੰਦੇ, MSP ਤੇ ਗਰੰਟੀ ਨਹੀਂ ਮਿਲਦੀ ਹੁੰਦੀ, ਉਹਨਾਂ ਚਿਰ ਅਸੀਂ ਜਾਂਦੇ ਨਹੀਂ। ਤੁਹਾਡੇ ਵੱਲੋਂ ਕਿਹਾ ਗਿਆ ਕਿ ਜਦ ਸੰਸਦ ਦੇ ਵਿੱਚ ਰੱਦ ਹੋ ਗਏ ਅਸੀਂ ਵਾਪਸ ਜਾਵਾਂਗੇ। ਕੀ ਕਹਿਣਾ ਚਾਹੁੰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਇੱਥੇ 2 ਬਿੱਲਾਂ ਦੀ ਗੱਲ ਨਹੀਂ, ਇੱਥੇ 3 ਬਿੱਲਾਂ ਦੀ ਗੱਲ ਹੋਈ ਸੀ। ਹਾਂਜੀ, ਅਸੀਂ ਪਹਿਲਾਂ ਤੋਂ ਹੀ ਮੇਰੀਆਂ ਸਪੀਚਾਂ ਕੱਢ ਕੇ ਦੇਖ ਲਓ ਤੁਸੀਂ। ਠੀਕ ਹੈ ਜੀ। ਜਦੋਂ ਵੀ ਕੋਈ ਗੱਲ ਅਸੀਂ ਸਟੇਜ ਤੇ ਬੋਲੇ, ਇਹੀ ਕਹੀਏ ਵੀ 3 ਬਿੱਲ ਕਾਨੂੰਨ ਜਦੋਂ ਰੱਦ ਹੋਣਗੇ ਉਹਨਾਂ ਚਿਰ ਖਾਲਸਾ ਪੰਥ ਡਟਿਆ ਬੈਠਾ ਰਹੂ। ਠੀਕ ਹੈ ਜੀ। ਉਹ ਬਿੱਲ ਰੱਦ ਹੋ ਗਏ। ਇੱਕ MSP ਦਾ ਰੌਲਾ ਪੰਜਾਬ ਹਰਿਆਣਾ ਦੀ ਚੱਲਦੀ ਹੈ। ਹਾਂਜੀ, ਤੇ ਜਿਹੜੀ ਉਹਨਾਂ ਨੇ ਕਹਿਦਾ ਵੀ ਅਸੀਂ MSP ਤੇ ਵੀ ਕਹੀ ਦਿੱਤਾ ਉਹਨਾਂ ਨੇ ਕੱਲ ਵੀ ਅਸੀਂ ਕਮੇਟੀ ਬਣਾਵਾਂਗੇ, ਉਹਦੀ ਵੀ ਕਰਾਂਗੇ। ਤੇ ਜਿਹੜੇ ਬਿੱਲ ਦੂਜੇ ਨੇ ਉਹ ਵੀ ਸਾਰੇ ਹੈ। ਤੇ ਹੁਣ ਐਂ ਤਾਂ ਮੰਗਾਂ ਤਾਂ ਬਹੁਤ ਨੇ ਸਾਡੀਆਂ ਪੰਜਾਬ ਦੀਆਂ। ਹਾਂਜੀ, ਅਸੀਂ ਕਹਿੰਦੇ ਬੰਦੀ ਸਿੰਘ ਵੀ ਸਾਡੇ ਰਿਹਾ ਹੋਣੇ ਚਾਹੀਦੇ ਨੇ। ਹਾਂਜੀ, ਇੱਕ ਗੁਰੂ ਸਾਹਿਬ ਦੀ ਬੇਅਦਬੀ ਹੋਈ ਆ, ਉਹ ਤੇ ਇੱਕ ਕਾਨੂੰਨ ਬਣਨਾ ਚਾਹੀਦਾ। ਹੁਣ ਸਾਡੇ ਇੱਥੇ ਨਿਹੰਗ ਸਿੰਘਾਂ ਨੇ ਬੰਦਾ ਸੋਧਿਆ, ਹਾਂਜੀ, ਉਹ ਗੁਰੂ ਸਾਹਿਬ ਦੇ ਹੱਥ ਪਾਇਆ, ਮਤਲਬ ਤਾਂ ਸੋਧੇ। ਸਾਡਾ ਕਿਹੜਾ ਉਹਨਾਂ ਜੋ ਦੁਸ਼ਮਣੀ ਸੀ। ਜੇ ਸਰਕਾਰ ਕਰਨੀ ਕੋਈ ਚੰਗਾ, ਉਹਦੇ ਉੱਤੇ ਇੱਕ ਕਾਨੂੰਨ ਬਣੇ। ਦੇਖੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਹਿੰਦੂਆਂ ਦਾ ਗੀਤਾ, ਰਮਾਇਣ ਆ, ਮੁਸਲਮਾਨਾਂ ਦੀ ਕੁਰਾਨ ਆ, ਬਾਈਬਲ ਆ, ਹਾਂਜੀ, ਇਹ ਸਾਰੇ ਧਾਰਮਿਕ ਗ੍ਰੰਥ ਨੇ। ਜੇ ਕੋਈ ਬੇਅਦਬੀ ਕਰਦਾ ਉਹ 'ਤੇ ਇੱਕ ਕਾਨੂੰਨ ਬਣਨਾ ਚਾਹੀਦਾ। ਸਾਰੇ ਜਿਹੜੇ MP ਨੇ, ਜਿਹੜੇ ਲੋਕ ਸਭਾ ਜਾਂ ਰਾਜ ਸਭਾ ਦੇ ਜਾਂਦੇ ਨੇ ਜਾਂ ਹੋਰ, ਸਭ ਨੂੰ ਇਹ ਆਵਾਜ਼ ਉੱਥੇ ਮਤਾ ਪੇਸ਼ ਕਰਨਾ ਚਾਹੀਦਾ। ਇੱਕ ਕਾਨੂੰਨ ਬਣਾਉਣਾ ਚਾਹੀਦਾ ਵੀ ਜਿਹੜਾ ਬੇਅਦਬੀ ਕਰਦਾ ਕਿਸੇ ਵੀ ਧਾਰਮਿਕ ਗ੍ਰੰਥ ਦੀ ਆ, ਉਹਨੂੰ ਉਮਰ ਕੈਦ ਹੋਵੇ ਜਾਂ ਉਹਨੂੰ ਫਾਂਸੀ ਦੀ ਸਜ਼ਾ ਹੋਵੇ। ਘੱਟ ਤੋਂ ਘੱਟ ਉਹ ਇਹ ਬੇਅਦਬੀ ਵੱਲ ਤਾਂ ਕੋਈ ਹੀਆ ਨਾ ਕਰ ਸਕੇ। ਹਾਂਜੀ, ਕੋਈ ਉਹਦੇ ਵਿੱਚ ਐਸਾ ਕਾਨੂੰਨੀ 295 ਧਾਰਾ ਲਾ ਦਿੰਦੇ ਨੇ, ਉਹਦੇ ਵਿੱਚ ਮਹੀਨੇ 2 ਮਹੀਨੇ ਦੇ ਫੜ ਕੇ ਛੱਡ ਦਿੰਦੇ ਨੇ, ਠੀਕ ਹੈ। ਉਹ ਬਾਹਰ ਆ ਜਾਂਦੇ ਨੇ। ਇਸ ਕਰਕੇ ਮੰਗਾਂ ਤਾਂ ਬਹੁਤ ਨੇ। ਹੋਰ ਪੰਜਾਬ ਦੇ ਪਾਣੀਆਂ ਦਾ ਵੀ ਮਸਲਾ ਗਾ ਜੀ, ਬਹੁਤ ਕੁਛ ਹੈ। ਤੇ ਉਹ ਤਾਂ ਬਾਅਦ ਦੀਆਂ ਮੰਗਾਂ ਨੇ। ਜਿਹੜੀਆਂ ਮੁੱਖ ਮੰਗਾਂ ਸੀ 3 ਰੱਦ ਹੋ ਗਈਆਂ। ਜੀ। ਨਹੀਂ, ਮੋਰਚਾ ਪੂਰੇ ਦੇਸ਼ ਦਾ ਸੀ ਨਾ। ਮੋਰਚਾ ਪੂਰੇ ਦੇਸ਼ ਦਾ। ਜਿਹੜੀ MSP ਆ ਬਾਕੀ ਦੇਸ਼ 'ਚ ਲਾਗੂ ਨਹੀਂ। ਕਿਸਾਨ ਜਥੇਬੰਦੀਆਂ ਇਹ ਕਹਿ ਰਹੀਆਂ ਕਿ ਅੱਜ ਜੇ ਬਾਕੀਆਂ ਨੂੰ ਛੱਡ ਕੇ ਜਾਂਦੇ ਆ ਤਾਂ ਕੱਲ੍ਹ ਨੂੰ ਪੰਜਾਬ ਤੇ ਹਰਿਆਣੇ ਤੇ ਨਾਮ ਆਊਗਾ ਕਿ ਆਪਦਾ ਤੁਹਾਡਾ ਮਤਲਬ ਹੱਲ ਹੋਗਾ, ਅਸੀਂ ਸਾਨੂੰ ਛੱਡ ਕੇ ਵਿਚਾਲੇ ਭੱਜ ਗਏ। ਤੁਹਾਨੂੰ ਦੱਸ ਦਿੱਤਾ, ਉਹਨਾਂ ਨੇ ਬੋਲ ਦਿੱਤਾ ਵੀ ਅਸੀਂ ਉਹ 'ਤੇ ਕਮੇਟੀ ਬਣਾਉਣੀ ਆ, ਸਾਰਾ ਕੁਝ ਹੋਊਗਾ। ਜਦੋਂ ਉਹਨਾਂ ਨੇ ਸਭ ਤੋਂ ਵੱਡਾ ਜਿਹੜੇ ਕਹਿੰਦੇ ਸੀ ਵੀ ਇਹ ਬਿੱਲ ਨਾਮੁਮਕਿਨ ਨੇ, ਹਾਂਜੀ, ਇਹ ਰੱਦ ਹੋ ਹੀ ਨਹੀਂ ਸਕਦੇ। ਹਾਂਜੀ, ਜਦੋਂ ਉਹ ਬਿੱਲ ਰੱਦ ਹੋ ਗਏ, ਹਜੇ ਸਾਡੇ ਵਿੱਚ ਕਈ ਆਗੂ ਇਹ ਕਹਿੰਦੇ ਸੀ ਵੀ ਜਿਵੇਂ ਕਹਿੰਦੇ ਮੀਟਿੰਗ ਕਰਦੇ ਨੇ। ਦੇਖੋ, ਮੈਂ ਪਹਿਲਾਂ ਤੋਂ ਮੈਂ ਕਹਿੰਦਾ ਆ ਰਿਹਾ ਵੀ ਮੀਟਿੰਗਾਂ ਉੱਥੇ ਹੁੰਦੀਆਂ ਨੇ ਜਾਂ ਬੈਠਕ, ਜੇ ਸਾਡਾ ਕਿਸੇ ਨਾਲ ਝਗੜਾ ਹੋ ਜੇ ਨਾ, ਜੇ ਤਾਂ ਅਸੀਂ ਉਹਨੂੰ ਸਜ਼ਾ ਦਿਵਾਉਣੀ ਆ, ਫਿਰ ਤਾਂ ਸਾਡੀ ਗੱਲਬਾਤ ਕਰਨ ਦਾ ਤਾਂ ਕੋਈ ਮਤਲਬ ਹੀ ਨਹੀਂ। ਆਪਦਾ ਵਕੀਲ ਅਸੀਂ ਕਢਾਂਗੇ, ਕੇਸ ਲੜਾਂਗੇ, ਉਹਨੂੰ ਜਿੰਨਾ ਚਿਰ ਕੈਦ ਨਹੀਂ ਹੋਣਾ ਚਿਰ ਟਿੱਕੇ ਨਹੀਂ ਬਹਿੰਦੇ। ਠੀਕ ਹੈ ਜੀ। ਇਹੀ ਹੁੰਦਾ ਨਾ। ਜੇ ਅਸੀਂ ਸਮਝੌਤਾ ਕਰਨਾ, ਫਿਰ ਅਸੀਂ ਅਗਲੇ ਨਾਲ ਬੈਠਣਾ ਪੈਂਦਾ। ਪੰਚਾਇਤ ਵੀ ਹੁੰਦੀ ਆ, ਹਾਂਜੀ, ਉਹਦੇ ਵਿੱਚ ਕੁਛ ਉਹਨੂੰ ਕਹਿ ਜਾਂਦਾ ਵੀ ਤੂੰ ਵੀ ਭਾਈ ਢਿੱਲਾ ਹੋ, ਅਸੀਂ ਵੀ ਢਿੱਲੇ ਹੁੰਦੇ ਆ। ਹਾਂਜੀ, ਜਿਹੜੇ ਵਿਚੋਲੇ ਨੂੰ ਤੁਸੀਂ ਵੀ ਥੋੜਾ ਜਿਹਾ ਕੁਛ ਝੁਕੋ, ਇਹ ਵੀ ਝੁਕਦੇ ਨੇ, ਤਾਂ ਹੀ ਫੇਰ ਹੀ ਉਹ ਪੰਚਾਇਤ ਬੈਠਦੀ ਆ। ਹਾਂਜੀ, ਤੇ ਜਦੋਂ ਸਾਡਾ ਉਹਨਾਂ ਨਾਲ ਕੋਈ ਮਕਸਦ ਨਹੀਂ, ਫਿਰ ਪੰਚਾਇਤ ਬੈਠਣ ਦਾ ਉੱਥੇ, ਫਿਰ ਉਹਨਾਂ ਨਾਲ ਮੀਟਿੰਗਾਂ ਦਾ ਜਦੋਂ ਉਹਨਾਂ ਨੇ ਕਹੇ ਗੱਲ ਤਾਂ ਇਹ ਵੀ ਤੁਸੀਂ ਸਰਕਾਰ ਨੇ ਕਾਨੂੰਨ ਬਣਾਏ ਨੇ, ਸਰਕਾਰ ਰੱਦ ਕਰੇ। ਉਹ ਸਰਕਾਰ ਨੇ ਰੱਦ ਕਰ ਦਿੱਤੇ, ਤੇ ਇਹਦੇ ਵਿੱਚ ਵੱਡੀ ਗੱਲ ਕਿਹੜੀ ਆ? ਉਹ ਹੋ ਗਿਆ ਰੱਦ। ਬਾਬਾ ਜੀ, ਇੱਕ ਇੱਥੇ ਹੋਰ ਸਵਾਲ ਹੈ ਕਿ ਜਿਹੜਾ 26 ਦਾ ਜਿਹੜਾ ਮਾਰਚ ਦੀ ਗੱਲ ਕੀਤੀ ਜਾ ਰਹੀ ਹੈ, ਜਿਹੜਾ ਪਾਰਲੀਮੈਂਟ ਜਾਣ ਦੀ ਗੱਲ ਕੀਤੀ ਜਾ ਰਹੀ ਹੈ, 29 ਤਰੀਕ ਦੀ। ਸੋ ਇਸ ਮਾਰਚ ਦੇ ਸੰਬੰਧੀ ਤੁਹਾਡਾ ਕੀ ਵਿਚਾਰ ਹੈ? ਕੀ ਇਹ ਮਾਰਚ ਹੋਣਾ ਚਾਹੀਦਾ ਹੈ ਜਾਂ ਕੀ ਇਹਦੇ ਦੇਖੋ, ਅਸੀਂ ਸਾਡਾ ਪਹਿਲਾਂ ਤੋਂ ਅਸੀਂ ਕਹਿੰਦੇ ਵੀ ਅਸੀਂ ਢਾਲ ਕਿਸਾਨਾਂ ਦੇ ਬਣ ਕੇ ਬੈਠੇ ਆ। ਹਜੇ 29 ਤਰੀਕ ਤੱਕ ਅਸੀਂ ਇੱਥੇ ਜਦੋਂ ਜਾਣਾ, ਅਸੀਂ ਅਖੰਡਪੁਰ ਸਾਹਿਬ ਕਰਾਵਾਂਗੇ, ਤੇ ਉਸ ਤੋਂ ਬਾਅਦ ਅਸੀਂ ਚਾਲੇ ਪਾਉਣੇ ਆ। ਸੰਗਤਾਂ ਸਾਰੀਆਂ ਜਾਣਗੀਆਂ ਤਕਰੀਬਨ। ਤੇ ਜਿਹੜੀ ਪਾਰਲੀਮੈਂਟ ਦੀ ਤਾਂ ਹੁਣ ਇਹਨਾਂ ਨੇ ਦੇਖਣਾ ਵੀ ਉੱਥੇ ਟਰੈਕਟਰ ਮਾਰਚ ਕਰਨਾ ਜਾਂ ਨਾ ਕਰਨਾ, ਇਹ ਇਹਨਾਂ ਦਾ ਪ੍ਰੋਗਰਾਮ। ਅਸੀਂ ਨਹੀਂ ਕਿਤੇ ਟਰੈਕਟਰ ਮਾਰ ਜਾਣਾ। ਸਾਡੇ ਦਾ ਘੋੜਾ ਮਾਰਚ ਹੁੰਦਾ, ਘੋੜਿਆਂ ਦਾ ਜਾਂਦੇ ਆ।
ਤੇ ਇਸ ਕਰਕੇ ਅਸੀਂ ਇੱਥੇ ਬੈਠੇ ਟਿਕੇ ਦੇਖਦੇ ਸਾਰਾ ਪ੍ਰੋਗਰਾਮ ਕਿਵੇਂ ਚੱਲਦਾ, ਜਿਵੇਂ ਵੀ ਸਾਰੇ ਇਕੱਠੇ ਹੁੰਦੇ ਨੇ। ਜਿਹੜਾ ਜਿਹੜੀ ਇਸ 26 ਤਰੀਕ ਦਾ ਨਾ ਉਹ ਆਪਣੇ ਵਰ੍ਹੇਗੰਢ ਆ ਰਹੀ ਆ, ਉਹਦੇ ਵਿੱਚ ਸਾਰਿਆਂ ਨੂੰ ਸ਼ਾਮਲ ਹੋਣ ਤੇ ਖੁਸ਼ੀ ਆ। ਹੁਣ ਇਹ ਬਹੁਤ ਵੱਡੀ ਖੁਸ਼ੀ ਹੋਈ ਆ, ਇਹਦੇ ਵਿੱਚ ਸਾਰਿਆਂ ਨੂੰ ਆ ਰਹੇ ਨੇ, ਸਾਰਾ ਪੰਜਾਬ ਵੀ ਆ, ਸਾਰੇ ਭਾਰਤ ਦੇ ਵਿੱਚੋਂ ਬਾਹਰੋਂ ਵੀ ਤਕਰੀਬਨ ਆਈ ਜਾਂਦੇ ਲੋਕ, ਕਿਉਂ ਇਹ ਲਾਸਟ ਸਟੇਜ ਤੇ ਪਹੁੰਚਿਆ ਹੋਇਆ ਮੋਰਚਾ। ਬਿਲਕੁਲ ਜੀ। ਇਹ ਪੂਰੀ ਦੇਖੋ, ਜਿੱਥੇ ਗੁਰੂ ਨਾਨਕ ਇੱਥੇ ਕਿਸੇ ਜੇ ਕੋਈ ਕਹੇ ਵੀ ਕਿਸੇ ਕੋਈ ਆਮ ਵਿਅਕਤੀ ਵਿਸ਼ੇਸ਼ ਜਾਂ ਕੋਈ ਜਥੇਬੰਦੀ ਇਸ ਦਾ ਸੰਚਾਲਨ ਕਰ ਰਹੀ ਜਾਂ ਅਗਵਾਈ ਕਰ ਰਹੀ ਸੀ, ਨਹੀਂ, ਅਸੀਂ ਕਹਿੰਦੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸ ਦੀ ਅਗਵਾਈ ਕਰ ਰਹੇ ਸੀਗੇ। ਨਿਸ਼ਾਨ ਸਤਿਗੁਰੂ ਮਹਾਰਾਜ ਦੇ ਨਿਸ਼ਾਨਾਂ ਥੱਲੇ ਅਸੀਂ ਮੋਰਚਾ ਪੰਥ ਨੇ ਲੜਿਆ, ਚਲੋ ਸੰਯੁਕਤ ਮੋਰਚੇ ਸਾਰਿਆਂ ਨੇ ਸਾਂਝਾ ਲੜਿਆ, ਪਰ ਜਦੋਂ ਵੀ ਇਹਦੇ ਉੱਤੇ ਦੇਖੋ ਇੱਕ ਸਾਲ ਦੇ ਅੰਦਰ ਬਹੁਤ ਜਿਹੜੇ ਉਤਰਾਅ ਚੜ੍ਹਾਏ ਨੇ। ਜਦੋਂ ਵੀ ਕਿਤੇ ਮੋਰਚਾ ਥਿੜਕਿਆ ਉਦੋਂ ਗੁਰੂ ਸਾਹਿਬ ਨੇ ਆਪ ਕਿਰਪਾ ਕੀਤੀ ਆ। ਜਿਵੇਂ 26 ਜਨਵਰੀ ਤੋਂ ਬਾਅਦ 29 ਜਨਵਰੀ ਨੂੰ ਜਦੋਂ SARSS ਚੜ੍ਹ ਕੇ ਆਈ ਆ, ਨਿਹੰਗ ਸਿੰਘ ਜਥੇਬੰਦੀ ਨੇ ਉਹ ਪਰ ਸਟੇਜ ਤੇ ਉਹਨਾਂ ਨੇ ਹਮਲਾ ਕੀਤਾ ਵਾ। ਅਸੀਂ ਸਾਰੇ ਦਲ ਬੰਦੇ ਤੋਂ ਇਕੱਠੇ ਹੋ ਕੇ ਗਏ ਆ ਤੇ ਇਸ ਸਟੇਜ ਤੇ ਬੋਲਿਆ ਗਿਆ ਸੀਗਾ ਵੀ ਸਾਡਾ ਉਸ ਸਟੇਜ ਨਾਲ ਸੰਬੰਧ ਨਹੀਂ ਹੈਗਾ ਤੇ ਉਧਰ ਕੋਈ ਜਾਵੇ ਨਾ, ਇੱਥੇ ਰੱਸੇ ਵੀ ਲਾਏ ਗਏ ਤੇ ਅਸੀਂ ਉੱਥੇ ਜਾ ਕੇ ਉੱਥੇ ਉਹਨਾਂ ਦੀ ਜਿਹੜੀ ਰੋਕਥਾਮ ਉੱਥੇ RSS ਨੂੰ ਰੋਕਿਆ, ਉਹਨਾਂ ਨੂੰ ਕੁੱਟਮਾਰ ਵੀ ਕੀਤੀ, ਸਾਰਾ ਕੁਝ ਹੋਇਆ। ਉਸੇ ਕਿਸਾਨ ਵੀ ਸਾਡੇ ਜ਼ਖਮੀ ਕੀਤੇ ਆ, ਸਾਡੇ ਜਾਣ ਤੋਂ ਪਹਿਲਾਂ ਉਹਨਾਂ ਨੇ ਸਾਰਾ ਕੁਝ ਕੀਤਾ ਵਾ। ਤੇ ਉਦੋਂ ਫਿਰ ਉਸ ਟਾਈਮ ਜਿਹੜਾ ਮੋਰਚਾ ਦੁਬਾਰਾ ਜਦੋਂ ਚਲੇ ਗਏ ਸੀ 26 ਜਨਵਰੀ ਨੂੰ ਇਸ ਸਟੇਜ ਤੋਂ ਉਦੋਂ ਬਹੁਤ ਕੁਝ ਕਰਿਆ ਗਿਆ। ਸੋ ਆਪ ਜੀ ਨੂੰ ਪਤਾ ਹੀ ਹੈ ਸਾਰਾ ਕੁਝ ਜੀ ਜੀ। ਤੇ ਉਤਰਾਅ ਚੜ੍ਹਾਏ ਉਹ ਫਿਰ ਨਿਹੰਗ ਸਿੰਘਾਂ ਨੇ ਜਦੋਂ ਇਹ ਕਰਿਆ, ਫਿਰ ਦੁਬਾਰਾ ਇੱਕ ਮੋਰਚੇ ਜਾਣ ਪਈ। ਇਹ ਸਿੰਘੂ ਬਾਰਡਰ ਦੀ ਆ, ਟਿਕਰੀ ਬਾਰਡਰ ਦੇ ਉੱਤੇ ਉਸੇ ਦਿਨ ਜਿਹੜਾ ਜਦੋਂ ਪੁਲਿਸ ਨੇ ਹਮਲਾ ਕਰਿਆ, ਜਗਸੀਰ ਬਾਬਾ ਜੱਗੀ ਪੰਧੇਰ ਉਹਨੇ ਮੁੜ ਉਹਦੀ ਪੱਗ ਲੈ ਗਈ ਸੀ, ਉਹਨੇ ਚੱਕਣ ਗਿਆ, ਉਹਨੇ ਪੂਰੀ ਜੋਸ਼ ਦੇ ਨਾਲ ਵੀ ਹਮ ਡਰਨ ਵਾਲੀ ਕੌਮ ਨਹੀਂ ਹੈ, ਉਹਨੇ ਇੱਕ ਮੁੜ ਦੁਬਾਰਾ ਫਿਰ ਮੋਰਚੇ ਦੇ ਉੱਥੇ ਜਾਨ ਪਾਈ ਤੇ ਗਾਜੀਪੁਰ ਬਾਰਡਰ ਤੇ ਟਕੈਤ ਸਾਹਿਬ ਰੋਏ, ਉਹਨਾਂ ਦਾ ਰੋਣਾ ਤੇ ਮੁੜ ਇਹ ਮੋਰਚਾ ਪੈਰਾਂ ਤੇ ਖੜਾ ਹੋਇਆ। ਇੱਕੋ ਦਿਨ ਦੀਆਂ ਘਟਨਾਵਾਂ ਨੇ ਸਾਰੀਆਂ, ਨਹੀਂ ਦਾਮਾ ਡੋਲ ਹੋ ਗਿਆ ਸੀ। ਸਾਡੇ ਕਿਸਾਨ ਆਗੂਆਂ ਦੀ ਬਦੌਲਤ ਖਿੰਡ ਗਿਆ ਸੀ ਮੋਰਚਾ, ਸਭ ਚਲੇ ਗਏ ਸੀਗੇ। ਇਹੋ ਜਿਹੇ ਉਤਰਾਅ ਚੜ੍ਹਾਏ ਫਿਰ ਬਹੁਤ, ਜਦੋਂ ਕਿਤੇ ਖਿੰਡਿਆ ਗੁਰੂ ਸਾਹਿਬ ਨੇ ਆਪ ਹੱਥ ਦੇ ਕੇ ਉਦੋਂ ਦੁੱਗਣਾ ਹੋ ਕੇ ਮੋਰਚੇ ਨੂੰ ਕਾਮਯਾਬ ਕੀਤਾ। ਇਹ ਸਾਰੇ ਦੇਖੋ, ਇਹ ਹੱਕ ਤੇ ਸੱਚ ਦਾ ਮੋਰਚਾ ਲੱਗਿਆ ਹੋਇਆ ਸੀ, ਤਾਂ ਹੀ ਗੁਰੂ ਦੀ ਇੱਥੇ ਕਿਰਪਾ ਵਰਤਦੀ ਰਹੀ ਹੈ ਨਾ। ਜਿੱਥੇ ਸਾਰੇ ਧਰਮਾਂ ਦਾ ਇਹ ਮੋਰਚਾ ਸੀਗਾ, ਇੱਥੇ ਮੁਸਲਮਾਨ ਧਰਮ ਵੀ ਆਇਆ, ਇੱਥੇ ਹਿੰਦੂ ਧਰਮ ਵੀ ਆਇਆ, ਇੱਥੇ ਈਸਾਈ ਵੀ ਆਏ, ਇੱਥੇ ਬੋਧੀ ਵੀ ਆਏ, ਇੱਥੇ ਲਿੰਗਾਇਤ ਵੀ ਆਏ, ਇੱਥੇ ਜੈਨੀ ਵੀ ਆਏ, ਸਾਰਿਆਂ ਨੇ ਇੱਥੇ ਆ ਕੇ ਸਮਰਥਨ ਕੀਤਾ। ਬਾਕੀ ਕਿਸਾਨਾਂ ਨੇ ਸਾਰਿਆਂ ਨੇ, ਪੰਜਾਬ ਦੇ ਉੱਠਿਆ, ਪੰਜਾਬ ਤੋਂ ਤੁਰਿਆ ਕਾਫਲਾ, ਹਰਿਆਣੇ ਨੇ ਉਦੋਂ ਵੱਧ ਸਹਿਯੋਗ ਦਿੱਤਾ, ਯੂਪੀ ਨੇ ਜ਼ਿਆਦਾ ਦਿੱਤਾ, ਹਰਿਆਣੇ ਉਹ ਦੂਜੇ ਹੋਰ ਸਟੇਜਾਂ ਨੇ, ਸਾਰੇ ਭਾਰਤ ਦੇ ਲੋਕਾਂ ਨੇ ਤਕਰੀਬਨ ਸਾਰਿਆਂ ਨੇ ਆਪਦਾ ਇੱਥੇ ਆ ਕੇ ਯੋਗਦਾਨ ਪਾਇਆ। ਤੇ ਉਸ ਤੋਂ ਸਭ ਤੋਂ ਵੱਧ ਜਿਹੜਾ ਯੋਗਦਾਨ ਸੀ, ਜਿਹੜੇ ਸਾਡੇ NI ਵੀਰ ਬਾਹਰੇ ਬੈਠੇ ਨੇ, ਉਹਨਾਂ ਨੇ ਪੂਰਾ ਸਮਰਥਨ ਮੋਰਚੇ ਦਾ ਕੀਤਾ। ਉਹਨਾਂ ਨੇ ਸੇਵਾਵਾਂ ਕੀਤੀਆਂ, ਇੱਥੇ ਕਿਸੇ ਨੇ ਲੰਗਰ ਭੇਜਿਆ, ਕਿਸੇ ਨੇ ਕੋਈ ਸੇਵਾਵਾਂ ਕੀਤੀਆਂ ਤੇ ਫੰਡ ਵੀ ਰੱਜ ਕੇ ਦਿੱਤਾ ਲੋਕਾਂ ਨੇ। ਤੇ ਇਸ ਕਰਕੇ ਸਾਰੀਆਂ ਦੇ ਯੋਗਦਾਨ ਬਹੁਤ ਵੱਡਾ। ਇਹ ਹੱਕ ਤੇ ਸੱਚ ਦਾ ਮੋਰਚਾ ਸੀ, ਇਹ ਕਿਸੇ ਵਿਸ਼ੇਸ਼ ਜਥੇਬੰਦੀ ਨੂੰ ਨਹੀਂ ਗਿਆ ਜਾਂ ਹੋਰ, ਇਹ ਤਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਦੇਖੋ ਗੁਰਪੁਰਬ ਤੇ ਗੁਰੂ ਸਾਹਿਬ ਦੇ ਨੂੰ ਇਹ ਸਮਰਪਿਤ ਹੈ ਇਹ ਮੋਰਚਾ ਹੋਇਆ। ਉਹਦੇ ਗੁਰੂ ਸਾਹਿਬ ਦੇ ਅਸੀਂ ਕਹਿੰਦੇ ਵੀ ਉਹਨਾਂ ਦੇ ਚਰਨਾਂ ਦੇ ਵਿੱਚ। ਬਾਬਾ ਜੀ, ਇੱਕ ਕਿਸਾਨ ਆਗੂ ਦਾ ਬਿਆਨ ਇਹ ਵੀ ਆਉਂਦਾ ਕਿ ਗੁਰੂ ਨਾਨਕ ਸਾਹਿਬ ਦੇ ਜਿਹੜਾ ਜਨਮ ਦਿਹਾੜੇ ਤੇ ਇਹ ਚੀਜ਼ ਜਿਹੜੇ ਬਿੱਲ ਨੇ ਵਾਪਸ ਕੀਤੇ ਗਏ ਨੇ, ਹੁਣ ਅਸੀਂ ਖੁਸ਼ੀ ਜਿਹੜੀ ਆ ਉਹ ਕਿਸ ਚੀਜ਼ ਦੀ ਮਨਾਵਾਂਗੇ? ਬਿੱਲ ਵਾਪਸੀ ਦੀ ਮਨਾਵਾਂਗੇ ਜਾਂ ਫਿਰ ਗੁਰੂ ਨਾਨਕ ਜੀ ਦੇ ਜਿਹੜੇ ਜਨਮ ਦਿਹਾੜੇ ਦੀ ਮਨਾਵਾਂਗੇ? ਪਟਾਕੇ ਜਿਹੜੇ ਕਿਸ ਚੀਜ਼ ਦੇ ਚਲਾਵਾਂਗੇ? ਦੇਖੋ, ਮੈਂ ਕਹਿੰਦਾ ਵੀ ਜਿਹੜੇ ਇਹ ਜਿਹੇ ਘਟੀਆ ਸੋਚ ਦੇ ਬੰਦੇ ਨੂੰ, ਉਹਨਾਂ ਨੇ ਪਹਿਲਾਂ ਵੀ ਕਈ ਵਾਰੀ ਜਿਹੜੇ ਇਹਨਾਂ ਦੀ ਮਾੜੀ ਸੋਚ ਆ ਦਿੰਦੇ ਨੇ ਬਿਆਨ। ਦੇਖੋ, ਇਹ ਕਈਆਂ ਦੇ ਨਾ ਇਹ ਜਿਹੜੀ ਬਿੱਲ ਰੱਦ ਕਰਨ ਦੀ ਇਹ ਆਪਣੇ ਹੋਏ ਆ, ਬਿੱਲ ਰੱਦ ਕਰਨ ਦਾ ਹੁਕਮ ਜਾਰੀ ਆ, ਉਹਨਾਂ ਨੂੰ ਇਹ ਜਿਹੜੀ ਖੁਸ਼ੀ ਹੈ ਉਹਨਾਂ ਦੇ ਗਲੇ ਥੱਲੇ ਉਤਰਨੀ ਪਚ ਨਹੀਂ ਰਹੀ। ਉਹ ਉਹਨਾਂ ਨੂੰ ਅਫਸੋਸ ਹੋ ਰਿਹਾ ਵੀ ਹਾਂ ਉਹਨਾਂ ਨੂੰ ਤੋਰੀ ਫੁਲਕਾ ਬੰਦ ਹੋਣ ਲੱਗ ਗਿਆ ਵੀ ਹੁਣ ਅਸੀਂ ਕੀ ਕਰਾਂਗੇ ਗਾਹਾਂ। ਉਹ ਉਹਨਾਂ ਦੀ ਸੋਚ ਹੀ ਇਹੀ ਜੀ ਆ। ਦੇਖੋ, ਅਸੀਂ ਇੱਥੇ ਇੰਨੇ ਕੁਛ ਗਵਾਇਆ, ਇੱਥੇ ਬਹੁਤ ਕੁਛ ਗਵਾਇਆ, ਬਹੁਤ ਵੱਡਾ ਸਾਡਾ ਨੁਕਸਾਨ ਹੋਇਆ। ਜਿਹੜੇ ਸਾਡੇ ਕਿਸਾਨ ਵੀਰਾਂ ਦੀਆਂ, ਮਜ਼ਦੂਰਾਂ ਦੀਆਂ ਜਾਨਾਂ ਗਈਆਂ ਨੇ, ਉਹਨਾਂ ਦੇ ਜਿਹੜੀ ਕੁਰਬਾਨੀ ਉਹ ਰੰਗ ਲੈ ਕੇ ਆਈ ਆ। ਇਹ ਐਵੇਂ ਥੋੜ੍ਹਾ ਲੜਿਆ ਗਿਆ, ਇਹਨਾਂ ਦੇ ਕਹਿਣ ਦੇ ਨਾਲ ਆਏ ਹੋ ਗਿਆ, ਜੇ ਹੋ ਗਿਆ ਕਿਸੇ ਦੇ ਕਹਿਣ ਦੇ ਨਾਲ।
ਇਹ ਕੁਰਬਾਨੀਆਂ ਹੋਈਆਂ ਨੇ, ਇੱਥੇ ਜੇਲ੍ਹਾਂ ਹੋਈਆਂ ਨੇ, ਇੱਥੇ ਪਰਚੇ ਦਰਜ ਹੋਏ ਨੇ, ਇੱਥੇ ਜਾਨਾਂ ਗਈਆਂ ਨੇ ਬਹੁਤ, ਤਾਂ ਇਹ ਕਿਤੇ ਮੋਰਚੇ ਨੂੰ ਬੂਰ ਪਿਆ, ਤਾਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਦ੍ਰਿੜ ਵਿਸ਼ਵਾਸ ਭਰੋਸੇ ਦੇ ਨਾਲ ਜਿੱਤਾ ਗਿਆ। ਦੇਖੋ ਇੱਥੇ ਮੋਰਚੇ ਲਾਉਣ ਵਾਲਿਆਂ ਨੇ ਵੀ ਢਾਰ ਨਹੀਂ ਲਾਉਣ ਵਾਲਿਆਂ ਨੇ, ਸਰਕਾਰ ਨੇ ਵੀ ਬਹੁਤ ਵੱਡੀਆਂ ਜਦੋਂ ਇੱਥੇ ਹਮਲੇ ਕਰਵਾਏ ਨੇ ਕਿਸੇ ਨਾ ਕਿਸੇ ਰੂਪ। ਸਭ ਤੋਂ ਵੱਡਾ ਹਮਲਾ ਇੱਥੇ ਜਿਹੜਾ ਹੋਇਆ ਉਹ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਤੀ ਹੋਇਆ, ਜੋ ਉੱਥੇ ਬਾਣੀ ਸੀ ਸਰਬਲੋ ਗ੍ਰੰਥ ਚੱਕਿਆ ਗਿਆ, ਜਦੋਂ ਉਹ ਬੇਅਦਬੀ ਕੀਤੀ ਗਈ, ਉਹ ਚੱਕ ਕੇ ਦੁਸ਼ਟ ਵੱਲੋਂ ਫਿਰ ਤੁਰਤ ਸਿੰਘਾਂ ਨੂੰ ਸੋਧਾ ਲਾਇਆ। ਸਭ ਤੋਂ ਵੱਡਾ ਉਹ ਹਮਲਾ ਸੀ। ਉਹ ਕਿਤੇ ਨਾ ਕਿਤੇ ਦੇਖੋ ਉੱਥੇ ਜੱਟ ਵਰਸਜ ਜਿਹੜਾ ਸੀਗਾ ਆਪਣੇ ਦਲਿਤ ਦਾ ਰੌਲਾ ਵੀ ਪਾਉਣ ਦੀ ਕੋਸ਼ਿਸ਼ ਕੀਤੀ, ਉਹ ਵੀ ਉਹਨੂੰ ਪਤਾ ਫਿਰ ਸਾਰਾ ਕੁਝ ਦੱਸਿਆ। ਉਹ ਜਾਣੀ ਕੋਈ ਵੀ ਸਰਕਾਰ ਦੀ ਚਾਲ ਇੱਥੇ ਚੱਲੀ ਨਹੀਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਇੱਥੇ ਪ੍ਰਕਾਸ਼ ਸੀਗੇ, ਆਪ ਗੁਰੂ ਸਾਹਿਬ ਇਹਦੀ ਅਗਵਾਈ ਮੋਰਚੇ ਦੀ ਕਰ ਰਹੇ ਸੀਗੇ। ਤਾਂ ਬਾਬਾ ਜੀ ਇੱਕ ਇੱਥੇ ਸਵਾਲ ਹੈ ਕਿ ਤੁਸੀਂ ਜਿਹੜਾ ਇੱਕ ਸ਼ਹੀਦਾਂ ਦੀ ਯਾਦਗਾਰ, ਜਿਹੜੇ 700 ਤੋਂ ਜ਼ਿਆਦਾ ਜਿਹੜੇ ਕਿਸਾਨ ਆ ਇੱਥੇ ਸ਼ਹੀਦ ਹੋਏ, ਉਹਨਾਂ ਦਾ ਸਮਾਰਕ ਬਣਾਉਣ ਦੀ ਇੱਥੇ ਗੱਲ ਕਹੀ ਆ, ਉਹ ਸਮਾਰਕ ਕਿਸ ਤਰੀਕੇ ਨਾਲ ਬਣਾਇਆ ਜਾਊਗਾ, ਕਿੱਥੇ ਬਣਾਇਆ ਜਾਊਗਾ, ਉਹਦੇ ਵਿੱਚ ਕਿਸ ਤਰ੍ਹਾਂ ਦੀ ਚੀਜ਼ ਆ ਜਿਹੜੀ ਉਹ ਦੇਖੋ ਇੱਕ ਦੋ ਬੰਦੇ ਇੱਥੇ ਮੈਂ ਸਟੇਜ ਤੇ ਬੋਲ ਕੇ ਵੀ ਗਏ ਸੀਗੇ ਵੀ ਜਦੋਂ ਇਹ ਮੋਰਚਾ ਸਮਾਪਤੀ ਹੋਊਗੀ ਅਸੀਂ ਜਗ੍ਹਾ ਦੇਵਾਂਗੇ ਜੀ, ਅਸੀਂ ਉਹਨਾਂ ਨੂੰ, ਸਾਨੂੰ ਉਹਨਾਂ ਨੂੰ ਪਤਾ ਨਹੀਂ ਹੈਗਾ, ਅਸੀਂ ਉਹਨਾਂ ਨੂੰ ਮਿਲਾਂਗੇ। ਦੇਖੋ ਇਹ ਐਡਾ ਵੱਡਾ ਮੋਰਚਾ 1 ਸਾਲ ਚੱਲਿਆ, ਇਹ ਇੱਕ ਵਰਲਡ ਦਾ ਮੋਰਚਾ ਹੋ ਗਿਆ। ਇਹ ਪੂਰੇ ਇਤਿਹਾਸ ਦੁਨੀਆ ਦੇ ਵਿੱਚ ਐਡਾ ਮੋਰਚਾ ਕਦੇ ਲੱਗਿਆ ਨਹੀਂ ਹੈਗਾ, ਇੰਨਾ ਲੰਮਾ ਚੱਲਣਾ, ਪੂਰੀ ਸਾਹ ਦੇ ਨਾਲ, ਦ੍ਰਿੜਤਾ, ਵਿਸ਼ਵਾਸ ਦੇ ਨਾਲ ਇਹ ਮੋਰਚਾ ਜਿਹੜਾ ਜਿੱਤਿਆ ਗਿਆ ਹੈਗਾ। ਜਿੰਨੀਆਂ ਇੱਥੇ ਕੁਰਬਾਨੀਆਂ ਹੋਈਆਂ ਨੇ, ਜਿੰਨੇ ਅਸੀਂ ਦੁੱਖ ਦੇਖੇ ਨੇ, ਆਪਦੇ ਪਿੰਡੇ ਤੇ ਹੰਡੀ ਹੰਡਾਇਆ। ਬਹੁਤੇ ਜਿਹੜੇ ਆਗੂ ਸੀ ਉਹ ਤਾਂ ਇੱਥੇ ਏਸੀਆਂ ਦੇ ਕਮਰਿਆਂ, ਲਗਰਜੀ ਕਮਰੇ 'ਚ ਜਾ ਕੇ ਪੈ ਜਾਂਦੇ ਸੀ, ਜਿਨ੍ਹਾਂ ਨੇ ਇੱਥੇ ਪੈ ਕੇ ਦੇਖੇ ਨਹੀਂ ਉਹ ਤਾਂ ਗੱਲਾਂ ਕਰਨ ਵਾਲੇ ਸੀ, ਆਏ ਆ ਢਿਮਕਾ ਫਲਾਨਾ। ਜਿਹੜਾ ਇੱਥੇ ਜਿਹਨੇ ਬੈਠੇ ਆ ਉਹਨੂੰ ਪਤਾ ਵੀ ਇਹ ਕਿਵੇਂ ਇੱਥੇ ਮੋਰਚਾ ਇਹ ਸਰ ਹੋਇਆ, ਕਿਵੇਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ। ਤੇ ਦੇਖੋ ਉਹ ਫਿਰ ਜਿਹੜੀ ਉਹਨਾਂ ਦੀ ਯਾਦ ਵੀ ਇੱਕ ਵਧੀਆ, ਦੇਖੋ ਜਦੋਂ ਇੱਥੇ ਰੋਡ ਆ, ਹੈਵੀ ਰੋਡ ਆ, ਜਦੋਂ ਕੋਈ ਵੀ ਇੱਥੇ ਆਵੇ ਜਾਵੇ ਉਹਨੂੰ ਪਤਾ ਲੱਗੇ ਇੱਥੇ ਮੋਰਚਾ ਇਸੇ ਜਗ੍ਹਾ ਤੇ ਲੱਗਿਆ ਸੀ। ਜਦੋਂ ਕਿਤੇ ਮੋਰਚੇ ਲੜੇ ਜਾਂਦੇ ਨੇ ਫਿਰ ਉਸ ਢੁਕਵੀਆਂ ਯਾਦਗਾਰਾਂ ਬਣਾਈਆਂ ਜਾਂਦੀਆਂ ਨੇ। ਪਹਿਲਾ ਮੋਰਚਾ ਲੱਗਿਆ ਜਦੋਂ ਗੁਰੂ ਸਾਹਿਬ ਨੇ ਆਪਣੇ ਜੰਗਾਂ ਯੁੱਧਾਂ ਦੇ ਨਿਹੰਗ ਸਿੰਘ ਫੌਜਾਂ ਲੜੇ। ਘੱਲੂਘਾਰਾ ਜਿਹੜਾ ਮੋਰਚਾ ਹੋਇਆ ਅਬਦਾਲੀ ਨੂੰ ਭਜਾਇਆ, ਉੱਥੇ 35,000 ਸਿੰਘ ਸੀ, ਉੱਥੇ ਵੀ ਸਮਾਰਕ ਸਰਕਾਰ ਵੱਲੋਂ ਬਣਾਇਆ ਗਿਆ ਨਾ। ਚੱਪਲੜੀ ਦੇ ਵਿੱਚ ਬੰਦਾ ਬਹਾਦਰ ਨੇ ਮੋਰਚਾ ਲੱਗਿਆ, ਉੱਥੇ ਸਮਾਰਕ ਬਣਾਏ ਗਏ ਨੇ। ਜਿੱਥੇ ਜਿੱਥੇ ਵੀ ਕੋਈ ਅੰਦੋਲਨ ਹੋਇਆ, ਜਿੱਥੇ ਜਿੱਥੇ ਵੀ ਉੱਥੇ ਉਹ ਸਮਾਰਕ ਬਣਾ ਦਿਓ ਸ਼ਹੀਦਾਂ ਦੀ ਯਾਦ ਦੇ ਵਿੱਚ। ਇੱਥੇ ਵੀ ਅਸੀਂ ਕਹਿੰਦੇ ਹਾਂ ਵੀ ਇੱਕ ਸਮਾਰਕ ਬਣਨਾ ਚਾਹੀਦਾ, ਇੱਕ ਉਹਨਾਂ ਦੀ ਇੱਕ ਉੱਥੇ ਅਜਾਇਬ ਘਰ ਵੀ ਉਸਰਨਾ ਚਾਹੀਦਾ, ਜਿੱਥੇ ਉਹ ਆਪਣੇ ਉਹਨਾਂ ਦੀਆਂ ਤਸਵੀਰਾਂ ਲਾਈ ਜਾਣ, ਜਿਹੜੇ ਇੱਥੇ ਸ਼ਹੀਦ ਹੋਏ ਨੇ, ਬੀਬੀਆਂ ਹੋਈਆਂ ਨੇ, ਜਾਂ ਨੌਜਵਾਨ ਜਾਂ ਬਜ਼ੁਰਗ ਕਿਸਾਨ ਜਿਹੜੇ ਇੱਥੇ ਦਰੜ ਕੇ ਮਾਰੇ ਗਏ ਨੇ, ਗੋਲੀ ਨਾਲ ਮਾਰੇ ਗਏ ਨੇ, ਉਹਨਾਂ ਸਾਰਿਆਂ ਦੀਆਂ ਤਸਵੀਰਾਂ ਉਸ ਦੇ ਵਿੱਚ ਲੱਗਣੀਆਂ ਚਾਹੀਦੀਆਂ ਨੇ। ਤੇ ਸਾਰਾ ਇੱਥੇ ਅਜਾਇਬ ਘਰ ਜੋ ਵੀ ਇੱਥੇ ਜਿਵੇਂ ਹਮਲੇ ਹੁੰਦੇ ਰਹੇ ਨੇ ਸਾਰੀ ਜੀ ਉਹ ਜਿੰਨੇ ਵੀ ਉਹ ਜਿਹੜੇ ਦ੍ਰਿਸ਼ ਨੇ ਅਸੀਂ ਸਾਲ ਭਰ ਦੇ, ਉਹ ਅਸੀਂ ਹੁਣ ਜਿਵੇਂ ਜਾਣਾ ਇੱਥੇ ਸਾਰਾ ਦਿਖਾਵਾਂਗੇ, ਉਹ ਵੀ ਉੱਥੇ ਸਾਰਾ ਅਸੀਂ ਕਰ ਰਹੇ ਹਾਂ। ਇਹ ਸਾਰਾ ਜਿਹੜਾ ਕਾਰਜ ਹੈ ਨਿਹੰਗ ਸਿੰਘ ਜਥੇਬੰਦੀ ਵੱਲੋਂ ਕੀਤਾ ਜਾਏਗਾ ਜਾਂ ਹੋਰ ਵੀ ਤੁਸੀਂ? ਦੇਖੋ ਅਸੀਂ ਸਾਰਿਆਂ ਦਾ ਸਹਿਯੋਗ ਲੈ ਰਹੇ ਹਾਂ, ਅਸੀਂ ਪੰਥ ਦਾ ਸਾਰਿਆਂ ਨੂੰ ਅਪੀਲਾਂ ਕਰ ਰਹੇ ਹਾਂ, ਸਾਰਿਆਂ ਨੂੰ ਕਹਿ ਰਹੇ ਹਾਂ, ਇਹ ਸਾਰੇ ਦੀ ਫਰਜ਼ ਸਾਰਿਆਂ ਦਾ ਬਣਦਾ। ਇੱਥੇ ਇੱਕ ਸ਼ਹੀਦਾਂ ਦੀ ਯਾਦਗਾਰ ਉਸਾਰੀ ਜਾਵੇ ਇੱਥੇ ਗੁਰਦੁਆਰਾ ਸਾਹਿਬ। ਮੈਂ ਤਾਂ ਕਹਿਣਾ ਹੁਣ ਜੇ ਇਕੱਲਾ ਆਪਾਂ ਸਮਾਰਕ ਬਣਾਤਾ ਜਾਂ ਉਹਨਾਂ ਦਾ ਅਜਾਇਬ ਘਰ ਬਣਾਤਾ, ਲੋਕਾਂ ਨੇ ਦੇਖਣ ਆਉਣਾ। ਜੇ ਇੱਥੇ ਪ੍ਰਸਾਦਾ ਪਾਣੀ ਨਾ ਚੱਲਿਆ, ਆਉਣ ਵਾਲੇ ਜਿਹੜਾ ਕੋਈ ਗੈਸਟ ਆਉਣਾ ਜਾਂ ਦੇਖਣ ਵਾਸਤੇ ਲੋਕਾਂ ਨੇ ਆਉਣਾ, ਉਹ ਉੱਥੇ ਚਾਹ ਪਾਣੀ ਨਾ ਪੀ ਸਕਿਆ, ਉੱਥੇ ਪ੍ਰਸਾਦਾ ਨਾ ਮਿਲਿਆ, ਫਿਰ ਉਹ ਇਕੱਲਾ ਸਮਾਰਕ ਵੀ ਕਰੂਗਾ ਕਿ ਆਪਾਂ ਦੇਖਦੇ ਹੀ ਹਾਂ ਭੁੱਖੇ ਮਰਦਾ ਚਲਿਆ ਗਿਆ। ਜੇ ਅਸੀਂ ਨਾਲ ਹੀ ਗੁਰਦੁਆਰਾ ਸਾਹਿਬ ਹੋਵੇ, ਉੱਥੇ ਲੰਗਰ ਗੁਰੂ ਕਾ ਚੱਲੇ, ਜਿੱਥੇ ਆਉਣ ਵਾਲਾ ਕੋਈ ਵੀ ਯਾਤਰੀ ਉੱਥੇ ਰਾਤ ਵੀ ਠਹਿਰ ਸਕਦਾ, ਉਹ ਉੱਥੇ ਆਉਣ ਵਾਲੇ ਉਹਨੂੰ ਚਾਹ ਵੀ ਪ੍ਰਸਾਦਾ ਵੀ ਮਿਲਣਾ ਚਾਹੀਦਾ, ਫਿਰ ਗੱਲ ਬਣਦੀ ਆ। ਜਦੋਂ ਕਰਨ ਦੇ ਸੰਗਤਾਂ ਨੂੰ ਕੀ ਲੱਗਦਾ, ਜਿੱਥੇ ਇੱਥੇ ਅਸੀਂ ਅਰਬਾਂ ਕਰੋੜਾਂ ਅਰਬਾਂ ਦੇ ਹਿਸਾਬ ਨਾਲ ਇੱਥੇ ਜਿਹੜਾ ਸੰਗਤਾਂ ਨੇ ਜਿਹੜਾ ਉਹ ਆਪਦਾ ਪੈਸਾ ਖਰਚਿਆ, ਤੇ ਹੁਣ ਵੀ ਇਹ ਕੋਈ ਬਾਹਲੀ ਵੱਡੀ ਗੱਲ ਨਹੀਂ ਸੰਗਤਾਂ ਨੂੰ, ਤੇ ਠੀਕ ਆ ਨਾ, ਕਿਸਾਨਾਂ ਕੋਲੇ ਫੰਡ ਪਿਆ ਉਹ ਵੀ ਲਾ ਦੇਣਗੇ। ਚਲੋ ਦੇਖੋ ਇਸ ਤਾਂ ਅਪੀਲ ਕਰਾਂਗੇ ਸੰਗਤਾਂ ਦੇ ਸਹਿਯੋਗ ਨਾਲ। ਹੁਣ ਕੋਈ ਅਸੀਂ ਕੋਈ ਵੱਡੇ ਧਨਾੜ ਤਾਂ ਹੈ ਨਹੀਂ, ਜਾਂ ਸਾਡੇ ਕੋਲ ਕੋਈ ਜ਼ਮੀਨ ਜਾਇਦਾਦ ਆ, ਜਾਂ ਅਸੀਂ ਅਰਬਾਂ ਦੇ ਮਾਲਕ ਹਾਂ। ਅਸੀਂ ਪਹਿਲ ਕਦਮ ਪੰਥ ਵੱਲੋਂ ਇਹ ਉਸਾਰੀ ਕੀਤੀ ਜਾਊਗੀ, ਸੰਗਤ ਸਾਡਾ ਸਹਿਯੋਗ ਦੇਵੇ। ਅਸੀਂ ਇੱਕ ਉਹਨਾਂ ਦੇ ਇੱਥੇ ਜੰਗੀ ਸਮਾਰਕ ਜਿਹੜਾ ਯਾਦਗਾਰ ਬਣਾਉਣਾ ਚਾਹੁੰਦੇ, ਬਣਨੀ ਚਾਹੀਦੀ ਆ ਰਹਿੰਦੀ ਦੁਨੀਆ ਤੱਕ, ਜਦ ਤੱਕ ਇਹ ਦੁਨੀਆ ਰਹੂਗੀ। ਉਹਨਾਂ ਨੂੰ ਵੀ ਸ਼ਹੀਦਾਂ ਨੂੰ ਯਾਦ ਕੀਤਾ ਵੀ ਇੱਥੇ ਜਿਹੜਾ ਮੋਰਚਾ ਲੱਗਿਆ, ਬਾਹਰਲੀਆਂ ਕੰਟਰੀਆਂ ਦੇ ਵਿੱਚੋਂ ਲੋਕਾਂ ਨੇ ਆਉਣਾ, ਅੰਗਰੇਜ਼ ਵੀ ਆਉਣਗੇ, ਹੋਰ ਜਿੰਨਾ ਜਿਹੜਾ ਕੋਈ ਆ ਕੇ ਦੇਖ ਸਕਦਾ, ਸਭ ਰਹਿੰਦੀ ਦੁਨੀਆ ਤੱਕ ਇਹਦੀ ਯਾਦ ਰਹਿਣੀ ਆ, ਤੇ ਸਾਰਿਆਂ ਦਾ ਇਹ ਨਾਂ ਰਹਿਣਾ। ਇਸ ਕਰਕੇ ਅਸੀਂ ਇੱਥੇ ਇੱਕ ਯਾਦਗਾਰ ਢੁਕਵੀਂ ਮਨਾਉਣਾ ਚਾਹੁੰਦੇ ਹਾਂ ਜੀ। ਬਹੁਤ ਬਹੁਤ ਧੰਨਵਾਦ ਬਾਬਾ ਜੀ। ਜਿਹੜੇ ਬਿੱਲ ਦੂਜੇ ਨੇ ਉਹ ਵੀ ਸਾਰੇ ਹੈ ਨੇ, ਹੁਣ ਐਂ ਤਾਂ ਮੰਗਾਂ ਤਾਂ ਬਹੁਤ ਨੇ ਸਾਡੀਆਂ ਪੰਜਾਬ ਦੀਆਂ। ਅਸੀਂ ਕਹਿੰਦੇ ਬੰਦੀ ਸਿੰਘ ਵੀ ਸਾਡੇ ਰਿਹਾ ਹੋਣੇ ਚਾਹੀਦੇ ਨੇ। ਇੱਕ ਗੁਰੂ ਸਾਹਿਬ ਦੀ ਬੇਅਦਬੀ ਹੋਈ ਆ,
ਉਹ ਤੇ ਇੱਕ ਕਾਨੂੰਨ ਬਣਨਾ ਚਾਹੀਦਾ। ਹੁਣ ਸਾਡੇ ਇੱਥੇ ਨਿਹੰਗ ਸਿੰਘਾਂ ਨੇ ਬੰਦਾ ਸੋਧਿਆ, ਹਾਂਜੀ ਉਹ ਗੁਰੂ ਸਾਹਿਬ ਦੇ ਹੱਥ ਪਾਇਆ, ਮਤਲਬ ਤਾਂ ਸੋਧੇ। ਸਾਡਾ ਕਿਹੜਾ ਉਹਨਾਂ ਨਾਲ ਦੁਸ਼ਮਣੀ ਸੀ। ਤੇ ਜਦੋਂ ਸਾਡਾ ਉਹਨਾਂ ਨਾਲ ਕੋਈ ਮਕਸਦ ਵੀ, ਫਿਰ ਪੰਚਾਇਤ ਬੈਠਣ ਦਾ ਉੱਥੇ, ਫਿਰ ਉਹਨਾਂ ਨਾਲ ਮੀਟਿੰਗਾਂ ਦਾ ਜਦੋਂ ਉਹਨਾਂ ਨੇ ਕਹੇ ਗੱਲ ਤਾਂ ਇਹ ਵੀ ਤੁਸੀਂ ਸਰਕਾਰ ਨੇ ਕਾਨੂੰਨ ਬਣਾਏ ਨੇ, ਸਰਕਾਰ ਰੱਦ ਕਰੇ। ਉਹ ਸਰਕਾਰ ਨੇ ਰੱਦ ਕਰ ਦਿੱਤੇ, ਇਹਦੇ ਵਿੱਚ ਵੱਡੀ ਗੱਲ ਕਿਹੜੀ ਆ? ਉਹ ਹੋ ਗਿਆ ਰੱਦ। ਤੇ ਜਿਹੜੀ ਪਾਰਲੀਮੈਂਟ ਦੀ ਤਾਂ ਹੁਣ ਇਹਨਾਂ ਨੇ ਦੇਖਣਾ ਵੀ ਉੱਥੇ ਟਰੈਕਟਰ ਮਾਰਚ ਕਰਨਾ ਜਾਂ ਨਾ ਕਰਨਾ, ਇਹ ਇਹਨਾਂ ਦਾ ਪ੍ਰੋਗਰਾਮ। ਅਸੀਂ ਨਹੀਂ ਕਿਤੇ ਟਰੈਕਟਰ ਮਾਰ ਜਾਣਾ। ਸਾਡੇ ਦਾ ਘੋੜਾ ਮਾਰਚ ਹੁੰਦਾ, ਘੋੜਿਆਂ ਦਾ ਜਾਂਦੇ ਆ। ਇਹ ਹੱਕ ਤੇ ਸੱਚ ਦਾ ਮੋਰਚਾ ਸੀ, ਇਹ ਕਿਸੇ ਵਿਸ਼ੇਸ਼ ਜਥੇਬੰਦੀ ਨੂੰ ਨਹੀਂ ਗਿਆ। ਮੋਰਚਾ ਫਤਿਹ ਹੋ ਚੁੱਕਿਆ ਜੀ। ਕਿਹਾ ਜਾਂਦਾ ਕਿ 3 ਬਿੱਲ ਆ ਜਿਹੜੇ ਉਹ ਤਿੰਨ ਕਾਨੂੰਨ ਰੱਦ ਕਰ ਦਿੱਤੇ ਗਏ ਪ੍ਰਧਾਨ ਮੰਤਰੀ ਵੱਲੋਂ। ਸੰਯੁਕਤ ਮੋਰਚਾ ਅਤੇ ਜਥੇਬੰਦੀਆਂ ਇਹ ਕਹਿ ਰਹੀਆਂ ਕਿ ਹਾਲੇ ਜਿੰਨਾ ਚਿਰ ਜਿਹੜੇ 2 ਬਿੱਲ ਹੈ, ਪਰਾਲੀ ਵਾਲਾ ਤੇ ਬਿਜਲੀ ਵਾਲਾ, ਉਹ ਰੱਦ ਨਹੀਂ ਹੁੰਦੇ, MSP ਤੇ ਗਰੰਟੀ ਨਹੀਂ ਮਿਲਦੀ ਹੁੰਦੀ, ਉਹਨਾਂ ਚਿਰ ਅਸੀਂ ਜਾਂਦੇ ਨਹੀਂ। ਤੁਹਾਡੇ ਵੱਲੋਂ ਕਿਹਾ ਗਿਆ ਕਿ ਜਦ ਸੰਸਦ ਦੇ ਵਿੱਚ ਰੱਦ ਹੋ ਗਏ ਅਸੀਂ ਵਾਪਸ ਜਾਵਾਂਗੇ, ਕੀ ਕਹਿਣਾ ਚਾਹੁੰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਇੱਥੇ 2 ਬਿੱਲਾਂ ਦੀ ਗੱਲ ਨਹੀਂ, ਇੱਥੇ 3 ਬਿੱਲਾਂ ਦੀ ਗੱਲ ਹੋਈ ਸੀ। ਹਾਂਜੀ ਅਸੀਂ ਪਹਿਲਾਂ ਤੋਂ ਹੀ ਮੇਰੀਆਂ ਸਪੀਚਾਂ ਕੱਢ ਕੇ ਦੇਖ ਲਓ ਤੁਸੀਂ। ਠੀਕ ਹੈ ਜੀ। ਜਦੋਂ ਵੀ ਕੋਈ ਗੱਲ ਅਸੀਂ ਸਟੇਜ ਤੇ ਬੋਲੇ, ਇਹੀ ਕਹੀਏ ਵੀ 3 ਬਿੱਲ ਕਾਨੂੰਨ ਜਦੋਂ ਰੱਦ ਹੋਣਗੇ ਉਹਨਾਂ ਚਿਰ ਖਾਲਸਾ ਪੰਥ ਡਟਿਆ ਬੈਠਾ ਰਹੂ। ਠੀਕ ਹੈ ਜੀ। ਉਹ ਬਿੱਲ ਰੱਦ ਹੋ ਗਏ। ਇੱਕ MSP ਦਾ ਰੌਲਾ ਪੰਜਾਬ ਹਰਿਆਣਾ ਦੀ ਚੱਲਦੀ ਹੈ। ਹਾਂਜੀ ਤੇ ਜਿਹੜੀ ਉਹਨਾਂ ਨੇ ਕਹਿਦਾ ਵੀ ਅਸੀਂ MSP ਤੇ ਵੀ ਕਹੀ ਦਿੱਤਾ ਉਹਨਾਂ ਨੇ ਕੱਲ ਵੀ ਅਸੀਂ ਕਮੇਟੀ ਬਣਾਵਾਂਗੇ, ਉਹਦੀ ਵੀ ਕਰਾਂਗੇ। ਤੇ ਜਿਹੜੇ ਬਿੱਲ ਦੂਜੇ ਨੇ ਉਹ ਵੀ ਸਾਰੇ ਹੈ। ਤੇ ਹੁਣ ਐਂ ਤਾਂ ਮੰਗਾਂ ਤਾਂ ਬਹੁਤ ਨੇ ਸਾਡੀਆਂ ਪੰਜਾਬ ਦੀਆਂ। ਹਾਂਜੀ ਅਸੀਂ ਕਹਿੰਦੇ ਬੰਦੀ ਸਿੰਘ ਵੀ ਸਾਡੇ ਰਿਹਾ ਹੋਣੇ ਚਾਹੀਦੇ ਨੇ। ਹਾਂਜੀ ਇੱਕ ਗੁਰੂ ਸਾਹਿਬ ਦੀ ਬੇਅਦਬੀ ਹੋਈ ਆ, ਉਹ ਤੇ ਇੱਕ ਕਾਨੂੰਨ ਬਣਨਾ ਚਾਹੀਦਾ। ਹੁਣ ਸਾਡੇ ਇੱਥੇ ਨਿਹੰਗ ਸਿੰਘਾਂ ਨੇ ਬੰਦਾ ਸੋਧਿਆ, ਹਾਂਜੀ ਉਹ ਗੁਰੂ ਸਾਹਿਬ ਦੇ ਹੱਥ ਪਾਇਆ, ਮਤਲਬ ਤਾਂ ਸੋਧੇ। ਸਾਡਾ ਕਿਹੜਾ ਉਹਨਾਂ ਨਾਲ ਦੁਸ਼ਮਣੀ ਸੀ। ਜੇ ਸਰਕਾਰ ਕਰਨੀ ਕੋਈ ਚੰਗਾ, ਉਹਦੇ ਉੱਤੇ ਇੱਕ ਕਾਨੂੰਨ ਬਣੇ। ਦੇਖੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਹਿੰਦੂਆਂ ਦਾ ਗੀਤਾ, ਰਮਾਇਣ ਆ, ਮੁਸਲਮਾਨਾਂ ਦੀ ਕੁਰਾਨ ਆ, ਬਾਈਬਲ ਆ, ਹਾਂਜੀ ਇਹ ਸਾਰੇ ਧਾਰਮਿਕ ਗ੍ਰੰਥ ਨੇ। ਜੇ ਕੋਈ ਬੇਅਦਬੀ ਕਰਦਾ ਉਹ 'ਤੇ ਇੱਕ ਕਾਨੂੰਨ ਬਣਨਾ ਚਾਹੀਦਾ। ਸਾਰੇ ਜਿਹੜੇ MP ਨੇ, ਜਿਹੜੇ ਲੋਕ ਸਭਾ ਦੇ ਜਾਂ ਰਾਜ ਸਭਾ ਦੇ ਜਾਂਦੇ ਨੇ ਜਾਂ ਹੋਰ, ਸਭ ਨੂੰ ਇਹ ਆਵਾਜ਼ ਉੱਥੇ ਮਤਾ ਪੇਸ਼ ਕਰਨਾ ਚਾਹੀਦਾ। ਇੱਕ ਕਾਨੂੰਨ ਬਣਾਉਣਾ ਚਾਹੀਦਾ ਵੀ ਜਿਹੜਾ ਬੇਅਦਬੀ ਕਰਦਾ ਕਿਸੇ ਵੀ ਧਾਰਮਿਕ ਗ੍ਰੰਥ ਦੀ ਆ, ਉਹਨੂੰ ਉਮਰ ਕੈਦ ਹੋਵੇ ਜਾਂ ਉਹਨੂੰ ਫਾਂਸੀ ਦੀ ਸਜ਼ਾ ਹੋਵੇ। ਘੱਟ ਤੋਂ ਘੱਟ ਉਹ ਇਹ ਬੇਅਦਬੀ ਵੱਲ ਤਾਂ ਕੋਈ ਹੀਆ ਨਾ ਕਰ ਸਕੇ। ਹਾਂਜੀ ਕੋਈ ਉਹਦੇ ਵਿੱਚ ਐਸਾ ਕਾਨੂੰਨੀ 295 ਧਾਰਾ ਲਾ ਦਿੰਦੇ ਨੇ, ਉਹਦੇ ਵਿੱਚ ਮਹੀਨੇ 2 ਮਹੀਨੇ ਦੇ ਫੜ ਕੇ ਛੱਡ ਦਿੰਦੇ ਨੇ, ਠੀਕ ਹੈ ਜੀ। ਉਹ ਬਾਹਰ ਆ ਜਾਂਦੇ ਨੇ। ਇਸ ਕਰਕੇ ਮੰਗਾਂ ਤਾਂ ਬਹੁਤ ਨੇ। ਹੋਰ ਪੰਜਾਬ ਦੇ ਪਾਣੀਆਂ ਦਾ ਵੀ ਮਸਲਾ ਗਾ ਜੀ ਬਹੁਤ ਕੁਛ ਹੈ। ਤੇ ਉਹ ਤਾਂ ਬਾਅਦ ਦੀਆਂ ਮੰਗਾਂ ਨੇ। ਜਿਹੜੀਆਂ ਮੁੱਖ ਮੰਗਾਂ ਸੀ 3 ਰੱਦ ਹੋ ਗਈਆਂ। ਜੀ ਨਹੀਂ, ਮੋਰਚਾ ਪੂਰੇ ਦੇਸ਼ ਦਾ ਸੀ ਨਾ। ਮੋਰਚਾ ਪੂਰੇ ਦੇਸ਼ ਦਾ। ਜਿਹੜੀ MSP ਆ ਬਾਕੀ ਦੇਸ਼ 'ਚ ਲਾਗੂ ਨਹੀਂ। ਕਿਸਾਨ ਜਥੇਬੰਦੀਆਂ ਇਹ ਕਹਿ ਰਹੀਆਂ ਕਿ ਅੱਜ ਜੇ ਬਾਕੀਆਂ ਨੂੰ ਛੱਡ ਕੇ ਜਾਂਦੇ ਆ ਤਾਂ ਕੱਲ੍ਹ ਨੂੰ ਪੰਜਾਬ ਤੇ ਹਰਿਆਣੇ ਤੇ ਨਾਮ ਆਊਗਾ ਕਿ ਆਪਦਾ ਤੁਹਾਡਾ ਮਤਲਬ ਹੱਲ ਹੋਗਾ, ਅਸੀਂ ਸਾਨੂੰ ਛੱਡ ਕੇ ਵਿਚਾਲੇ ਭੱਜ ਗਏ। ਤੁਹਾਨੂੰ ਦੱਸ ਦਿੱਤਾ, ਉਹਨਾਂ ਨੇ ਬੋਲ ਦਿੱਤਾ ਵੀ ਅਸੀਂ ਉਹ 'ਤੇ ਕਮੇਟੀ ਬਣਾਉਣੀ ਆ, ਸਾਰਾ ਕੁਝ ਹੋਊਗਾ। ਜਦੋਂ ਉਹਨਾਂ ਨੇ ਸਭ ਤੋਂ ਵੱਡਾ ਜਿਹੜੇ ਕਹਿੰਦੇ ਸੀ ਵੀ ਇਹ ਬਿੱਲ ਨਾਮੁਮਕਿਨ ਨੇ, ਹਾਂਜੀ ਇਹ ਰੱਦ ਹੋ ਹੀ ਨਹੀਂ ਸਕਦੇ। ਹਾਂਜੀ ਜਦੋਂ ਉਹ ਬਿੱਲ ਰੱਦ ਹੋ ਗਏ, ਹਜੇ ਸਾਡੇ ਵਿੱਚ ਕਈ ਆਗੂ ਇਹ ਕਹਿੰਦੇ ਸੀ ਵੀ ਜਿਵੇਂ ਕਹਿੰਦੇ ਮੀਟਿੰਗ ਕਰਦੇ ਨੇ। ਦੇਖੋ, ਮੈਂ ਪਹਿਲਾਂ ਤੋਂ ਮੈਂ ਕਹਿੰਦਾ ਆ ਰਿਹਾ ਵੀ ਮੀਟਿੰਗਾਂ ਉੱਥੇ ਹੁੰਦੀਆਂ ਨੇ ਜਾਂ ਬੈਠਕ, ਜੇ ਸਾਡਾ ਕਿਸੇ ਨਾਲ ਝਗੜਾ ਹੋ ਜੇ ਨਾ, ਜੇ ਤਾਂ ਅਸੀਂ ਉਹਨੂੰ ਸਜ਼ਾ ਦਿਵਾਉਣੀ ਆ, ਫਿਰ ਤਾਂ ਸਾਡੀ ਗੱਲਬਾਤ ਕਰਨ ਦਾ ਤਾਂ ਕੋਈ ਮਤਲਬ ਹੀ ਨਹੀਂ। ਆਪਦਾ ਵਕੀਲ ਅਸੀਂ ਕਢਾਂਗੇ, ਕੇਸ ਲੜਾਂਗੇ, ਉਹਨੂੰ ਜਿੰਨਾ ਚਿਰ ਕੈਦ ਨਹੀਂ ਹੋਣਾ ਚਿਰ ਟਿੱਕੇ ਨਹੀਂ ਬਹਿੰਦੇ। ਠੀਕ ਹੈ ਜੀ। ਇਹੀ ਹੁੰਦਾ ਨਾ। ਜੇ ਅਸੀਂ ਸਮਝੌਤਾ ਕਰਨਾ, ਫਿਰ ਅਸੀਂ ਅਗਲੇ ਨਾਲ ਬੈਠਣਾ ਪੈਂਦਾ। ਪੰਚਾਇਤ ਵੀ ਹੁੰਦੀ ਆ, ਹਾਂਜੀ ਉਹਦੇ ਵਿੱਚ ਕੁਛ ਉਹਨੂੰ ਕਹਿ ਜਾਂਦਾ ਵੀ ਤੂੰ ਵੀ ਭਾਈ ਢਿੱਲਾ ਹੋ, ਅਸੀਂ ਵੀ ਢਿੱਲੇ ਹੁੰਦੇ ਆ। ਹਾਂਜੀ ਜਿਹੜੇ ਵਿਚੋਲੇ ਨੂੰ ਕਹਿੰਦੇ ਤੁਸੀਂ ਵੀ ਥੋੜਾ ਜਿਹਾ ਕੁਛ ਝੁਕੋ, ਇਹ ਵੀ ਝੁਕਦੇ ਨੇ, ਤਾਂ ਹੀ ਫੇਰ ਹੀ ਉਹ ਪੰਚਾਇਤ ਬੈਠਦੀ ਆ। ਹਾਂਜੀ ਤੇ ਜਦੋਂ ਸਾਡਾ ਉਹਨਾਂ ਨਾਲ ਕੋਈ ਮਕਸਦ ਨਹੀਂ, ਫਿਰ ਪੰਚਾਇਤ ਬੈਠਣ ਦਾ ਉੱਥੇ, ਫਿਰ ਉਹਨਾਂ ਨਾਲ ਮੀਟਿੰਗਾਂ ਦਾ ਜਦੋਂ ਉਹਨਾਂ ਨੇ ਕਹੇ ਗੱਲ ਤਾਂ ਇਹ ਵੀ ਤੁਸੀਂ ਸਰਕਾਰ ਨੇ ਕਾਨੂੰਨ ਬਣਾਏ ਨੇ, ਸਰਕਾਰ ਰੱਦ ਕਰੇ। ਉਹ ਸਰਕਾਰ ਨੇ ਰੱਦ ਕਰ ਦਿੱਤੇ, ਇਹਦੇ ਵਿੱਚ ਵੱਡੀ ਗੱਲ ਕਿਹੜੀ ਆ? ਉਹ ਹੋ ਗਿਆ ਰੱਦ। ਬਾਬਾ ਜੀ, ਇੱਕ ਇੱਥੇ ਹੋਰ ਸਵਾਲ ਹੈ ਕਿ ਜਿਹੜਾ 26 ਦਾ ਜਿਹੜਾ ਮਾਰਚ ਦੀ ਗੱਲ ਕੀਤੀ ਜਾ ਰਹੀ ਹੈ, ਜਿਹੜਾ ਪਾਰਲੀਮੈਂਟ ਜਾਣ ਦੀ ਗੱਲ ਕੀਤੀ ਜਾ ਰਹੀ ਹੈ, 29 ਤਰੀਕ ਦੀ। ਸੋ ਇਸ ਮਾਰਚ ਦੇ ਸੰਬੰਧੀ ਤੁਹਾਡਾ ਕੀ ਵਿਚਾਰ ਹੈ? ਕੀ ਇਹ ਮਾਰਚ ਹੋਣਾ ਚਾਹੀਦਾ ਹੈ ਜਾਂ ਕੀ ਇਹਦੇ ਦੇਖੋ, ਬਾਰੇ? ਅਸੀਂ ਸਾਡਾ ਪਹਿਲਾਂ ਤੋਂ ਅਸੀਂ ਕਹਿੰਦੇ ਵੀ ਅਸੀਂ ਢਾਲ ਕਿਸਾਨਾਂ ਦੇ ਬਣ ਕੇ ਬੈਠੇ ਆ। ਹਜੇ 29 ਤਰੀਕ ਤੱਕ ਅਸੀਂ ਇੱਥੇ ਜਦੋਂ ਜਾਣਾ, ਅਸੀਂ ਅਖੰਡਪੁਰ ਸਾਹਿਬ ਕਰਾਵਾਂਗੇ ਤੇ ਉਸ ਤੋਂ ਬਾਅਦ ਅਸੀਂ ਚਾਲੇ ਪਾਉਣੇ ਆ। ਸੰਗਤਾਂ ਸਾਰੀਆਂ ਜਾਣਗੀਆਂ ਤਕਰੀਬਨ। ਤੇ ਜਿਹੜੀ ਪਾਰਲੀਮੈਂਟ ਦੀ ਤਾਂ ਹੁਣ ਇਹਨਾਂ ਨੇ ਦੇਖਣਾ ਵੀ ਉੱਥੇ ਟਰੈਕਟਰ ਮਾਰਚ ਕਰਨਾ ਜਾਂ ਨਾ ਕਰਨਾ, ਇਹ ਇਹਨਾਂ ਦਾ ਪ੍ਰੋਗਰਾਮ। ਅਸੀਂ ਨਹੀਂ ਕਿਤੇ ਟਰੈਕਟਰ ਮਾਰ ਜਾਣਾ। ਸਾਡੇ ਦਾ ਘੋੜਾ ਮਾਰਚ ਹੁੰਦਾ, ਘੋੜਿਆਂ ਦਾ ਜਾਂਦੇ ਆ।
ਤੇ ਇਸ ਕਰਕੇ ਅਸੀਂ ਇੱਥੇ ਬੈਠੇ ਟਿਕੇ ਦੇਖਦੇ ਹਾਂ ਸਾਰਾ ਪ੍ਰੋਗਰਾਮ ਕਿਵੇਂ ਚੱਲਦਾ, ਜਿਵੇਂ ਵੀ ਸਾਰੇ ਇਕੱਠੇ ਹੁੰਦੇ ਨੇ। ਜਿਹੜਾ ਹਾਂ ਜਿਹੜੀ ਇਸ 26 ਤਰੀਕ ਦਾ ਨਾ ਉਹ ਆਪਣੇ ਵਰ੍ਹੇਗੰਢ ਆ ਰਹੀ ਆ, ਉਹਦੇ ਵਿੱਚ ਸਾਰਿਆਂ ਨੂੰ ਸ਼ਾਮਲ ਹੋਣ ਤੇ ਖੁਸ਼ੀ ਆ। ਹੁਣ ਇਹ ਬਹੁਤ ਵੱਡੀ ਖੁਸ਼ੀ ਹੋਈ ਆ, ਇਹਦੇ ਵਿੱਚ ਸਾਰਿਆਂ ਨੂੰ ਆ ਰਹੇ ਨੇ, ਸਾਰਾ ਪੰਜਾਬ ਵੀ ਆ ਰਿਹਾ, ਸਾਰੇ ਭਾਰਤ ਦੇ ਵਿੱਚੋਂ ਬਾਹਰੋਂ ਵੀ ਤਕਰੀਬਨ ਆਈ ਜਾਂਦੇ ਲੋਕ, ਕਿਉਂ ਇਹ ਲਾਸਟ ਸਟੇਜ ਤੇ ਪਹੁੰਚਿਆ ਹੋਇਆ ਮੋਰਚਾ। ਬਿਲਕੁਲ ਜੀ। ਇਹ ਪੂਰੀ ਦੇਖੋ, ਜਿੱਥੇ ਗੁਰੂ ਨਾਨਕ ਇੱਥੇ ਕਿਸੇ ਜੇ ਕੋਈ ਕਹੇ ਵੀ ਕਿਸੇ ਕੋਈ ਆਮ ਵਿਅਕਤੀ ਵਿਸ਼ੇਸ਼ ਜਾਂ ਕੋਈ ਜਥੇਬੰਦੀ ਇਸ ਦਾ ਸੰਚਾਲਨ ਕਰ ਰਹੀ ਜਾਂ ਅਗਵਾਈ ਕਰ ਰਹੀ ਸੀ, ਨਹੀਂ, ਅਸੀਂ ਕਹਿੰਦੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸ ਦੀ ਅਗਵਾਈ ਕਰ ਰਹੇ ਸੀਗੇ। ਨਿਸ਼ਾਨ ਸਤਿਗੁਰੂ ਮਹਾਰਾਜ ਦੇ ਨਿਸ਼ਾਨਾਂ ਥੱਲੇ ਅਸੀਂ ਨੇ ਮੋਰਚਾ ਪੰਥ ਨੇ ਲੜਿਆ, ਚਲੋ ਸੰਯੁਕਤ ਮੋਰਚੇ ਸਾਰਿਆਂ ਨੇ ਸਾਂਝਾ ਲੜਿਆ। ਪਰ ਜਦੋਂ ਵੀ ਇਹਦੇ ਉੱਤੇ ਦੇਖੋ ਇੱਕ ਸਾਲ ਦੇ ਅੰਦਰ ਬਹੁਤ ਜਿਹੜੇ ਉਤਰਾਅ ਚੜ੍ਹਾਏ ਨੇ, ਜਦੋਂ ਵੀ ਕਿਤੇ ਮੋਰਚਾ ਥਿੜਕਿਆ ਉਦੋਂ ਗੁਰੂ ਸਾਹਿਬ ਨੇ ਆਪ ਕਿਰਪਾ ਕੀਤੀ ਆ। ਜਿਵੇਂ 26 ਜਨਵਰੀ ਤੋਂ ਬਾਅਦ 29 ਜਨਵਰੀ ਨੂੰ ਜਦੋਂ SARSS ਚੜ੍ਹ ਕੇ ਆਈ ਆ, ਨਿਹੰਗ ਸਿੰਘ ਜਥੇਬੰਦੀ ਨੇ ਉਹ ਪਰ ਸਟੇਜ ਤੇ ਉਹਨਾਂ ਨੇ ਹਮਲਾ ਕੀਤਾ ਵਾ, ਅਸੀਂ ਸਾਰੇ ਦਲ ਬੰਦੇ ਤੋਂ ਇਕੱਠੇ ਹੋ ਕੇ ਗਏ ਆ। ਤੇ ਇਸ ਸਟੇਜ ਤੇ ਇਹ ਬੋਲਿਆ ਗਿਆ ਸੀਗਾ ਵੀ ਸਾਡਾ ਉਸ ਸਟੇਜ ਨਾਲ ਸੰਬੰਧ ਨਹੀਂ ਹੈਗਾ ਤੇ ਉਧਰ ਕੋਈ ਜਾਵੇ ਨਾ, ਇੱਥੇ ਰੱਸੇ ਵੀ ਲਾਏ ਗਏ। ਤੇ ਅਸੀਂ ਉੱਥੇ ਜਾ ਕੇ ਉੱਥੇ ਉਹਨਾਂ ਦੀ ਜਿਹੜੀ ਰੋਕਥਾਮ ਉੱਥੇ RSS ਨੂੰ ਰੋਕਿਆ, ਉਹਨਾਂ ਨੂੰ ਕੁੱਟਮਾਰ ਵੀ ਕੀਤੀ, ਸਾਰਾ ਕੁਝ ਹੋਇਆ। ਉਸੇ ਕਿਸਾਨ ਵੀ ਸਾਡੇ ਜ਼ਖਮੀ ਕੀਤੇ ਸਾਡੇ ਜਾਣ ਤੋਂ ਪਹਿਲਾਂ, ਉਹਨਾਂ ਨੇ ਸਾਰਾ ਕੁਝ ਕੀਤਾ ਵਾ। ਤੇ ਉਦੋਂ ਫਿਰ ਉਸ ਟਾਈਮ ਜਿਹੜਾ ਮੋਰਚਾ ਦੁਬਾਰਾ ਜਦੋਂ ਚਲੇ ਗਏ ਸੀ ਲੋਕ 26 ਜਨਵਰੀ ਨੂੰ ਇਸ ਸਟੇਜ ਤੋਂ ਉਦੋਂ ਬਹੁਤ ਕੁਝ ਕਰਿਆ ਗਿਆ। ਚਲੋ ਆਪ ਜੀ ਨੂੰ ਪਤਾ ਹੀ ਹੈ ਸਾਰਾ ਕੁਝ ਜੀ ਜੀ। ਤੇ ਉਤਰਾਅ ਚੜ੍ਹਾਏ ਉਹ ਫਿਰ ਨਿਹੰਗ ਸਿੰਘਾਂ ਨੇ ਜਦੋਂ ਇਹ ਕਰਿਆ, ਫਿਰ ਦੁਬਾਰਾ ਇੱਕ ਮੋਰਚੇ ਜਾਨ ਪਈ। ਇਹ ਸਿੰਘੂ ਬਾਰਡਰ ਦੀ ਆ, ਟਿਕਰੀ ਬਾਰਡਰ ਦੇ ਉੱਤੇ ਉਸੇ ਦਿਨ ਜਿਹੜਾ ਜਦੋਂ ਪੁਲਿਸ ਨੇ ਹਮਲਾ ਕਰਿਆ, ਜਗਸੀਰ ਬਾਬਾ ਜੱਗੀ ਪੰਧੇਰ ਉਹਨੇ ਮੁੜ ਉਹਦੀ ਪੱਗ ਲੈ ਗਈ ਸੀ, ਉਹਨੇ ਚੱਕਣ ਗਿਆ, ਉਹਨੇ ਪੂਰੀ ਜੋਸ਼ ਦੇ ਨਾਲ ਵੀ ਹਮ ਡਰਨ ਵਾਲੀ ਕੌਮ ਨਹੀਂ ਹੈ, ਉਹਨੇ ਇੱਕ ਮੁੜ ਦੁਬਾਰਾ ਫਿਰ ਮੋਰਚੇ ਦੇ ਉੱਥੇ ਜਾਨ ਪਾਈ। ਤੇ ਗਾਜੀਪੁਰ ਬਾਰਡਰ ਤੇ ਟਕੈਤ ਸਾਹਿਬ ਰੋਏ, ਉਹਨਾਂ ਦਾ ਰੋਣਾ ਤੇ ਮੁੜ ਇਹ ਮੋਰਚਾ ਪੈਰਾਂ ਤੇ ਖੜਾ ਹੋਇਆ। ਇੱਕੋ ਦਿਨ ਦੀਆਂ ਘਟਨਾਵਾਂ ਨੇ ਸਾਰੀਆਂ, ਨਹੀਂ ਦਾਮਾਂ ਡੋਲ ਹੋ ਗਿਆ ਸੀ। ਸਾਡੇ ਕਿਸਾਨ ਆਗੂਆਂ ਦੀ ਬਦੌਲਤ ਖਿੰਡ ਗਿਆ ਸੀ ਮੋਰਚਾ, ਸਭ ਚਲੇ ਗਏ ਸੀਗੇ। ਇਹੋ ਜਿਹੇ ਉਤਰਾਅ ਚੜ੍ਹਾਏ ਫਿਰ ਬਹੁਤ, ਜਦੋਂ ਕਿਤੇ ਖਿੰਡਿਆ ਗੁਰੂ ਸਾਹਿਬ ਨੇ ਆਪ ਹੱਥ ਦੇ ਕੇ ਉਦੋਂ ਦੁੱਗਣਾ ਹੋ ਕੇ ਮੋਰਚੇ ਨੂੰ ਕਾਮਯਾਬ ਕੀਤਾ। ਇਹ ਸਾਰੇ ਦੇਖੋ, ਇਹ ਹੱਕ ਤੇ ਸੱਚ ਦਾ ਮੋਰਚਾ ਲੱਗਿਆ ਹੋਇਆ ਸੀ, ਤਾਂ ਹੀ ਗੁਰੂ ਦੀ ਇੱਥੇ ਕਿਰਪਾ ਵਰਤਦੀ ਰਹੀ ਹੈ ਨਾ। ਜਿੱਥੇ ਸਾਰੇ ਧਰਮਾਂ ਦਾ ਇਹ ਮੋਰਚਾ ਸੀਗਾ, ਇੱਥੇ ਮੁਸਲਮਾਨ ਧਰਮ ਵੀ ਆਇਆ, ਇੱਥੇ ਹਿੰਦੂ ਧਰਮ ਵੀ ਆਇਆ, ਇੱਥੇ ਈਸਾਈ ਵੀ ਆਏ, ਇੱਥੇ ਬੋਧੀ ਵੀ ਆਏ, ਇੱਥੇ ਲਿੰਗਾਇਤ ਵੀ ਆਏ, ਇੱਥੇ ਜੈਨੀ ਵੀ ਆਏ, ਸਾਰਿਆਂ ਨੇ ਇੱਥੇ ਆ ਕੇ ਸਮਰਥਨ ਕੀਤਾ। ਬਾਕੀ ਕਿਸਾਨਾਂ ਨੇ ਸਾਰਿਆਂ ਨੇ ਪੰਜਾਬ ਦੇ ਉੱਠਿਆ, ਪੰਜਾਬ ਤੋਂ ਤੁਰਿਆ ਕਾਫਲਾ, ਹਰਿਆਣੇ ਨੇ ਉਦੋਂ ਵੱਧ ਸਹਿਯੋਗ ਦਿੱਤਾ, ਯੂਪੀ ਨੇ ਜ਼ਿਆਦਾ ਦਿੱਤਾ, ਹਰਿਆਣੇ ਉਹ ਦੂਜੇ ਹੋਰ ਸਟੇਜਾਂ ਨੇ, ਸਾਰਿਆਂ ਨੇ ਭਾਰਤ ਦੇ ਲੋਕਾਂ ਨੇ ਤਕਰੀਬਨ ਸਾਰਿਆਂ ਨੇ ਆਪਦਾ ਇੱਥੇ ਆ ਕੇ ਯੋਗਦਾਨ ਪਾਇਆ। ਤੇ ਉਸ ਤੋਂ ਸਭ ਤੋਂ ਵੱਧ ਜਿਹੜਾ ਯੋਗਦਾਨ ਸੀ, ਜਿਹੜੇ ਸਾਡੇ NI ਵੀਰ ਬਾਹਰੇ ਬੈਠੇ ਨੇ, ਉਹਨਾਂ ਨੇ ਪੂਰਾ ਸਮਰਥਨ ਮੋਰਚੇ ਦਾ ਕੀਤਾ। ਉਹਨਾਂ ਨੇ ਸੇਵਾਵਾਂ ਕੀਤੀਆਂ, ਇੱਥੇ ਕਿਸੇ ਨੇ ਲੰਗਰ ਭੇਜਿਆ, ਕਿਸੇ ਨੇ ਕੋਈ ਸੇਵਾਵਾਂ ਕੀਤੀਆਂ, ਤੇ ਫੰਡ ਵੀ ਰੱਜ ਕੇ ਦਿੱਤਾ ਲੋਕਾਂ ਨੇ। ਤੇ ਇਸ ਕਰਕੇ ਸਾਰੀਆਂ ਦੇ ਯੋਗਦਾਨ ਬਹੁਤ ਵੱਡਾ। ਇਹ ਹੱਕ ਤੇ ਸੱਚ ਦਾ ਮੋਰਚਾ ਸੀ, ਇਹ ਕਿਸੇ ਵਿਸ਼ੇਸ਼ ਜਥੇਬੰਦੀ ਨੂੰ ਨਹੀਂ ਗਿਆ ਜਾਂ ਹੋਰ, ਇਹ ਤਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਦੇਖੋ ਗੁਰਪੁਰਬ ਤੇ ਗੁਰੂ ਸਾਹਿਬ ਦੇ ਨੂੰ ਇਹ ਸਮਰਪਿਤ ਹੈ, ਇਹ ਮੋਰਚਾ ਹੋਇਆ। ਉਹਦੇ ਗੁਰੂ ਸਾਹਿਬ ਦੇ ਅਸੀਂ ਕਹਿੰਦੇ ਵੀ ਉਹਨਾਂ ਦੇ ਚਰਨਾਂ ਦੇ ਵਿੱਚ। ਬਾਬਾ ਜੀ, ਇੱਕ ਕਿਸਾਨ ਆਗੂ ਦਾ ਬਿਆਨ ਇਹ ਵੀ ਆਉਂਦਾ ਕਿ ਗੁਰੂ ਨਾਨਕ ਸਾਹਿਬ ਦੇ ਜਿਹੜਾ ਜਨਮ ਦਿਹਾੜੇ ਤੇ ਇਹ ਚੀਜ਼ ਜਿਹੜੇ ਬਿੱਲ ਨੇ ਵਾਪਸ ਕੀਤੇ ਗਏ ਨੇ, ਹੁਣ ਅਸੀਂ ਖੁਸ਼ੀ ਜਿਹੜੀ ਆ ਉਹ ਕਿਸ ਚੀਜ਼ ਦੀ ਮਨਾਵਾਂਗੇ? ਬਿੱਲ ਵਾਪਸੀ ਦੀ ਮਨਾਵਾਂਗੇ ਜਾਂ ਫਿਰ ਗੁਰੂ ਨਾਨਕ ਜੀ ਦੇ ਜਿਹੜੇ ਜਨਮ ਦਿਹਾੜੇ ਦੀ ਮਨਾਵਾਂਗੇ? ਪਟਾਕੇ ਜਿਹੜੇ ਕਿਸ ਚੀਜ਼ ਦੇ ਚਲਾਵਾਂਗੇ? ਦੇਖੋ, ਮੈਂ ਕਹਿੰਦਾ ਵੀ ਜਿਹੜੇ ਇਹ ਜਿਹੇ ਘਟੀਆ ਸੋਚਦੇ ਬੰਦੇ ਨੂੰ, ਉਹਨਾਂ ਨੇ ਪਹਿਲਾਂ ਵੀ ਕਈ ਵਾਰੀ ਜਿਹੜੇ ਇਹਨਾਂ ਦੀ ਮਾੜੀ ਸੋਚ ਆ ਦਿੰਦੇ ਨੇ ਬਿਆਨ। ਦੇਖੋ, ਇਹ ਕਈਆਂ ਦੇ ਨਾ ਇਹ ਜਿਹੜੀ ਬਿੱਲ ਰੱਦ ਕਰਨ ਦੀ ਇਹ ਆਪਣੇ ਹੋਏ ਆ, ਬਿੱਲ ਰੱਦ ਕਰਨ ਦਾ ਹੁਕਮ ਜਾਰੀ ਆ, ਉਹਨਾਂ ਨੂੰ ਇਹ ਜਿਹੜੀ ਖੁਸ਼ੀ ਹੈ ਉਹਨਾਂ ਦੇ ਗਲੇ ਥੱਲੇ ਉਤਰ ਨਹੀਂ ਪਚ ਨਹੀਂ ਰਹੀ। ਉਹ ਉਹਨਾਂ ਨੂੰ ਅਫਸੋਸ ਹੋ ਰਿਹਾ ਵੀ ਹਾਂ ਉਹਨਾਂ ਨੂੰ ਤੋਰੀ ਫੁਲਕਾ ਬੰਦ ਹੋਣ ਲੱਗ ਗਿਆ ਵੀ ਹੁਣ ਅਸੀਂ ਕੀ ਕਰਾਂਗੇ ਗਾਹਾਂ। ਉਹਨਾਂ ਦੀ ਸੋਚ ਹੀ ਇਹੀ ਜੀ ਆ। ਦੇਖੋ, ਅਸੀਂ ਇੱਥੇ ਇੰਨੇ ਕੁਛ ਗਵਾਇਆ, ਇੱਥੇ ਬਹੁਤ ਕੁਛ ਗਵਾਇਆ, ਬਹੁਤ ਵੱਡਾ ਸਾਡਾ ਨੁਕਸਾਨ ਹੋਇਆ। ਜਿਹੜੇ ਸਾਡੇ ਕਿਸਾਨ ਵੀਰਾਂ ਦੀਆਂ, ਮਜ਼ਦੂਰਾਂ ਦੀਆਂ ਜਾਨਾਂ ਗਈਆਂ ਨੇ, ਉਹਨਾਂ ਦੇ ਜਿਹੜੀ ਕੁਰਬਾਨੀ ਉਹ ਰੰਗ ਲੈ ਕੇ ਆਈ ਆ। ਇਹ ਐਵੇਂ ਥੋੜ੍ਹਾ ਲੜਿਆ ਗਿਆ, ਇਹਨਾਂ ਦੇ ਕਹਿਣ ਦੇ ਨਾਲ ਆਏ ਹੋ ਗਿਆ, ਜੇ ਹੋ ਗਿਆ ਕਿਸੇ ਦੇ ਕਹਿਣ ਦੇ ਨਾਲ।
ਇਹ ਕੁਰਬਾਨੀਆਂ ਹੋਈਆਂ ਨੇ, ਇੱਥੇ ਜੇਲ੍ਹਾਂ ਹੋਈਆਂ ਨੇ, ਇੱਥੇ ਪਰਚੇ ਦਰਜ ਹੋਏ ਨੇ, ਇੱਥੇ ਜਾਨਾਂ ਗਈਆਂ ਨੇ ਬਹੁਤ, ਤਾਂ ਇਹ ਕਿਤੇ ਮੋਰਚੇ ਨੂੰ ਬੂਰ ਪਿਆ, ਤਾਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਦ੍ਰਿੜ ਵਿਸ਼ਵਾਸ ਭਰੋਸੇ ਦੇ ਨਾਲ ਜਿੱਤਾ ਗਿਆ। ਦੇਖੋ ਇੱਥੇ ਮੋਰਚੇ ਲਾਉਣ ਵਾਲਿਆਂ ਨੇ ਵੀ ਢਾਰ ਨਹੀਂ ਲਾਉਣ ਵਾਲਿਆਂ ਨੇ, ਸਰਕਾਰ ਨੇ ਵੀ ਬਹੁਤ ਵੱਡੀਆਂ ਜਦੋਂ ਇੱਥੇ ਹਮਲੇ ਕਰਵਾਏ ਨੇ ਕਿਸੇ ਨਾ ਕਿਸੇ ਰੂਪ। ਸਭ ਤੋਂ ਵੱਡਾ ਹਮਲਾ ਇੱਥੇ ਜਿਹੜਾ ਹੋਇਆ ਉਹ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਤੀ ਹੋਇਆ, ਜੋ ਉੱਥੇ ਬਾਣੀ ਸੀ ਸਰਬਲੋ ਗ੍ਰੰਥ ਚੱਕਿਆ ਗਿਆ, ਜਦੋਂ ਉਹ ਬੇਅਦਬੀ ਕੀਤੀ ਗਈ, ਉਹ ਚੱਕ ਕੇ ਦੁਸ਼ਟ ਵੱਲੋਂ ਫਿਰ ਤੁਰਤ ਸਿੰਘਾਂ ਨੂੰ ਸੋਧਾ ਲਾਇਆ। ਸਭ ਤੋਂ ਵੱਡਾ ਉਹ ਹਮਲਾ ਸੀ। ਉਹ ਕਿਤੇ ਨਾ ਕਿਤੇ ਦੇਖੋ ਉੱਥੇ ਜੱਟ ਵਰਸਜ ਜਿਹੜਾ ਸੀਗਾ ਆਪਣੇ ਦਲਿਤ ਦਾ ਰੌਲਾ ਵੀ ਪਾਉਣ ਦੀ ਕੋਸ਼ਿਸ਼ ਕੀਤੀ, ਉਹ ਵੀ ਉਹਨੂੰ ਪਤਾ ਫਿਰ ਸਾਰਾ ਕੁਝ ਦੱਸਿਆ। ਉਹ ਜਾਣੀ ਕੋਈ ਵੀ ਸਰਕਾਰ ਦੀ ਚਾਲ ਇੱਥੇ ਚੱਲੀ ਨਹੀਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਇੱਥੇ ਪ੍ਰਕਾਸ਼ ਸੀਗੇ, ਆਪ ਗੁਰੂ ਸਾਹਿਬ ਇਹਦੀ ਅਗਵਾਈ ਮੋਰਚੇ ਦੀ ਕਰ ਰਹੇ ਸੀਗੇ। ਬਾਬਾ ਜੀ ਇੱਕ ਇੱਥੇ ਸਵਾਲ ਹੈ ਕਿ ਤੁਸੀਂ ਜਿਹੜਾ ਇੱਕ ਸ਼ਹੀਦਾਂ ਦੀ ਯਾਦਗਾਰ, ਜਿਹੜੇ 700 ਤੋਂ ਜ਼ਿਆਦਾ ਜਿਹੜੇ ਕਿਸਾਨ ਆ ਇੱਥੇ ਸ਼ਹੀਦ ਹੋਏ, ਉਹਨਾਂ ਦਾ ਸਮਾਰਕ ਬਣਾਉਣ ਦੀ ਇੱਥੇ ਗੱਲ ਕਹੀ ਆ, ਉਹ ਸਮਾਰਕ ਕਿਸ ਤਰੀਕੇ ਨਾਲ ਬਣਾਇਆ ਜਾਊਗਾ, ਕਿੱਥੇ ਬਣਾਇਆ ਜਾਊਗਾ, ਉਹਦੇ ਵਿੱਚ ਕਿਸ ਤਰ੍ਹਾਂ ਦੀ ਚੀਜ਼ ਆ ਜਿਹੜੀ ਉਹ ਦੇਖੋ ਇੱਕ ਦੋ ਬੰਦੇ ਇੱਥੇ ਮੈਂ ਸਟੇਜ ਤੇ ਬੋਲ ਕੇ ਵੀ ਗਏ ਸੀਗੇ ਵੀ ਜਦੋਂ ਇਹ ਮੋਰਚਾ ਸਮਾਪਤੀ ਹੋਊਗੀ ਅਸੀਂ ਜਗ੍ਹਾ ਦੇਵਾਂਗੇ ਜੀ, ਅਸੀਂ ਉਹਨਾਂ ਨੂੰ, ਸਾਨੂੰ ਉਹਨਾਂ ਨੂੰ ਪਤਾ ਨਹੀਂ ਹੈਗਾ, ਅਸੀਂ ਉਹਨਾਂ ਨੂੰ ਮਿਲਾਂਗੇ। ਦੇਖੋ ਇਹ ਐਡਾ ਵੱਡਾ ਮੋਰਚਾ 1 ਸਾਲ ਚੱਲਿਆ, ਇਹ ਇੱਕ ਵਰਲਡ ਦਾ ਮੋਰਚਾ ਹੋ ਗਿਆ। ਇਹ ਪੂਰੇ ਇਤਿਹਾਸ ਦੁਨੀਆ ਦੇ ਵਿੱਚ ਐਡਾ ਮੋਰਚਾ ਕਦੇ ਲੱਗਿਆ ਨਹੀਂ ਹੈਗਾ, ਇੰਨਾ ਲੰਮਾ ਚੱਲਣਾ, ਪੂਰੀ ਸਾਹ ਦੇ ਨਾਲ, ਦ੍ਰਿੜਤਾ, ਵਿਸ਼ਵਾਸ ਦੇ ਨਾਲ ਇਹ ਮੋਰਚਾ ਜਿਹੜਾ ਜਿੱਤਿਆ ਗਿਆ ਹੈਗਾ। ਜਿੰਨੀਆਂ ਇੱਥੇ ਕੁਰਬਾਨੀਆਂ ਹੋਈਆਂ ਨੇ, ਜਿੰਨੇ ਅਸੀਂ ਦੁੱਖ ਦੇਖੇ ਨੇ, ਆਪਦੇ ਪਿੰਡੇ ਤੇ ਹੰਡਾਇਆ। ਬਹੁਤੇ ਜਿਹੜੇ ਆਗੂ ਸੀ ਉਹ ਤਾਂ ਇੱਥੇ ਏਸੀਆਂ ਦੇ ਕਮਰਿਆਂ, ਲਗਰਜੀ ਕਮਰੇ 'ਚ ਜਾ ਕੇ ਪੈ ਜਾਂਦੇ ਸੀ। ਜਿਨ੍ਹਾਂ ਨੇ ਇੱਥੇ ਪੈ ਕੇ ਦੇਖੇ ਨਹੀਂ, ਉਹ ਤਾਂ ਗੱਲਾਂ ਕਰਨ ਵਾਲੇ ਸੀ, ਆਏ ਆ ਢਿਮਕਾ ਫਲਾਨਾ। ਜਿਹੜਾ ਇੱਥੇ ਜਿਹਨੇ ਬੈਠਿਆ ਉਹਨੂੰ ਪਤਾ ਵੀ ਇਹ ਕਿਵੇਂ ਇੱਥੇ ਮੋਰਚਾ ਇਹ ਸਰ ਹੋਇਆ, ਕਿਵੇਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ। ਤੇ ਦੇਖੋ ਉਹ ਫਿਰ ਜਿਹੜੀ ਉਹਨਾਂ ਦੀ ਯਾਦ ਵੀ ਇੱਕ ਵਧੀਆ, ਦੇਖੋ ਜਦੋਂ ਇੱਥੇ ਰੋਡ ਆ, ਹੈਵੀ ਰੋਡ ਆ, ਜਦੋਂ ਕੋਈ ਵੀ ਇੱਥੇ ਆਵੇ ਜਾਵੇ ਉਹਨੂੰ ਪਤਾ ਲੱਗੇ ਇੱਥੇ ਮੋਰਚਾ ਇਸੇ ਜਗ੍ਹਾ ਤੇ ਲੱਗਿਆ ਸੀ। ਜਦੋਂ ਕਿਤੇ ਮੋਰਚੇ ਲੜੇ ਜਾਂਦੇ ਨੇ ਫਿਰ ਉੱਥੇ ਢੁਕਵੀਆਂ ਯਾਦਗਾਰਾਂ ਬਣਾਈਆਂ ਜਾਂਦੀਆਂ ਨੇ। ਪਹਿਲਾ ਮੋਰਚਾ ਲੱਗਿਆ ਜਦੋਂ ਗੁਰੂ ਸਾਹਿਬ ਨੇ ਆਪਣੇ ਜੰਗਾਂ ਯੁੱਧਾਂ ਦੇ ਨਿਹੰਗ ਸਿੰਘ ਫੌਜਾਂ ਲੜੇ। ਘੱਲੂ ਘਰ ਜਿਹੜਾ ਮੋਰਚਾ ਹੋਇਆ ਅਬਦਾਲੀ ਨੂੰ ਭਜਾਇਆ, ਉੱਥੇ 35,000 ਸਿੰਘ ਸੀ, ਉੱਥੇ ਵੀ ਸਮਾਰਕ ਸਰਕਾਰ ਵੱਲੋਂ ਬਣਾਇਆ ਗਿਆ ਨਾ। ਚੱਪਲ ਰੇੜੀ ਦੇ ਵਿੱਚ ਬੰਦਾ ਬਹਾਦਰ ਨੇ ਮੋਰਚਾ ਲੱਗਿਆ, ਉੱਥੇ ਸਮਾਰਕ ਬਣਾਏ ਗਏ ਨੇ। ਜਿੱਥੇ ਵੀ ਕੋਈ ਅੰਦੋਲਨ ਹੋਇਆ, ਜਿੱਥੇ ਵੀ ਉੱਥੇ ਉਹ ਸਮਾਰਕ ਬਣਾਉਂਦੇ ਹੋ ਸ਼ਹੀਦਾਂ ਦੀ ਯਾਦ ਦੇ ਵਿੱਚ। ਇੱਥੇ ਵੀ ਅਸੀਂ ਕਹਿੰਦੇ ਹਾਂ ਵੀ ਇੱਕ ਸਮਾਰਕ ਬਣਨਾ ਚਾਹੀਦਾ, ਇੱਕ ਉਹਨਾਂ ਦੀ ਇੱਕ ਉੱਥੇ ਅਜਾਇਬ ਘਰ ਵੀ ਉਸਰਨਾ ਚਾਹੀਦਾ, ਜਿੱਥੇ ਉਹ ਆਪਣੇ ਉਹਨਾਂ ਦੀਆਂ ਤਸਵੀਰਾਂ ਲਾਈ ਜਾਣ, ਜਿਹੜੇ ਇੱਥੇ ਸ਼ਹੀਦ ਹੋਏ ਨੇ, ਬੀਬੀਆਂ ਹੋਈਆਂ ਨੇ, ਜਾਂ ਨੌਜਵਾਨ ਜਾਂ ਬਜ਼ੁਰਗ ਕਿਸਾਨ ਜਿਹੜੇ ਇੱਥੇ ਦਰੜ ਕੇ ਮਾਰੇ ਗਏ ਨੇ, ਗੋਲੀ ਨਾਲ ਮਾਰੇ ਗਏ ਨੇ, ਉਹਨਾਂ ਸਾਰਿਆਂ ਦੀਆਂ ਤਸਵੀਰਾਂ ਉਸ ਦੇ ਵਿੱਚ ਲੱਗਣੀਆਂ ਚਾਹੀਦੀਆਂ ਨੇ। ਤੇ ਸਾਰਾ ਇੱਥੇ ਅਜਾਇਬ ਘਰ ਜੋ ਵੀ ਇੱਥੇ ਜਿਵੇਂ ਹਮਲੇ ਹੁੰਦੇ ਰਹੇ ਨੇ ਸਾਰੀ ਜੀ ਉਹ ਜਿੰਨੇ ਵੀ ਉਹ ਜਿਹੜੇ ਦ੍ਰਿਸ਼ ਨੇ ਅਸੀਂ ਸਾਲ ਭਰ ਦੇ, ਉਹ ਅਸੀਂ ਹੁਣ ਜਿਵੇਂ ਜਾਣਾ ਇੱਥੇ ਸਾਰਾ ਦਿਖਾਵਾਂਗੇ, ਉਹ ਵੀ ਉੱਥੇ ਸਾਰਾ ਅਸੀਂ ਕਰ ਰਹੇ ਹਾਂ। ਇਹ ਸਾਰਾ ਜਿਹੜਾ ਕਾਰਜ ਹੈ ਨਿਹੰਗ ਸਿੰਘ ਜਥੇਬੰਦੀ ਵੱਲੋਂ ਕੀਤਾ ਜਾਏਗਾ ਜਾਂ ਹੋਰ ਵੀ ਤੁਸੀਂ? ਦੇਖੋ ਅਸੀਂ ਸਾਰਿਆਂ ਦੇ ਸਹਿਯੋਗ ਲੈ ਰਹੇ ਹਾਂ, ਅਸੀਂ ਪੰਥ ਦਾ ਸਾਰਿਆਂ ਨੂੰ ਅਪੀਲਾਂ ਕਰ ਰਹੇ ਹਾਂ, ਸਾਰਿਆਂ ਨੂੰ ਕਹਿ ਰਹੇ ਹਾਂ, ਇਹ ਸਾਰੇ ਦੀ ਫਰਜ਼ ਸਾਰਿਆਂ ਦਾ ਬਣਦਾ। ਇੱਥੇ ਇੱਕ ਸ਼ਹੀਦਾਂ ਦੀ ਯਾਦਗਾਰ ਉਸਾਰੀ ਜਾਵੇ ਇੱਥੇ ਗੁਰਦੁਆਰਾ ਸਾਹਿਬ। ਮੈਂ ਤਾਂ ਕਹਿਣਾ ਹੁਣ ਜੇ ਇਕੱਲਾ ਆਪਾਂ ਸਮਾਰਕ ਬਣਾਤਾ ਜਾਂ ਉਹਨਾਂ ਦਾ ਅਜਾਇਬ ਘਰ ਬਣਾਤਾ, ਲੋਕਾਂ ਨੇ ਦੇਖਣ ਆਉਣਾ। ਜੇ ਇੱਥੇ ਪ੍ਰਸਾਦਾ ਪਾਣੀ ਨਾ ਚੱਲਿਆ, ਆਉਣ ਵਾਲੇ ਜਿਹੜਾ ਕੋਈ ਗੈਸਟ ਆਉਣਾ ਜਾਂ ਦੇਖਣ ਵਾਸਤੇ ਲੋਕਾਂ ਨੇ ਆਉਣਾ, ਉਹ ਉੱਥੇ ਚਾਹ ਪਾਣੀ ਨਾ ਪੀ ਸਕਿਆ, ਉੱਥੇ ਪ੍ਰਸਾਦਾ ਨਾ ਮਿਲਿਆ, ਫਿਰ ਉਹ ਇਕੱਲਾ ਸਮਾਰਕ ਵੀ ਕਰੂਗਾ ਕਿ ਆਪਾਂ ਦੇਖਦੇ ਹੀ ਹਾਂ ਭੁੱਖੇ ਮਰਦਾ ਚਲਿਆ ਗਿਆ। ਜੇ ਅਸੀਂ ਨਾਲ ਹੀ ਗੁਰਦੁਆਰਾ ਸਾਹਿਬ ਹੋਵੇ, ਉੱਥੇ ਲੰਗਰ ਗੁਰੂ ਕਾ ਚੱਲੇ, ਜਿੱਥੇ ਆਉਣ ਵਾਲਾ ਕੋਈ ਵੀ ਯਾਤਰੀ ਉੱਥੇ ਰਾਤ ਵੀ ਠਹਿਰ ਸਕਦਾ, ਉਹ ਉੱਥੇ ਆਉਣ ਵਾਲੇ ਉਹਨੂੰ ਚਾਹ ਵੀ ਪ੍ਰਸਾਦਾ ਵੀ ਮਿਲਣਾ ਚਾਹੀਦਾ, ਫਿਰ ਗੱਲ ਬਣਦੀ ਆ। ਜਦੋਂ ਕਰਨ ਦੇ ਸੰਗਤਾਂ ਨੂੰ ਕੀ ਲੱਗਦਾ, ਜਿੱਥੇ ਇੱਥੇ ਅਸੀਂ ਅਰਬਾਂ ਦੇ ਹਿਸਾਬ ਨਾਲ ਇੱਥੇ ਜਿਹੜਾ ਸੰਗਤਾਂ ਨੇ ਜਿਹੜਾ ਉਹ ਆਪਦਾ ਪੈਸਾ ਖਰਚਿਆ, ਤੇ ਹੁਣ ਵੀ ਇਹ ਕੋਈ ਬਾਹਲੀ ਵੱਡੀ ਗੱਲ ਨਹੀਂ ਸੰਗਤਾਂ ਨੂੰ, ਤੇ ਠੀਕ ਆ ਨਾ, ਕਿਸਾਨਾਂ ਕੋਲੇ ਫੰਡ ਪਿਆ ਉਹ ਵੀ ਲਾ ਦੇਣਗੇ। ਚਲੋ ਦੇਖੋ ਅਸੀਂ ਤਾਂ ਅਪੀਲ ਕਰਾਂਗੇ ਸੰਗਤਾਂ ਦੇ ਸਹਿਯੋਗ ਨਾਲ। ਹੁਣ ਕੋਈ ਅਸੀਂ ਕੋਈ ਵੱਡੇ ਧਨਾੜ ਤਾਂ ਹੈ ਨਹੀਂ, ਜਾਂ ਸਾਡੇ ਕੋਲ ਕੋਈ ਜ਼ਮੀਨ ਜਾਇਦਾਦ ਆ, ਜਾਂ ਅਸੀਂ ਅਰਬਾਂ ਦੇ ਮਾਲਕਾਂ। ਅਸੀਂ ਪਹਿਲ ਕਦਮ ਪੰਥ ਵੱਲੋਂ ਇਹ ਉਸਾਰੀ ਕੀਤੀ ਜਾਊਗੀ, ਸੰਗਤ ਸਾਡਾ ਸਹਿਯੋਗ ਦੇਵੇ। ਅਸੀਂ ਇੱਕ ਉਹਨਾਂ ਦੇ ਇੱਥੇ ਜੰਗੀ ਸਮਾਰਕ ਜਿਹੜਾ ਯਾਦਗਾਰ ਬਣਾਉਣਾ ਚਾਹੁੰਦੇ, ਬਣਨੀ ਚਾਹੀਦੀ ਆ ਰਹਿੰਦੀ ਦੁਨੀਆ ਤੱਕ, ਜਦ ਤੱਕ ਇਹ ਦੁਨੀਆ ਰਹੂਗੀ। ਉਹਨਾਂ ਨੂੰ ਵੀ ਸ਼ਹੀਦਾਂ ਨੂੰ ਯਾਦ ਕੀਤਾ ਵੀ ਇੱਥੇ ਜਿਹੜਾ ਮੋਰਚਾ ਲੱਗਿਆ, ਬਾਹਰਲੀਆਂ ਕੰਟਰੀਆਂ ਦੇ ਵਿੱਚੋਂ ਲੋਕਾਂ ਨੇ ਆਉਣਾ, ਅੰਗਰੇਜ਼ ਵੀ ਆਉਣਗੇ, ਹੋਰ ਜਿੰਨਾ ਜਿਹੜਾ ਕੋਈ ਆ ਕੇ ਦੇਖ ਸਕਦਾ, ਸਭ ਰਹਿੰਦੀ ਦੁਨੀਆ ਤੱਕ ਇਹਦੀ ਯਾਦ ਰਹਿਣੀ ਆ, ਤੇ ਸਾਰਿਆਂ ਦਾ ਇਹ ਨਾਂ ਰਹਿਣਾ। ਇਸ ਕਰਕੇ ਅਸੀਂ ਇੱਥੇ ਇੱਕ ਯਾਦਗਾਰ ਢੁਕਵੀਂ ਮਨਾਉਣਾ ਚਾਹੁੰਦੇ ਹਾਂ ਜੀ। ਬਹੁਤ ਬਹੁਤ ਧੰਨਵਾਦ ਬਾਬਾ ਜੀ। ਜਿਹੜੇ ਬਿੱਲ ਦੂਜੇ ਨੇ ਉਹ ਵੀ ਸਾਰੇ ਹੈ ਨੇ। ਹੁਣ ਐਂ ਤਾਂ ਮੰਗਾਂ ਤਾਂ ਬਹੁਤ ਨੇ ਸਾਡੀਆਂ ਪੰਜਾਬ ਦੀਆਂ, ਅਸੀਂ ਕਹਿੰਦੇ ਬੰਦੀ ਸਿੰਘ ਵੀ ਸਾਡੇ ਰਿਹਾ ਹੋਣੇ ਚਾਹੀਦੇ ਨੇ। ਇੱਕ ਗੁਰੂ ਸਾਹਿਬ ਦੀ ਬੇਅਦਬੀ ਹੋਈ ਆ, ਉਹ 'ਤੇ ਇੱਕ ਕਾਨੂੰਨ ਬਣਨਾ ਚਾਹੀਦਾ।
ਹੁਣ ਸਾਡੇ ਇੱਥੇ ਨਿਹੰਗ ਸਿੰਘਾਂ ਨੇ ਬੰਦਾ ਸੋਧਿਆ, ਹਾਂਜੀ ਉਹ ਗੁਰੂ ਸਾਹਿਬ ਦੇ ਹੱਥ ਪਾਇਆ, ਮਤਲਬ ਤਾਂ ਸੋਧੇ। ਸਾਡਾ ਕਿਹੜਾ ਉਹਨਾਂ ਨਾਲ ਦੁਸ਼ਮਣੀ ਸੀ। ਤੇ ਜਦੋਂ ਸਾਡਾ ਉਹਨਾਂ ਨਾਲ ਕੋਈ ਮਕਸਦ ਵੀ ਫਿਰ ਪੰਚਾਇਤ ਬੈਠਣ ਦਾ, ਉੱਥੇ ਫਿਰ ਉਹਨਾਂ ਨਾਲ ਮੀਟਿੰਗਾਂ ਦਾ ਜਦੋਂ ਉਹਨਾਂ ਨੇ ਕਹੇ ਗੱਲ ਤਾਂ ਇਹ ਵੀ ਤੁਸੀਂ ਸਰਕਾਰ ਨੇ ਕਾਨੂੰਨ ਬਣਾਏ ਨੇ, ਸਰਕਾਰ ਰੱਦ ਕਰੇ, ਉਹ ਸਰਕਾਰ ਨੇ ਰੱਦ ਕਰ ਦਿੱਤੇ। ਇਹਦੇ ਵਿੱਚ ਵੱਡੀ ਗੱਲ ਕਿਹੜੀ ਆ? ਉਹ ਹੋ ਗਿਆ ਰੱਦ। ਤੇ ਜਿਹੜੀ ਪਾਰਲੀਮੈਂਟ ਦੀ ਤਾਂ ਹੁਣ ਇਹਨਾਂ ਨੇ ਦੇਖਣਾ ਵੀ ਉੱਥੇ ਟਰੈਕਟਰ ਮਾਰਚ ਕਰਨਾ ਜਾਂ ਨਾ ਕਰਨਾ, ਇਹ ਇਹਨਾਂ ਦਾ ਪ੍ਰੋਗਰਾਮ। ਅਸੀਂ ਨਹੀਂ ਕਿਤੇ ਟਰੈਕਟਰ ਮਾਰ ਜਾਣਾ। ਸਾਡੇ ਦਾ ਘੋੜਾ ਮਾਰਚ ਹੁੰਦਾ, ਘੋੜਿਆਂ ਦਾ ਜਾਂਦੇ ਆ। ਇਹ ਹੱਕ ਤੇ ਸੱਚ ਦਾ ਮੋਰਚਾ ਸੀ, ਇਹ ਕਿਸੇ ਵਿਸ਼ੇਸ਼ ਜਥੇਬੰਦੀ ਨੂੰ ਨਹੀਂ ਗਿਆ। ਮੋਰਚਾ ਫਤਿਹ ਹੋ ਚੁੱਕਿਆ ਜੀ। ਕਿਹਾ ਜਾਂਦਾ ਕਿ 3 ਬਿੱਲ ਆ ਜਿਹੜੇ ਉਹ ਤਿੰਨ ਕਾਨੂੰਨ ਰੱਦ ਕਰ ਦਿੱਤੇ ਗਏ ਪ੍ਰਧਾਨ ਮੰਤਰੀ ਵੱਲੋਂ। ਸੰਯੁਕਤ ਮੋਰਚਾ ਅਤੇ ਜਥੇਬੰਦੀਆਂ ਇਹ ਕਹਿ ਰਹੀਆਂ ਕਿ ਹਾਲੇ ਜਿੰਨਾ ਚਿਰ ਜਿਹੜੇ 2 ਬਿੱਲ ਹੈ, ਪਰਾਲੀ ਵਾਲਾ ਤੇ ਬਿਜਲੀ ਵਾਲਾ, ਉਹ ਰੱਦ ਨਹੀਂ ਹੁੰਦੇ, ਐਮਐਸਪੀ ਤੇ ਗਰੰਟੀ ਨਹੀਂ ਮਿਲਦੀ ਹੁੰਦੀ, ਉਹਨਾਂ ਚਿਰ ਅਸੀਂ ਜਾਂਦੇ ਨਹੀਂ। ਤੁਹਾਡੇ ਵੱਲੋਂ ਕਿਹਾ ਗਿਆ ਕਿ ਜਦ ਸੰਸਦ ਦੇ ਵਿੱਚ ਰੱਦ ਹੋ ਗਏ ਅਸੀਂ ਵਾਪਸ ਜਾਵਾਂਗੇ, ਕੀ ਕਹਿਣਾ ਚਾਹੁੰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਇੱਥੇ 2 ਬਿੱਲਾਂ ਦੀ ਗੱਲ ਨਹੀਂ, ਇੱਥੇ 3 ਬਿੱਲਾਂ ਦੀ ਗੱਲ ਹੋਈ ਸੀ। ਹਾਂਜੀ, ਅਸੀਂ ਪਹਿਲਾਂ ਤੋਂ ਹੀ ਮੇਰੀਆਂ ਸਪੀਚਾਂ ਕੱਢ ਕੇ ਦੇਖ ਲਓ ਤੁਸੀਂ। ਠੀਕ ਹੈ ਜੀ। ਜਦੋਂ ਵੀ ਕੋਈ ਗੱਲ ਅਸੀਂ ਸਟੇਜ ਤੇ ਬੋਲੇ, ਇਹੀ ਕਹੀਏ ਵੀ 3 ਬਿੱਲ ਕਾਨੂੰਨ ਜਦੋਂ ਰੱਦ ਹੋਣਗੇ ਉਹਨਾਂ ਚਿਰ ਖਾਲਸਾ ਪੰਥ ਡਟਿਆ ਬੈਠਾ ਰਹੂਗਾ। ਠੀਕ ਹੈ ਜੀ। ਉਹ ਬਿੱਲ ਰੱਦ ਹੋ ਗਏ। ਇੱਕ ਐਮਐਸਪੀ ਦਾ ਰੌਲਾ ਪੰਜਾਬ ਹਰਿਆਣਾ ਦੀ ਚੱਲਦੀ ਹੈ। ਹਾਂਜੀ, ਤੇ ਜਿਹੜੀ ਉਹਨਾਂ ਨੇ ਕਹਿਦਾ ਵੀ ਅਸੀਂ ਐਮਐਸਪੀ ਤੇ ਵੀ ਕਹਿ ਦਿੱਤਾ ਉਹਨਾਂ ਨੇ ਕੱਲ ਵੀ ਅਸੀਂ ਕਮੇਟੀ ਬਣਾਵਾਂਗੇ, ਉਹਦੀ ਵੀ ਕਰਾਂਗੇ। ਤੇ ਜਿਹੜੇ ਬਿੱਲ ਦੂਜੇ ਨੇ ਉਹ ਵੀ ਸਾਰੇ ਹੈ। ਤੇ ਹੁਣ ਐਂ ਤਾਂ ਮੰਗਾਂ ਤਾਂ ਬਹੁਤ ਨੇ ਸਾਡੀਆਂ ਪੰਜਾਬ ਦੀਆਂ। ਹਾਂਜੀ, ਅਸੀਂ ਕਹਿੰਦੇ ਬੰਦੀ ਸਿੰਘ ਵੀ ਸਾਡੇ ਰਿਹਾ ਹੋਣੇ ਚਾਹੀਦੇ ਨੇ। ਹਾਂਜੀ, ਇੱਕ ਗੁਰੂ ਸਾਹਿਬ ਦੀ ਬੇਅਦਬੀ ਹੋਈ ਆ, ਉਹ ਤੇ ਇੱਕ ਕਾਨੂੰਨ ਬਣਨਾ ਚਾਹੀਦਾ। ਹੁਣ ਸਾਡੇ ਇੱਥੇ ਨਿਹੰਗ ਸਿੰਘਾਂ ਨੇ ਬੰਦਾ ਸੋਧਿਆ, ਹਾਂਜੀ, ਉਹ ਗੁਰੂ ਸਾਹਿਬ ਦੇ ਹੱਥ ਪਾਇਆ, ਮਤਲਬ ਤਾਂ ਸੋਧੇ। ਸਾਡਾ ਕਿਹੜਾ ਉਹਨਾਂ ਨਾਲ ਦੁਸ਼ਮਣੀ ਸੀ। ਜੇ ਸਰਕਾਰ ਕਰਨੀ ਕੋਈ ਚੰਗਾ, ਉਹਦੇ ਉੱਤੇ ਇੱਕ ਕਾਨੂੰਨ ਬਣੇ। ਦੇਖੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਹਿੰਦੂਆਂ ਦਾ ਗੀਤਾ, ਰਮਾਇਣ ਆ, ਮੁਸਲਮਾਨਾਂ ਦੀ ਕੁਰਾਨ ਆ, ਬਾਈਬਲ ਆ, ਹਾਂਜੀ, ਇਹ ਸਾਰੇ ਧਾਰਮਿਕ ਗ੍ਰੰਥ ਨੇ। ਜੇ ਕੋਈ ਬੇਅਦਬੀ ਕਰਦਾ ਉਹ ਤੇ ਇੱਕ ਕਾਨੂੰਨ ਬਣਨਾ ਚਾਹੀਦਾ। ਸਾਰੇ ਜਿਹੜੇ ਐਮਪੀ ਨੇ, ਜਿਹੜੇ ਲੋਕ ਸਭਾ ਦੇ ਜਾਂ ਰਾਜ ਸਭਾ ਦੇ ਜਾਂਦੇ ਨੇ ਜਾਂ ਹੋਰ, ਸਭ ਨੂੰ ਇਹ ਆਵਾਜ਼ ਉੱਥੇ ਮਤਾ ਪੇਸ਼ ਕਰਨਾ ਚਾਹੀਦਾ। ਇੱਕ ਕਾਨੂੰਨ ਬਣਾਉਣਾ ਚਾਹੀਦਾ ਵੀ ਜਿਹੜਾ ਬੇਅਦਬੀ ਕਰਦਾ ਕਿਸੇ ਵੀ ਧਾਰਮਿਕ ਗ੍ਰੰਥ ਦੀ ਆ, ਉਹਨੂੰ ਉਮਰ ਕੈਦ ਹੋਵੇ ਜਾਂ ਉਹਨੂੰ ਫਾਂਸੀ ਦੀ ਸਜ਼ਾ ਹੋਵੇ। ਘੱਟ ਤੋਂ ਘੱਟ ਉਹ ਇਹ ਬੇਅਦਬੀ ਵੱਲ ਤਾਂ ਕੋਈ ਹੀਆ ਨਾ ਕਰ ਸਕੇ। ਹਾਂਜੀ, ਕੋਈ ਉਹਦੇ ਵਿੱਚ ਐਸਾ ਕਾਨੂੰਨੀ 295 ਧਾਰਾ ਲਾ ਦਿੰਦੇ ਨੇ, ਉਹਦੇ ਵਿੱਚ ਮਹੀਨੇ 2 ਮਹੀਨੇ ਦੇ ਫੜ ਕੇ ਛੱਡ ਦਿੰਦੇ ਨੇ, ਠੀਕ ਹੈ। ਉਹ ਬਾਹਰ ਆ ਜਾਂਦੇ ਨੇ। ਇਸ ਕਰਕੇ ਮੰਗਾਂ ਤਾਂ ਬਹੁਤ ਨੇ। ਹੋਰ ਪੰਜਾਬ ਦੇ ਪਾਣੀਆਂ ਦਾ ਵੀ ਮਸਲਾ ਗਾ ਜੀ, ਬਹੁਤ ਕੁਛ ਹੈ। ਤੇ ਉਹ ਤਾਂ ਬਾਅਦ ਦੀਆਂ ਮੰਗਾਂ ਨੇ। ਜਿਹੜੀਆਂ ਮੁੱਖ ਮੰਗਾਂ ਸੀ 3 ਰੱਦ ਹੋ ਗਈਆਂ। ਜੀ। ਨਹੀਂ, ਮੋਰਚਾ ਪੂਰੇ ਦੇਸ਼ ਦਾ ਸੀ ਨਾ, ਮੋਰਚਾ ਪੂਰੇ ਦੇਸ਼ ਦਾ। ਜਿਹੜੀ ਐਮਐਸਪੀ ਆ ਬਾਕੀ ਦੇਸ਼ 'ਚ ਲਾਗੂ ਨਹੀਂ। ਕਿਸਾਨ ਜਥੇਬੰਦੀਆਂ ਇਹ ਕਹਿ ਰਹੀਆਂ ਕਿ ਅੱਜ ਜੇ ਬਾਕੀਆਂ ਨੂੰ ਛੱਡ ਕੇ ਜਾਂਦੇ ਆ ਤਾਂ ਕੱਲ੍ਹ ਨੂੰ ਪੰਜਾਬ ਤੇ ਹਰਿਆਣੇ ਤੇ ਨਾਮ ਆਊਗਾ ਕਿ ਆਪਦਾ ਤੁਹਾਡਾ ਮਤਲਬ ਹੱਲ ਹੋਗਾ, ਅਸੀਂ ਸਾਨੂੰ ਛੱਡ ਕੇ ਵਿਚਾਲੇ ਭੱਜ ਗਏ। ਤੁਹਾਨੂੰ ਦੱਸ ਦਿੱਤਾ, ਉਹਨਾਂ ਨੇ ਬੋਲ ਦਿੱਤਾ ਵੀ ਅਸੀਂ ਉਹ ਤੇ ਕਮੇਟੀ ਬਣਾਉਣੀ ਆ, ਸਾਰਾ ਕੁਝ ਹੋਊਗਾ। ਜਦੋਂ ਉਹਨਾਂ ਨੇ ਸਭ ਤੋਂ ਵੱਡਾ ਜਿਹੜੇ ਕਹਿੰਦੇ ਸੀ ਵੀ ਇਹ ਬਿੱਲ ਨਾਮੁਮਕਿਨ ਨੇ, ਹਾਂਜੀ, ਇਹ ਰੱਦ ਹੋ ਹੀ ਨਹੀਂ ਸਕਦੇ। ਹਾਂਜੀ, ਜਦੋਂ ਉਹ ਬਿੱਲ ਰੱਦ ਹੋ ਗਏ, ਹਜੇ ਸਾਡੇ ਵਿੱਚ ਕਈ ਆਗੂ ਇਹ ਕਹਿੰਦੇ ਸੀ ਵੀ ਜਿਵੇਂ ਕਹਿੰਦੇ ਮੀਟਿੰਗ ਕਰਦੇ ਨੇ। ਦੇਖੋ, ਮੈਂ ਪਹਿਲਾਂ ਤੋਂ ਮੈਂ ਕਹਿੰਦਾ ਆ ਰਿਹਾ ਵੀ ਮੀਟਿੰਗਾਂ ਉੱਥੇ ਹੁੰਦੀਆਂ ਨੇ ਜਾਂ ਬੈਠਕ, ਜੇ ਸਾਡਾ ਕਿਸੇ ਨਾਲ ਝਗੜਾ ਹੋ ਜੇ ਨਾ, ਜੇ ਤਾਂ ਅਸੀਂ ਉਹਨੂੰ ਸਜ਼ਾ ਦਿਵਾਉਣੀ ਆ, ਫਿਰ ਤਾਂ ਸਾਡੀ ਗੱਲਬਾਤ ਕਰਨ ਦਾ ਤਾਂ ਕੋਈ ਮਤਲਬ ਹੀ ਨਹੀਂ। ਆਪਦਾ ਵਕੀਲ ਅਸੀਂ ਕਢਾਂਗੇ, ਕੇਸ ਲੜਾਂਗੇ, ਉਹਨੂੰ ਜਿੰਨਾ ਚਿਰ ਕੈਦ ਨਹੀਂ ਹੋਣਾ ਚਿਰ ਟਿੱਕੇ ਨਹੀਂ ਬਹਿੰਦੇ। ਠੀਕ ਹੈ ਜੀ। ਇਹੀ ਹੁੰਦਾ ਨਾ। ਜੇ ਅਸੀਂ ਸਮਝੌਤਾ ਕਰਨਾ, ਫਿਰ ਅਸੀਂ ਅਗਲੇ ਨਾਲ ਬੈਠਣਾ ਪੈਂਦਾ। ਪੰਚਾਇਤ ਵੀ ਹੁੰਦੀ ਆ, ਹਾਂਜੀ, ਉਹਦੇ ਵਿੱਚ ਕੁਛ ਉਹਨੂੰ ਕਹਿ ਜਾਂਦਾ ਵੀ ਤੂੰ ਵੀ ਭਾਈ ਢਿੱਲਾ ਹੋ, ਅਸੀਂ ਵੀ ਢਿੱਲੇ ਹੁੰਨੇ ਆ। ਹਾਂਜੀ, ਜਿਹੜੇ ਵਿਚੋਲੇ ਨੂੰ ਕਹਿੰਦੇ ਤੁਸੀਂ ਵੀ ਥੋੜਾ ਜਿਹਾ ਕੁਛ ਝੁਕੋ, ਇਹ ਵੀ ਝੁਕਦੇ ਨੇ, ਤਾਂ ਹੀ ਫੇਰ ਹੀ ਉਹ ਪੰਚਾਇਤ ਬੈਠਦੀ ਆ। ਹਾਂਜੀ, ਤੇ ਜਦੋਂ ਸਾਡਾ ਉਹਨਾਂ ਨਾਲ ਕੋਈ ਮਕਸਦ ਨਹੀਂ, ਫਿਰ ਪੰਚਾਇਤ ਬੈਠਣ ਦਾ, ਉੱਥੇ ਫਿਰ ਉਹਨਾਂ ਨਾਲ ਮੀਟਿੰਗਾਂ ਦਾ ਜਦੋਂ ਉਹਨਾਂ ਨੇ ਕਹੇ ਗੱਲ ਤਾਂ ਇਹ ਵੀ ਤੁਸੀਂ ਸਰਕਾਰ ਨੇ ਕਾਨੂੰਨ ਬਣਾਏ ਨੇ, ਸਰਕਾਰ ਰੱਦ ਕਰੇ, ਉਹ ਸਰਕਾਰ ਨੇ ਰੱਦ ਕਰ ਦਿੱਤੇ। ਇਹਦੇ ਵਿੱਚ ਵੱਡੀ ਗੱਲ ਕਿਹੜੀ ਆ? ਉਹ ਹੋ ਗਿਆ ਰੱਦ। ਬਾਬਾ ਜੀ, ਇੱਕ ਇੱਥੇ ਹੋਰ ਸਵਾਲ ਹੈ ਕਿ ਜਿਹੜਾ 26 ਦਾ ਜਿਹੜਾ ਮਾਰਚ ਦੀ ਗੱਲ ਕੀਤੀ ਜਾ ਰਹੀ ਹੈ, ਜਿਹੜਾ ਪਾਰਲੀਮੈਂਟ ਜਾਣ ਦੀ ਗੱਲ ਕੀਤੀ ਜਾ ਰਹੀ ਹੈ, 29 ਤਰੀਕ ਦੀ। ਸੋ ਇਸ ਮਾਰਚ ਦੇ ਸੰਬੰਧੀ ਤੁਹਾਡਾ ਕੀ ਵਿਚਾਰ ਹੈ? ਕੀ ਇਹ ਮਾਰਚ ਹੋਣਾ ਚਾਹੀਦਾ ਹੈ ਜਾਂ ਕੀ ਇਹਦੇ ਦੇਖੋ, ਅਸੀਂ ਸਾਡਾ ਪਹਿਲਾਂ ਤੋਂ ਅਸੀਂ ਕਹਿੰਦੇ ਵੀ ਅਸੀਂ ਢਾਲ ਕਿਸਾਨਾਂ ਦੇ ਬਣ ਕੇ ਬੈਠੇ ਆ। ਹਜੇ 29 ਤਰੀਕ ਤੱਕ ਅਸੀਂ ਇੱਥੇ ਜਦੋਂ ਜਾਣਾ ਅਸੀਂ ਅਖੰਡਪੁਰ ਸਾਹਿਬ ਕਰਾਵਾਂਗੇ, ਤੇ ਉਸ ਤੋਂ ਬਾਅਦ ਅਸੀਂ ਚਾਲੇ ਪਾਉਣੇ ਆ। ਸੰਗਤਾਂ ਸਾਰੀਆਂ ਜਾਣਗੀਆਂ ਤਕਰੀਬਨ। ਤੇ ਜਿਹੜੀ ਪਾਰਲੀਮੈਂਟ ਦੀ ਤਾਂ ਹੁਣ ਇਹਨਾਂ ਨੇ ਦੇਖਣਾ ਵੀ ਉੱਥੇ ਟਰੈਕਟਰ ਮਾਰਚ ਕਰਨਾ ਜਾਂ ਨਾ ਕਰਨਾ, ਇਹ ਇਹਨਾਂ ਦਾ ਪ੍ਰੋਗਰਾਮ। ਅਸੀਂ ਨਹੀਂ ਕਿਤੇ ਟਰੈਕਟਰ ਮਾਰ ਜਾਣਾ। ਸਾਡੇ ਦਾ ਘੋੜਾ ਮਾਰਚ ਹੁੰਦਾ, ਘੋੜਿਆਂ ਦਾ ਜਾਂਦੇ ਆ।
ਤੇ ਇਸ ਕਰਕੇ ਅਸੀਂ ਇੱਥੇ ਬੈਠੇ ਟਿਕੇ ਦੇਖਦੇ ਹਾਂ ਸਾਰਾ ਪ੍ਰੋਗਰਾਮ ਕਿਵੇਂ ਚੱਲਦਾ, ਜਿਵੇਂ ਵੀ ਸਾਰੇ ਇਕੱਠੇ ਹੁੰਦੇ ਨੇ। ਜਿਹੜਾ ਹਾਂ ਜਿਹੜੀ ਇਸ 26 ਤਰੀਕ ਦਾ ਨਾ ਉਹ ਆਪਣੇ ਵਰ੍ਹੇਗੰਢ ਆ ਰਹੀ ਆ, ਉਹਦੇ ਵਿੱਚ ਸਾਰਿਆਂ ਨੂੰ ਸ਼ਾਮਲ ਹੋਣ ਤੇ ਖੁਸ਼ੀ ਆ। ਹੁਣ ਇਹ ਬਹੁਤ ਵੱਡੀ ਖੁਸ਼ੀ ਹੋਈ ਆ, ਇਹਦੇ ਵਿੱਚ ਸਾਰਿਆਂ ਨੂੰ ਆ ਰਹੇ ਨੇ, ਸਾਰਾ ਪੰਜਾਬ ਵੀ ਆ, ਸਾਰੇ ਭਾਰਤ ਦੇ ਵਿੱਚੋਂ ਬਾਹਰੋਂ ਵੀ ਤਕਰੀਬਨ ਆਈ ਜਾਂਦੇ ਲੋਕ, ਕਿਉਂ ਇਹ ਲਾਸਟ ਸਟੇਜ ਤੇ ਪਹੁੰਚਿਆ ਹੋਇਆ ਮੋਰਚਾ। ਬਿਲਕੁਲ ਜੀ। ਇਹ ਪੂਰੀ ਦੇਖੋ, ਜਿੱਥੇ ਗੁਰੂ ਨਾਨਕ ਇੱਥੇ ਕਿਸੇ ਜੇ ਕੋਈ ਕਹੇ ਵੀ ਕਿਸੇ ਕੋਈ ਆਮ ਵਿਅਕਤੀ ਵਿਸ਼ੇਸ਼ ਜਾਂ ਕੋਈ ਜਥੇਬੰਦੀ ਇਸ ਦਾ ਸੰਚਾਲਨ ਕਰ ਰਹੀ ਸੀ ਜਾਂ ਅਗਵਾਈ ਕਰ ਰਹੀ ਸੀ, ਨਹੀਂ, ਅਸੀਂ ਕਹਿੰਦੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸ ਦੀ ਅਗਵਾਈ ਕਰ ਰਹੇ ਸੀਗੇ। ਨਿਸ਼ਾਨ ਸਤਿਗੁਰੂ ਮਹਾਰਾਜ ਦੇ ਨਿਸ਼ਾਨਾਂ ਥੱਲੇ ਅਸੀਂ ਨੇ ਮੋਰਚਾ ਪੰਥ ਨੇ ਲੜਿਆ, ਚਲੋ ਸੰਯੁਕਤ ਮੋਰਚੇ ਸਾਰਿਆਂ ਨੇ ਸਾਂਝਾ ਲੜਿਆ। ਪਰ ਜਦੋਂ ਵੀ ਇਹਦੇ ਉੱਤੇ ਦੇਖੋ ਇੱਕ ਸਾਲ ਦੇ ਅੰਦਰ ਬਹੁਤ ਜਿਹੜੇ ਉਤਰਾਅ ਚੜ੍ਹਾਏ ਨੇ, ਜਦੋਂ ਵੀ ਕਿਤੇ ਮੋਰਚਾ ਥੜਕਿਆ ਉਦੋਂ ਗੁਰੂ ਸਾਹਿਬ ਨੇ ਆਪ ਕਿਰਪਾ ਕੀਤੀ ਆ। ਜਿਵੇਂ 26 ਜਨਵਰੀ ਤੋਂ ਬਾਅਦ 29 ਜਨਵਰੀ ਨੂੰ ਜਦੋਂ SARSS ਚੜ੍ਹ ਕੇ ਆਈ ਆ, ਨਿਹੰਗ ਸਿੰਘ ਜਥੇਬੰਦੀ ਨੇ ਉਹ ਪਰ ਸਟੇਜ ਤੇ ਉਹਨਾਂ ਨੇ ਹਮਲਾ ਕੀਤਾ ਵਾ, ਅਸੀਂ ਸਾਰੇ ਦਲ ਬੰਦੇ ਤੋਂ ਇਕੱਠੇ ਹੋ ਕੇ ਗਏ ਆ। ਤੇ ਇਸ ਸਟੇਜ ਤੇ ਬੋਲਿਆ ਗਿਆ ਸੀਗਾ ਵੀ ਸਾਡਾ ਉਸ ਸਟੇਜ ਨਾਲ ਸੰਬੰਧ ਨਹੀਂ ਹੈਗਾ ਤੇ ਉਧਰ ਕੋਈ ਜਾਵੇ ਨਾ, ਇੱਥੇ ਰੱਸੇ ਵੀ ਲਾਏ ਗਏ। ਤੇ ਅਸੀਂ ਉੱਥੇ ਜਾ ਕੇ ਉੱਥੇ ਉਹਨਾਂ ਦੀ ਜਿਹੜੀ ਰੋਕਥਾਮ ਉੱਥੇ RSS ਨੂੰ ਰੋਕਿਆ, ਉਹਨਾਂ ਨੂੰ ਕੁੱਟਮਾਰ ਵੀ ਕੀਤੀ, ਸਾਰਾ ਕੁਝ ਹੋਇਆ। ਉਸੇ ਕਿਸਾਨ ਵੀ ਸਾਡੇ ਜ਼ਖਮੀ ਕੀਤੇ, ਸਾਡੇ ਜਾਣ ਤੋਂ ਪਹਿਲਾਂ ਉਹਨਾਂ ਨੇ ਸਾਰਾ ਕੁਝ ਕੀਤਾ ਵਾ। ਤੇ ਉਦੋਂ ਫਿਰ ਉਸ ਟਾਈਮ ਜਿਹੜਾ ਮੋਰਚਾ ਦੁਬਾਰਾ ਜਦੋਂ ਚਲੇ ਗਏ ਸੀ ਲੋਕ 26 ਜਨਵਰੀ ਨੂੰ, ਇਸ ਸਟੇਜ ਤੋਂ ਉਦੋਂ ਬਹੁਤ ਕੁਝ ਕਰਿਆ ਗਿਆ। ਚਲੋ ਆਪ ਜੀ ਨੂੰ ਪਤਾ ਹੀ ਹੈ ਸਾਰਾ ਕੁਝ ਜੀ। ਤੇ ਉਤਰਾਅ ਚੜ੍ਹਾਏ ਉਹ ਫਿਰ ਨਿਹੰਗ ਸਿੰਘਾਂ ਨੇ ਜਦੋਂ ਇਹ ਕਰਿਆ, ਫਿਰ ਦੁਬਾਰਾ ਇੱਕ ਮੋਰਚੇ ਜਾਨ ਪਈ। ਇਹ ਸਿੰਘੂ ਬਾਰਡਰ ਦੀ ਆ, ਟਿਕਰੀ ਬਾਰਡਰ ਦੇ ਉੱਤੇ ਉਸੇ ਦਿਨ ਜਿਹੜਾ ਜਦੋਂ ਪੁਲਿਸ ਨੇ ਹਮਲਾ ਕਰਿਆ, ਜਗਸੀਰ ਬਾਬਾ ਜੱਗੀ ਪੰਧੇਰ ਉਹਨੇ ਮੁੜ ਉਹਦੀ ਪੱਗ ਲੈ ਗਈ ਸੀ, ਉਹਨੇ ਚੱਕਣ ਗਿਆ, ਉਹਨੇ ਪੂਰੀ ਜੋਸ਼ ਦੇ ਨਾਲ ਵੀ ਹਮ ਡਰਨ ਵਾਲੀ ਕੌਮ ਨਹੀਂ ਹੈ, ਉਹਨੇ ਇੱਕ ਮੁੜ ਦੁਬਾਰਾ ਫਿਰ ਮੋਰਚੇ ਦੇ ਉੱਥੇ ਜਾਨ ਪਾਈ। ਤੇ ਗਾਜੀਪੁਰ ਬਾਰਡਰ ਤੇ ਟਕੈਤ ਸਾਹਿਬ ਰੋਏ, ਉਹਨਾਂ ਦਾ ਰੋਣਾ ਤੇ ਮੁੜ ਇਹ ਮੋਰਚਾ ਪੈਰਾਂ ਤੇ ਖੜਾ ਹੋਇਆ। ਇੱਕੋ ਦਿਨ ਦੀਆਂ ਘਟਨਾਵਾਂ ਨੇ ਸਾਰੀਆਂ, ਨਹੀਂ ਦਾਮਾਂ ਡੋਲ ਹੋ ਗਿਆ ਸੀ। ਸਾਡੇ ਕਿਸਾਨ ਆਗੂਆਂ ਦੀ ਬਦੌਲਤ ਖਿੰਡ ਗਿਆ ਸੀ ਮੋਰਚਾ, ਸਭ ਚਲੇ ਗਏ ਸੀਗੇ। ਇਹੋ ਜਿਹੇ ਉਤਰਾਅ ਚੜ੍ਹਾਏ ਫਿਰ ਬਹੁਤ, ਜਦੋਂ ਕਿਤੇ ਖਿੰਡਿਆ ਗੁਰੂ ਸਾਹਿਬ ਨੇ ਆਪ ਹੱਥ ਦੇ ਕੇ ਉਦੋਂ ਦੁੱਗਣਾ ਹੋ ਕੇ ਮੋਰਚੇ ਨੂੰ ਕਾਮਯਾਬ ਕੀਤਾ। ਇਹ ਸਾਰੇ ਦੇਖੋ, ਇਹ ਹੱਕ ਤੇ ਸੱਚ ਦਾ ਮੋਰਚਾ ਲੱਗਿਆ ਹੋਇਆ ਸੀ, ਤਾਂ ਹੀ ਗੁਰੂ ਦੀ ਇੱਥੇ ਕਿਰਪਾ ਵਰਤਦੀ ਰਹੀ ਹੈ ਨਾ। ਜਿੱਥੇ ਸਾਰੇ ਧਰਮਾਂ ਦਾ ਇਹ ਮੋਰਚਾ ਸੀਗਾ, ਇੱਥੇ ਮੁਸਲਮਾਨ ਧਰਮ ਵੀ ਆਇਆ, ਇੱਥੇ ਹਿੰਦੂ ਧਰਮ ਵੀ ਆਇਆ, ਇੱਥੇ ਈਸਾਈ ਵੀ ਆਏ, ਇੱਥੇ ਬੋਧੀ ਵੀ ਆਏ, ਇੱਥੇ ਲਿੰਗਾਇਤ ਵੀ ਆਏ, ਇੱਥੇ ਜੈਨੀ ਵੀ ਆਏ, ਸਾਰਿਆਂ ਨੇ ਇੱਥੇ ਆ ਕੇ ਸਮਰਥਨ ਕੀਤਾ। ਬਾਕੀ ਕਿਸਾਨਾਂ ਨੇ ਸਾਰਿਆਂ ਨੇ ਪੰਜਾਬ ਦੇ ਉੱਠਿਆ, ਪੰਜਾਬ ਤੋਂ ਤੁਰਿਆ ਕਾਫਲਾ, ਹਰਿਆਣੇ ਨੇ ਉਦੋਂ ਵੱਧ ਸਹਿਯੋਗ ਦਿੱਤਾ, ਯੂਪੀ ਨੇ ਜ਼ਿਆਦਾ ਦਿੱਤਾ, ਹਰਿਆਣੇ ਉਹ ਦੂਜੇ ਹੋਰ ਸਟੇਜਾਂ ਨੇ, ਸਾਰੇ ਭਾਰਤ ਦੇ ਲੋਕਾਂ ਨੇ ਤਕਰੀਬਨ ਸਾਰਿਆਂ ਨੇ ਆਪਦਾ ਇੱਥੇ ਆ ਕੇ ਯੋਗਦਾਨ ਪਾਇਆ। ਤੇ ਉਸ ਤੋਂ ਸਭ ਤੋਂ ਵੱਧ ਜਿਹੜਾ ਯੋਗਦਾਨ ਸੀ, ਜਿਹੜੇ ਸਾਡੇ NI ਵੀਰ ਬਾਹਰੇ ਬੈਠੇ ਨੇ, ਉਹਨਾਂ ਨੇ ਪੂਰਾ ਸਮਰਥਨ ਮੋਰਚੇ ਦਾ ਕੀਤਾ। ਉਹਨਾਂ ਨੇ ਸੇਵਾਵਾਂ ਕੀਤੀਆਂ, ਇੱਥੇ ਕਿਸੇ ਨੇ ਲੰਗਰ ਭੇਜਿਆ, ਕਿਸੇ ਨੇ ਕੋਈ ਸੇਵਾਵਾਂ ਕੀਤੀਆਂ, ਤੇ ਫੰਡ ਵੀ ਰੱਜ ਕੇ ਦਿੱਤਾ ਲੋਕਾਂ ਨੇ। ਤੇ ਇਸ ਕਰਕੇ ਸਾਰੀਆਂ ਦੇ ਯੋਗਦਾਨ ਬਹੁਤ ਵੱਡਾ। ਇਹ ਹੱਕ ਤੇ ਸੱਚ ਦਾ ਮੋਰਚਾ ਸੀ, ਇਹ ਕਿਸੇ ਵਿਸ਼ੇਸ਼ ਜਥੇਬੰਦੀ ਨੂੰ ਨਹੀਂ ਗਿਆ ਜਾਂ ਹੋਰ, ਇਹ ਤਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਦੇਖੋ ਗੁਰਪੁਰਬ ਤੇ ਗੁਰੂ ਸਾਹਿਬ ਦੇ ਨੂੰ ਇਹ ਸਮਰਪਿਤ ਹੈ, ਇਹ ਮੋਰਚਾ ਹੋਇਆ। ਉਹਦੇ ਗੁਰੂ ਸਾਹਿਬ ਦੇ ਅਸੀਂ ਕਹਿੰਦੇ ਵੀ ਉਹਨਾਂ ਦੇ ਚਰਨਾਂ ਦੇ ਵਿੱਚ। ਬਾਬਾ ਜੀ, ਇੱਕ ਕਿਸਾਨ ਆਗੂ ਦਾ ਬਿਆਨ ਇਹ ਵੀ ਆਉਂਦਾ ਕਿ ਗੁਰੂ ਨਾਨਕ ਸਾਹਿਬ ਦੇ ਜਿਹੜਾ ਜਨਮ ਦਿਹਾੜੇ ਤੇ ਇਹ ਚੀਜ਼ ਜਿਹੜੇ ਬਿੱਲ ਨੇ ਵਾਪਸ ਕੀਤੇ ਗਏ ਨੇ, ਹੁਣ ਅਸੀਂ ਖੁਸ਼ੀ ਜਿਹੜੀ ਆ ਉਹ ਕਿਸ ਚੀਜ਼ ਦੀ ਮਨਾਵਾਂਗੇ? ਬਿੱਲ ਵਾਪਸੀ ਦੀ ਮਨਾਵਾਂਗੇ ਜਾਂ ਫਿਰ ਗੁਰੂ ਨਾਨਕ ਜੀ ਦੇ ਜਿਹੜੇ ਜਨਮ ਦਿਹਾੜੇ ਦੀ ਮਨਾਵਾਂਗੇ? ਪਟਾਕੇ ਜਿਹੜੇ ਕਿਸ ਚੀਜ਼ ਦੇ ਚਲਾਵਾਂਗੇ? ਦੇਖੋ, ਮੈਂ ਕਹਿੰਦਾ ਵੀ ਜਿਹੜੇ ਇਹ ਜਿਹੇ ਘਟੀਆ ਸੋਚਦੇ ਬੰਦੇ ਨੂੰ, ਉਹਨਾਂ ਨੇ ਪਹਿਲਾਂ ਵੀ ਕਈ ਵਾਰੀ ਜਿਹੜੇ ਇਹਨਾਂ ਦੀ ਮਾੜੀ ਸੋਚ ਆ ਦਿੰਦੇ ਨੇ ਬਿਆਨ। ਦੇਖੋ, ਇਹ ਕਈਆਂ ਦੇ ਨਾ ਇਹ ਜਿਹੜੀ ਬਿੱਲ ਰੱਦ ਕਰਨ ਦੀ ਇਹ ਆਪਣੇ ਹੋਏ ਆ, ਬਿੱਲ ਰੱਦ ਕਰਨ ਦਾ ਹੁਕਮ ਜਾਰੀ ਆ, ਉਹਨਾਂ ਨੂੰ ਇਹ ਜਿਹੜੀ ਖੁਸ਼ੀ ਹੈ ਉਹਨਾਂ ਦੇ ਗਲੇ ਥੱਲੇ ਉਤਰ ਨਹੀਂ ਪਚ ਨਹੀਂ ਰਹੀ। ਉਹਨਾਂ ਨੂੰ ਅਫਸੋਸ ਹੋ ਰਿਹਾ ਵੀ ਹਾਂ ਉਹਨਾਂ ਨੂੰ ਤੋਰੀ ਫੁਲਕਾ ਬੰਦ ਹੋਣ ਲੱਗ ਗਿਆ ਵੀ ਹੁਣ ਅਸੀਂ ਕੀ ਕਰਾਂਗੇ ਗਾਹਾਂ। ਉਹਨਾਂ ਦੀ ਸੋਚ ਹੀ ਇਹੀ ਜੀ ਆ। ਦੇਖੋ, ਅਸੀਂ ਇੱਥੇ ਇੰਨੇ ਕੁਛ ਗਵਾਇਆ, ਇੱਥੇ ਬਹੁਤ ਕੁਛ ਗਵਾਇਆ, ਬਹੁਤ ਵੱਡਾ ਸਾਡਾ ਨੁਕਸਾਨ ਹੋਇਆ। ਜਿਹੜੇ ਸਾਡੇ ਕਿਸਾਨ ਵੀਰਾਂ ਦੀਆਂ, ਮਜ਼ਦੂਰਾਂ ਦੀਆਂ ਜਾਨਾਂ ਗਈਆਂ ਨੇ, ਉਹਨਾਂ ਦੇ ਜਿਹੜੀ ਕੁਰਬਾਨੀ ਉਹ ਰੰਗ ਲੈ ਕੇ ਆਈ ਆ। ਇਹ ਐਵੇਂ ਥੋੜ੍ਹਾ ਲੜਿਆ ਗਿਆ, ਇਹਨਾਂ ਦੇ ਕਹਿਣ ਦੇ ਨਾਲ ਆਏ ਹੋ ਗਿਆ, ਜੇ ਹੋ ਗਿਆ ਕਿਸੇ ਦੇ ਕਹਿਣ ਦੇ ਨਾਲ।
ਇਹ ਕੁਰਬਾਨੀਆਂ ਹੋਈਆਂ ਨੇ, ਇੱਥੇ ਜੇਲ੍ਹਾਂ ਹੋਈਆਂ ਨੇ, ਇੱਥੇ ਪਰਚੇ ਦਰਜ ਹੋਏ ਨੇ, ਇੱਥੇ ਜਾਨਾਂ ਗਈਆਂ ਨੇ ਬਹੁਤ, ਤਾਂ ਇਹ ਕਿਤੇ ਮੋਰਚੇ ਨੂੰ ਬੂਰ ਪਿਆ, ਤਾਂ ਗੁਰੂ ਸਾਹਿਬ ਨੇ ਕਿਰਪਾ ਕੀਤੀ, ਦ੍ਰਿੜ ਵਿਸ਼ਵਾਸ ਭਰੋਸੇ ਦੇ ਨਾਲ ਜਿੱਤਾ ਗਿਆ। ਦੇਖੋ ਇੱਥੇ ਮੋਰਚੇ ਲਾਉਣ ਵਾਲਿਆਂ ਨੇ ਵੀ ਢਾਰ ਨਹੀਂ ਲਾਉਣ ਵਾਲਿਆਂ ਨੇ, ਸਰਕਾਰ ਨੇ ਵੀ ਬਹੁਤ ਵੱਡੀਆਂ ਜਦੋਂ ਇੱਥੇ ਹਮਲੇ ਕਰਵਾਏ ਨੇ ਕਿਸੇ ਨਾ ਕਿਸੇ ਰੂਪ। ਸਭ ਤੋਂ ਵੱਡਾ ਹਮਲਾ ਇੱਥੇ ਜਿਹੜਾ ਹੋਇਆ ਉਹ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਤੀ ਹੋਇਆ, ਜੋ ਉੱਥੇ ਬਾਣੀ ਸੀ ਸਰਬਲੋ ਗ੍ਰੰਥ ਚੱਕਿਆ ਗਿਆ, ਜਦੋਂ ਉਹ ਬੇਅਦਬੀ ਕੀਤੀ ਗਈ, ਉਹ ਚੱਕ ਕੇ ਦੁਸ਼ਟ ਵੱਲੋਂ ਫਿਰ ਤੁਰਤ ਸਿੰਘਾਂ ਨੂੰ ਸੋਧਾ ਲਾਇਆ। ਸਭ ਤੋਂ ਵੱਡਾ ਉਹ ਹਮਲਾ ਸੀ। ਉਹ ਕਿਤੇ ਨਾ ਕਿਤੇ ਦੇਖੋ ਉੱਥੇ ਜੱਟ ਵਰਸਜ ਜਿਹੜਾ ਸੀਗਾ ਆਪਣੇ ਦਲਿਤ ਦਾ ਰੌਲਾ ਵੀ ਪਾਉਣ ਦੀ ਕੋਸ਼ਿਸ਼ ਕੀਤੀ, ਉਹ ਵੀ ਉਹਨੂੰ ਪਤਾ ਫਿਰ ਸਾਰਾ ਕੁਝ ਦੱਸਿਆ। ਉਹ ਜਾਣੀ ਕੋਈ ਵੀ ਸਰਕਾਰ ਦੀ ਚਾਲ ਇੱਥੇ ਚੱਲੀ ਨਹੀਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਇੱਥੇ ਪ੍ਰਕਾਸ਼ ਸੀਗੇ, ਆਪ ਗੁਰੂ ਸਾਹਿਬ ਇਹਦੀ ਅਗਵਾਈ ਮੋਰਚੇ ਦੀ ਕਰ ਰਹੇ ਸੀਗੇ। ਤਾਂ ਬਾਬਾ ਜੀ ਇੱਕ ਇੱਥੇ ਸਵਾਲ ਹੈ ਕਿ ਤੁਸੀਂ ਜਿਹੜਾ ਇੱਕ ਸ਼ਹੀਦਾਂ ਦੀ ਯਾਦਗਾਰ, ਜਿਹੜੇ 700 ਤੋਂ ਜ਼ਿਆਦਾ ਜਿਹੜੇ ਕਿਸਾਨ ਆ ਇੱਥੇ ਸ਼ਹੀਦ ਹੋਏ, ਉਹਨਾਂ ਦਾ ਸਮਾਰਕ ਬਣਾਉਣ ਦੀ ਇੱਥੇ ਗੱਲ ਕਹੀ ਆ, ਉਹ ਸਮਾਰਕ ਕਿਸ ਤਰੀਕੇ ਨਾਲ ਬਣਾਇਆ ਜਾਊਗਾ, ਕਿੱਥੇ ਬਣਾਇਆ ਜਾਊਗਾ, ਉਹਦੇ ਵਿੱਚ ਕਿਸ ਤਰ੍ਹਾਂ ਦੀ ਚੀਜ਼ ਆ ਜਿਹੜੀ ਉਹ ਦੇਖੋ ਇੱਕ ਦੋ ਬੰਦੇ ਇੱਥੇ ਮੈਂ ਸਟੇਜ ਤੇ ਬੋਲ ਕੇ ਵੀ ਗਏ ਸੀਗੇ ਵੀ ਜਦੋਂ ਇਹ ਮੋਰਚਾ ਸਮਾਪਤੀ ਹੋਊਗੀ ਅਸੀਂ ਜਗ੍ਹਾ ਦੇਵਾਂਗੇ ਜੀ, ਅਸੀਂ ਉਹਨਾਂ ਨੂੰ ਪਤਾ ਨਹੀਂ ਹੈਗਾ, ਅਸੀਂ ਉਹਨਾਂ ਨੂੰ ਮਿਲਾਂਗੇ। ਦੇਖੋ ਇਹ ਐਡਾ ਵੱਡਾ ਮੋਰਚਾ 1 ਸਾਲ ਚੱਲਿਆ, ਇਹ ਇੱਕ ਵਰਲਡ ਦਾ ਮੋਰਚਾ ਹੋ ਗਿਆ। ਇਹ ਪੂਰੇ ਇਤਿਹਾਸ ਦੁਨੀਆ ਦੇ ਵਿੱਚ ਐਡਾ ਮੋਰਚਾ ਕਦੇ ਲੱਗਿਆ ਨਹੀਂ ਹੈਗਾ, ਇੰਨਾ ਲੰਮਾ ਚੱਲਣਾ, ਪੂਰੀ ਸਾਹ ਦੇ ਨਾਲ, ਦ੍ਰਿੜਤਾ, ਵਿਸ਼ਵਾਸ ਦੇ ਨਾਲ ਇਹ ਮੋਰਚਾ ਜਿਹੜਾ ਜਿੱਤਿਆ ਗਿਆ ਹੈਗਾ। ਜਿੰਨੀਆਂ ਇੱਥੇ ਕੁਰਬਾਨੀਆਂ ਹੋਈਆਂ ਨੇ, ਜਿੰਨੇ ਅਸੀਂ ਦੁੱਖ ਦੇਖੇ ਨੇ, ਆਪਦੇ ਪਿੰਡੇ ਤੇ ਹੰਡਾਇਆ। ਬਹੁਤੇ ਜਿਹੜੇ ਆਗੂ ਸੀ ਉਹ ਤਾਂ ਇੱਥੇ ਏਸੀਆਂ ਦੇ ਕਮਰੇ, ਲਗਰਜੀ ਕਮਰੇ 'ਚ ਜਾ ਕੇ ਪੈ ਜਾਂਦੇ ਸੀ। ਜਿਨ੍ਹਾਂ ਨੇ ਇੱਥੇ ਪੈ ਕੇ ਦੇਖੇ ਨਹੀਂ, ਉਹ ਤਾਂ ਗੱਲਾਂ ਕਰਨ ਵਾਲੇ ਸੀ, ਆਏ ਆ ਢਿਮਕਾ ਫਲਾਨਾ। ਜਿਹੜਾ ਇੱਥੇ ਜਿਹਨੇ ਬੈਠਿਆ ਉਹਨੂੰ ਪਤਾ ਵੀ ਇਹ ਕਿਵੇਂ ਇੱਥੇ ਮੋਰਚਾ ਇਹ ਸਰ ਹੋਇਆ, ਕਿਵੇਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ। ਤੇ ਦੇਖੋ ਉਹ ਫਿਰ ਜਿਹੜੀ ਉਹਨਾਂ ਦੀ ਯਾਦ ਵੀ ਇੱਕ ਵਧੀਆ, ਦੇਖੋ ਜਦੋਂ ਇੱਥੇ ਰੋਡ ਆ, ਹੈਵੀ ਰੋਡ ਆ, ਜਦੋਂ ਕੋਈ ਵੀ ਇੱਥੇ ਆਵੇ ਜਾਵੇ ਉਹਨੂੰ ਪਤਾ ਲੱਗੇ ਇੱਥੇ ਮੋਰਚਾ ਇਸੇ ਜਗ੍ਹਾ ਤੇ ਲੱਗਿਆ ਸੀ। ਜਦੋਂ ਕਿਤੇ ਮੋਰਚੇ ਲੜੇ ਜਾਂਦੇ ਨੇ ਫਿਰ ਉਸ ਢੁਕਵੀਆਂ ਯਾਦਗਾਰਾਂ ਬਣਾਈਆਂ ਜਾਂਦੀਆਂ ਨੇ। ਪਹਿਲਾ ਮੋਰਚਾ ਲੱਗਿਆ ਜਦੋਂ ਗੁਰੂ ਸਾਹਿਬ ਨੇ ਆਪਣੇ ਜੰਗਾਂ ਯੁੱਧਾਂ ਦੇ ਨਿਹੰਗ ਸਿੰਘ ਫੌਜਾਂ ਨੇ ਲੜੇ। ਘੱਲੂ ਘਰ ਜਿਹੜਾ ਮੋਰਚਾ ਹੋਇਆ ਉਹ ਦਾਲੀ ਨੂੰ ਭਜਾਇਆ, ਉੱਥੇ 35,000 ਸਿੰਘ ਸੀ, ਉੱਥੇ ਵੀ ਸਮਾਰਕ ਸਰਕਾਰ ਵੱਲੋਂ ਬਣਾਇਆ ਗਿਆ ਨਾ। ਚੱਪਲ ਰੀਡੀ ਦੇ ਵਿੱਚ ਬੰਦਾ ਬਹਾਦਰ ਨੇ ਮੋਰਚਾ ਲੱਗਿਆ, ਉੱਥੇ ਸਮਾਰਕ ਬਣਾਏ ਗਏ ਨੇ। ਜਿੱਥੇ ਵੀ ਕੋਈ ਅੰਦੋਲਨ ਹੋਇਆ, ਜਿੱਥੇ ਵੀ ਉੱਥੇ ਉਹ ਸਮਾਰਕ ਬਣਾਉਂਦੇ ਹੋ ਸ਼ਹੀਦਾਂ ਦੀ ਯਾਦ ਦੇ ਵਿੱਚ। ਇੱਥੇ ਵੀ ਅਸੀਂ ਕਹਿੰਦੇ ਹਾਂ ਵੀ ਇੱਕ ਸਮਾਰਕ ਬਣਨਾ ਚਾਹੀਦਾ, ਇੱਕ ਉਹਨਾਂ ਦੀ ਇੱਕ ਉੱਥੇ ਅਜਾਇਬ ਘਰ ਵੀ ਉਸਰਨਾ ਚਾਹੀਦਾ, ਜਿੱਥੇ ਉਹ ਆਪਣੇ ਉਹਨਾਂ ਦੀਆਂ ਤਸਵੀਰਾਂ ਲਾਈ ਜਾਣ, ਜਿਹੜੇ ਇੱਥੇ ਸ਼ਹੀਦ ਹੋਏ ਨੇ, ਬੀਬੀਆਂ ਹੋਈਆਂ ਨੇ, ਜਾਂ ਨੌਜਵਾਨ ਜਾਂ ਬਜ਼ੁਰਗ ਕਿਸਾਨ ਜਿਹੜੇ ਇੱਥੇ ਦਰੜ ਕੇ ਮਾਰੇ ਗਏ ਨੇ, ਗੋਲੀ ਨਾਲ ਮਾਰੇ ਗਏ ਨੇ, ਉਹਨਾਂ ਸਾਰਿਆਂ ਦੀਆਂ ਤਸਵੀਰਾਂ ਉਸ ਦੇ ਵਿੱਚ ਲੱਗਣੀਆਂ ਚਾਹੀਦੀਆਂ ਨੇ। ਤੇ ਸਾਰਾ ਇੱਥੇ ਅਜਾਇਬ ਘਰ ਜੋ ਵੀ ਇੱਥੇ ਜਿਵੇਂ ਹਮਲੇ ਹੁੰਦੇ ਰਹੇ ਨੇ ਸਾਰੀ ਜੀ ਉਹ ਜਿੰਨੇ ਵੀ ਉਹ ਜਿਹੜੇ ਦ੍ਰਿਸ਼ ਨੇ ਅਸੀਂ ਸਾਲ ਭਰ ਦੇ, ਉਹ ਅਸੀਂ ਹੁਣ ਜਿਵੇਂ ਜਾਣਾ ਇੱਥੇ ਸਾਰਾ ਦਿਖਾਵਾਂਗੇ, ਉਹ ਵੀ ਉੱਥੇ ਸਾਰਾ ਅਸੀਂ ਕਰ ਰਹੇ ਹਾਂ। ਇਹ ਸਾਰਾ ਜਿਹੜਾ ਕਾਰਜ ਹੈ ਨਿਹੰਗ ਸਿੰਘ ਜਥੇਬੰਦੀ ਵੱਲੋਂ ਕੀਤਾ ਜਾਏਗਾ ਜਾਂ ਹੋਰ ਵੀ ਤੁਸੀਂ? ਦੇਖੋ ਅਸੀਂ ਸਾਰਿਆਂ ਦਾ ਸਹਿਯੋਗ ਲੈ ਰਹੇ ਹਾਂ, ਅਸੀਂ ਪੰਥ ਦਾ ਸਾਰਿਆਂ ਨੂੰ ਅਪੀਲਾਂ ਕਰ ਰਹੇ ਹਾਂ, ਸਾਰਿਆਂ ਨੂੰ ਕਹਿ ਰਹੇ ਹਾਂ, ਇਹ ਸਾਰੇ ਦੀ ਫਰਜ਼ ਸਾਰਿਆਂ ਦਾ ਬਣਦਾ ਇੱਥੇ ਇੱਕ ਸ਼ਹੀਦਾਂ ਦੀ ਯਾਦਗਾਰ ਉਸਾਰੀ ਜਾਵੇ ਇੱਥੇ ਗੁਰਦੁਆਰਾ ਸਾਹਿਬ। ਮੈਂ ਤਾਂ ਕਹਿਣਾ ਹੁਣ ਜੇ ਇਕੱਲਾ ਆਪਾਂ ਸਮਾਰਕ ਬਣਾਤਾ ਜਾਂ ਉਹਨਾਂ ਦਾ ਅਜਾਇਬ ਘਰ ਬਣਾਤਾ, ਲੋਕਾਂ ਨੇ ਦੇਖਣ ਆਉਣਾ। ਜੇ ਇੱਥੇ ਪ੍ਰਸਾਦਾ ਪਾਣੀ ਨਾ ਚੱਲਿਆ, ਆਉਣ ਵਾਲੇ ਜਿਹੜਾ ਕੋਈ ਗੈਸਟ ਆਉਣਾ ਜਾਂ ਦੇਖਣ ਵਾਸਤੇ ਲੋਕਾਂ ਨੇ ਆਉਣਾ, ਉਹ ਉੱਥੇ ਚਾਹ ਪਾਣੀ ਨਾ ਪੀ ਸਕਿਆ, ਉੱਥੇ ਪ੍ਰਸਾਦਾ ਨਾ ਮਿਲਿਆ, ਫਿਰ ਉਹ ਇਕੱਲਾ ਸਮਾਰਕ ਵੀ ਕਰੂਗਾ ਕਿ ਆਪਾਂ ਦੇਖਦੇ ਹੀ ਹਾਂ ਭੁੱਖੇ ਮਰਦਾ ਚਲਿਆ ਗਿਆ। ਜੇ ਅਸੀਂ ਨਾਲ ਹੀ ਗੁਰਦੁਆਰਾ ਸਾਹਿਬ ਹੋਵੇ, ਉੱਥੇ ਲੰਗਰ ਗੁਰੂ ਕਾ ਚੱਲੇ, ਜਿੱਥੇ ਆਉਣ ਵਾਲਾ ਕੋਈ ਵੀ ਯਾਤਰੀ ਉੱਥੇ ਰਾਤ ਵੀ ਠਹਿਰ ਸਕਦਾ, ਉਹ ਉੱਥੇ ਆਉਣ ਵਾਲੇ ਉਹਨੂੰ ਚਾਹ ਵੀ ਪ੍ਰਸਾਦਾ ਵੀ ਮਿਲਣਾ ਚਾਹੀਦਾ, ਫਿਰ ਗੱਲ ਬਣਦੀ ਆ। ਜਦੋਂ ਕਰਨ ਦੇ ਸੰਗਤਾਂ ਨੂੰ ਕੀ ਲੱਗਦਾ, ਜਿੱਥੇ ਇੱਥੇ ਅਸੀਂ ਅਰਬਾਂ ਦੇ ਹਿਸਾਬ ਨਾਲ ਇੱਥੇ ਜਿਹੜਾ ਸੰਗਤਾਂ ਨੇ ਜਿਹੜਾ ਉਹ ਆਪਦਾ ਪੈਸਾ ਖਰਚਿਆ, ਤੇ ਹੁਣ ਵੀ ਇਹ ਕੋਈ ਬਾਹਲੀ ਵੱਡੀ ਗੱਲ ਨਹੀਂ ਸੰਗਤਾਂ ਨੂੰ, ਤੇ ਠੀਕ ਆ ਨਾ, ਕਿਸਾਨਾਂ ਕੋਲੇ ਫੰਡ ਪਿਆ ਉਹ ਵੀ ਲਾ ਦੇਣਗੇ। ਚਲੋ ਦੇਖੋ ਇਸ ਤਾਂ ਅਪੀਲ ਕਰਾਂਗੇ ਸੰਗਤਾਂ ਦੇ ਸਹਿਯੋਗ ਨਾਲ। ਹੁਣ ਕੋਈ ਅਸੀਂ ਕੋਈ ਵੱਡੇ ਧਨਾੜ ਤਾਂ ਹੈ ਨਹੀਂ, ਜਾਂ ਸਾਡੇ ਕੋਲ ਕੋਈ ਜ਼ਮੀਨ ਜਾਇਦਾਦ ਆ, ਜਾਂ ਅਸੀਂ ਅਰਬਾਂ ਦੇ ਮਾਲਕ ਹਾਂ। ਅਸੀਂ ਪਹਿਲ ਕਦਮ ਪੰਥ ਵੱਲੋਂ ਇਹ ਉਸਾਰੀ ਕੀਤੀ ਜਾਊਗੀ, ਸੰਗਤ ਸਾਡਾ ਸਹਿਯੋਗ ਦੇਵੇ। ਅਸੀਂ ਇੱਕ ਉਹਨਾਂ ਦੇ ਇੱਥੇ ਜੰਗੀ ਸਮਾਰਕ ਜਿਹੜਾ ਯਾਦਗਾਰ ਬਣਾਉਣਾ ਚਾਹੁੰਦੇ, ਬਣਨੀ ਚਾਹੀਦੀ ਆ ਰਹਿੰਦੀ ਦੁਨੀਆ ਤੱਕ, ਜਦ ਤੱਕ ਇਹ ਦੁਨੀਆ ਰਹੂਗੀ। ਉਹਨਾਂ ਨੂੰ ਵੀ ਸ਼ਹੀਦਾਂ ਨੂੰ ਯਾਦ ਕੀਤਾ ਵੀ ਇੱਥੇ ਜਿਹੜਾ ਮੋਰਚਾ ਲੱਗਿਆ, ਬਾਹਰਲੀਆਂ ਕੰਟਰੀਆਂ ਦੇ ਵਿੱਚੋਂ ਲੋਕਾਂ ਨੇ ਆਉਣਾ, ਅੰਗਰੇਜ਼ ਵੀ ਆਉਣਗੇ, ਹੋਰ ਜਿਹੜਾ ਕੋਈ ਆ ਕੇ ਦੇਖ ਸਕਦਾ, ਸਭ ਰਹਿੰਦੀ ਦੁਨੀਆ ਤੱਕ ਇਹਦੀ ਯਾਦ ਰਹਿਣੀ ਆ, ਤੇ ਸਾਰਿਆਂ ਦਾ ਇਹ ਨਾਂ ਰਹਿਣਾ। ਇਸ ਕਰਕੇ ਅਸੀਂ ਇੱਥੇ ਇੱਕ ਯਾਦਗਾਰ ਢੁਕਵੀਂ ਮਨਾਉਣਾ ਚਾਹੁੰਦੇ ਹਾਂ ਜੀ। ਬਹੁਤ ਬਹੁਤ ਧੰਨਵਾਦ ਬਾਬਾ ਜੀ। ਜਿਹੜੇ ਬਿੱਲ ਦੂਜੇ ਨੇ ਉਹ ਵੀ ਸਾਰੇ ਹੈ ਨੇ, ਹੁਣ ਐਂ ਤਾਂ ਮੰਗਾਂ ਤਾਂ ਬਹੁਤ ਨੇ ਸਾਡੀਆਂ ਪੰਜਾਬ ਦੀਆਂ। ਅਸੀਂ ਕਹਿੰਦੇ ਬੰਦੀ ਸਿੰਘ ਵੀ ਸਾਡੇ ਰਿਹਾ ਹੋਣੇ ਚਾਹੀਦੇ ਨੇ। ਇੱਕ ਗੁਰੂ ਸਾਹਿਬ ਦੀ ਬੇਅਦਬੀ ਹੋਈ ਆ,
ਉਹ ਤੇ ਇੱਕ ਕਾਨੂੰਨ ਬਣਨਾ ਚਾਹੀਦਾ। ਹੁਣ ਸਾਡੇ ਇੱਥੇ ਨਿਹੰਗ ਸਿੰਘਾਂ ਨੇ ਬੰਦਾ ਸੋਧਿਆ, ਹਾਂਜੀ ਉਹ ਗੁਰੂ ਸਾਹਿਬ ਦੇ ਹੱਥ ਪਾਇਆ, ਮਤਲਬ ਤਾਂ ਸੋਧੇ। ਸਾਡਾ ਕਿਹੜਾ ਉਹਨਾਂ ਨਾਲ ਦੁਸ਼ਮਣੀ ਸੀ। ਤੇ ਜਦੋਂ ਸਾਡਾ ਉਹਨਾਂ ਨਾਲ ਕੋਈ ਮਕਸਦ ਵੀ ਫਿਰ ਪੰਚਾਇਤ ਬੈਠਣ ਦਾ, ਉੱਥੇ ਫਿਰ ਉਹਨਾਂ ਨਾਲ ਮੀਟਿੰਗਾਂ ਦਾ ਜਦੋਂ ਉਹਨਾਂ ਨੇ ਕਹੇ ਗੱਲ ਤਾਂ ਇਹ ਵੀ ਤੁਸੀਂ ਸਰਕਾਰ ਨੇ ਕਾਨੂੰਨ ਬਣਾਏ ਨੇ, ਸਰਕਾਰ ਰੱਦ ਕਰੇ, ਉਹ ਸਰਕਾਰ ਨੇ ਰੱਦ ਕਰ ਦਿੱਤੇ। ਇਹਦੇ ਵਿੱਚ ਵੱਡੀ ਗੱਲ ਕਿਹੜੀ ਆ? ਉਹ ਹੋ ਗਿਆ ਰੱਦ। ਤੇ ਜਿਹੜੀ ਪਾਰਲੀਮੈਂਟ ਦੀ ਤਾਂ ਹੁਣ ਇਹਨਾਂ ਨੇ ਦੇਖਣਾ ਵੀ ਉੱਥੇ ਟਰੈਕਟਰ ਮਾਰਚ ਕਰਨਾ ਜਾਂ ਨਾ ਕਰਨਾ, ਇਹ ਇਹਨਾਂ ਦਾ ਪ੍ਰੋਗਰਾਮ। ਅਸੀਂ ਨਹੀਂ ਕਿਤੇ ਟਰੈਕਟਰ ਮਾਰ ਜਾਣਾ। ਸਾਡੇ ਦਾ ਘੋੜਾ ਮਾਰਚ ਹੁੰਦਾ, ਘੋੜਿਆਂ ਦਾ ਜਾਂਦੇ ਆ। ਇਹ ਹੱਕ ਤੇ ਸੱਚ ਦਾ ਮੋਰਚਾ ਸੀ, ਇਹ ਕਿਸੇ ਵਿਸ਼ੇਸ਼ ਜਥੇਬੰਦੀ ਨੂੰ ਨਹੀਂ ਗਿਆ। ਮੋਰਚਾ ਫਤਿਹ ਹੋ ਚੁੱਕਿਆ ਜੀ। ਕਿਹਾ ਜਾਂਦਾ ਹੈ ਕਿ 3 ਬਿੱਲ ਆ ਜਿਹੜੇ ਉਹ ਤਿੰਨ ਕਾਨੂੰਨ ਰੱਦ ਕਰ ਦਿੱਤੇ ਗਏ ਪ੍ਰਧਾਨ ਮੰਤਰੀ ਵੱਲੋਂ। ਸੰਯੁਕਤ ਮੋਰਚਾ ਅਤੇ ਜਥੇਬੰਦੀਆਂ ਇਹ ਕਹਿ ਰਹੀਆਂ ਕਿ ਹਾਲੇ ਜਿੰਨਾ ਚਿਰ ਜਿਹੜੇ 2 ਬਿੱਲ ਹੈ, ਪਰਾਲੀ ਵਾਲਾ ਤੇ ਬਿਜਲੀ ਵਾਲਾ, ਉਹ ਰੱਦ ਨਹੀਂ ਹੁੰਦੇ, ਐਮਐਸਪੀ ਤੇ ਗਾਰੰਟੀ ਨਹੀਂ ਮਿਲਦੀ ਹੁੰਦੀ, ਉਹਨਾਂ ਚਿਰ ਅਸੀਂ ਜਾਂਦੇ ਨਹੀਂ। ਤੁਹਾਡੇ ਵੱਲੋਂ ਕਿਹਾ ਗਿਆ ਕਿ ਜਦ ਸੰਸਦ ਦੇ ਵਿੱਚ ਰੱਦ ਹੋ ਗਏ ਅਸੀਂ ਵਾਪਸ ਜਾਵਾਂਗੇ। ਕੀ ਕਹਿਣਾ ਚਾਹੁੰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਇੱਥੇ 2 ਬਿੱਲਾਂ ਦੀ ਗੱਲ ਨਹੀਂ, ਇੱਥੇ 3 ਬਿੱਲਾਂ ਦੀ ਗੱਲ ਹੋਈ ਸੀ। ਹਾਂਜੀ ਅਸੀਂ ਪਹਿਲਾਂ ਤੋਂ ਹੀ ਮੇਰੀਆਂ ਸਪੀਚਾਂ ਕੱਢ ਕੇ ਦੇਖ ਲਓ ਤੁਸੀਂ। ਠੀਕ ਹੈ ਜੀ। ਜਦੋਂ ਵੀ ਕੋਈ ਗੱਲ ਅਸੀਂ ਸਟੇਜ ਤੇ ਬੋਲੇ, ਇਹੀ ਕਹੀਏ ਵੀ 3 ਬਿੱਲ ਕਾਨੂੰਨ ਜਦੋਂ ਰੱਦ ਹੋਣਗੇ ਉਹਨਾਂ ਚਿਰ ਖਾਲਸਾ ਪੰਥ ਡਟਿਆ ਬੈਠਾ ਰਹੂ। ਠੀਕ ਹੈ ਜੀ। ਉਹ ਬਿੱਲ ਰੱਦ ਹੋ ਗਏ। ਇੱਕ ਐਮਐਸਪੀ ਦਾ ਰੌਲਾ ਪੰਜਾਬ ਹਰਿਆਣਾ ਦੀ ਚੱਲਦੀ ਹੈ। ਹਾਂਜੀ ਤੇ ਜਿਹੜੀ ਉਹਨਾਂ ਨੇ ਕਹਿਦਾ ਵੀ ਅਸੀਂ ਐਮਐਸਪੀ ਤੇ ਵੀ ਕਹਿ ਹੀ ਦਿੱਤਾ ਉਹਨਾਂ ਨੇ ਕੱਲ ਵੀ ਅਸੀਂ ਕਮੇਟੀ ਬਣਾਵਾਂਗੇ, ਉਹਦੀ ਵੀ ਕਰਾਂਗੇ। ਤੇ ਜਿਹੜੇ ਬਿੱਲ ਦੂਜੇ ਨੇ ਉਹ ਵੀ ਸਾਰੇ ਹੈ ਨੇ। ਹੁਣ ਐਂ ਤਾਂ ਮੰਗਾਂ ਤਾਂ ਬਹੁਤ ਨੇ ਸਾਡੀਆਂ ਪੰਜਾਬ ਦੀਆਂ। ਹਾਂਜੀ ਅਸੀਂ ਕਹਿੰਦੇ ਬੰਦੀ ਸਿੰਘ ਵੀ ਸਾਡੇ ਰਿਹਾ ਹੋਣੇ ਚਾਹੀਦੇ ਨੇ। ਹਾਂਜੀ ਇੱਕ ਗੁਰੂ ਸਾਹਿਬ ਦੀ ਬੇਅਦਬੀ ਹੋਈ ਆ, ਉਹ ਤੇ ਇੱਕ ਕਾਨੂੰਨ ਬਣਨਾ ਚਾਹੀਦਾ। ਹੁਣ ਸਾਡੇ ਇੱਥੇ ਨਿਹੰਗ ਸਿੰਘਾਂ ਨੇ ਬੰਦਾ ਸੋਧਿਆ, ਹਾਂਜੀ ਉਹ ਗੁਰੂ ਸਾਹਿਬ ਦੇ ਹੱਥ ਪਾਇਆ, ਮਤਲਬ ਤਾਂ ਸੋਧੇ। ਸਾਡਾ ਕਿਹੜਾ ਉਹਨਾਂ ਨਾਲ ਦੁਸ਼ਮਣੀ ਸੀ। ਜੇ ਸਰਕਾਰ ਕਰਨੀ ਕੋਈ ਚੰਗਾ, ਉਹਦੇ ਉੱਤੇ ਇੱਕ ਕਾਨੂੰਨ ਬਣੇ। ਦੇਖੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਹਿੰਦੂਆਂ ਦਾ ਗੀਤਾ, ਰਮਾਇਣ ਆ, ਮੁਸਲਮਾਨਾਂ ਦੀ ਕੁਰਾਨ ਆ, ਬਾਈਬਲ ਆ, ਹਾਂਜੀ ਇਹ ਸਾਰੇ ਧਾਰਮਿਕ ਗ੍ਰੰਥ ਨੇ। ਜੇ ਕੋਈ ਬੇਅਦਬੀ ਕਰਦਾ ਉਹ ਤੇ ਇੱਕ ਕਾਨੂੰਨ ਬਣਨਾ ਚਾਹੀਦਾ। ਸਾਰੇ ਜਿਹੜੇ ਐਮਪੀ ਨੇ, ਜਿਹੜੇ ਲੋਕ ਸਭਾ ਦੇ ਜਾਂ ਰਾਜ ਸਭਾ ਦੇ ਜਾਂਦੇ ਨੇ ਜਾਂ ਹੋਰ, ਸਭ ਨੂੰ ਇਹ ਆਵਾਜ਼ ਉੱਥੇ ਮਤਾ ਪੇਸ਼ ਕਰਨਾ ਚਾਹੀਦਾ। ਇੱਕ ਕਾਨੂੰਨ ਬਣਾਉਣਾ ਚਾਹੀਦਾ ਵੀ ਜਿਹੜਾ ਬੇਅਦਬੀ ਕਰਦਾ ਕਿਸੇ ਵੀ ਧਾਰਮਿਕ ਗ੍ਰੰਥ ਦੀ ਆ, ਉਹਨੂੰ ਉਮਰ ਕੈਦ ਹੋਵੇ ਜਾਂ ਉਹਨੂੰ ਫਾਂਸੀ ਦੀ ਸਜ਼ਾ ਹੋਵੇ। ਘੱਟ ਤੋਂ ਘੱਟ ਉਹ ਇਹ ਬੇਅਦਬੀ ਵੱਲ ਤਾਂ ਕੋਈ ਹੀਆ ਨਾ ਕਰ ਸਕੇ। ਹਾਂਜੀ ਕੋਈ ਉਹਦੇ ਵਿੱਚ ਐਸਾ ਕਾਨੂੰਨੀ 295 ਧਾਰਾ ਲਾ ਦਿੰਦੇ ਨੇ, ਉਹਦੇ ਵਿੱਚ ਮਹੀਨੇ 2 ਮਹੀਨੇ ਦੇ ਫੜ ਕੇ ਛੱਡ ਦਿੰਦੇ ਨੇ, ਠੀਕ ਹੈ। ਉਹ ਬਾਹਰ ਆ ਜਾਂਦੇ ਨੇ। ਇਸ ਕਰਕੇ ਮੰਗਾਂ ਤਾਂ ਬਹੁਤ ਨੇ। ਹੋਰ ਪੰਜਾਬ ਦੇ ਪਾਣੀਆਂ ਦਾ ਵੀ ਮਸਲਾ ਗਾ ਜੀ, ਬਹੁਤ ਕੁਛ ਹੈ। ਤੇ ਉਹ ਤਾਂ ਬਾਅਦ ਦੀਆਂ ਮੰਗਾਂ ਨੇ। ਜਿਹੜੀਆਂ ਮੁੱਖ ਮੰਗਾਂ ਸੀ 3 ਰੱਦ ਹੋ ਗਈਆਂ। ਜੀ। ਨਹੀਂ, ਮੋਰਚਾ ਪੂਰੇ ਦੇਸ਼ ਦਾ ਸੀ ਨਾ। ਮੋਰਚਾ ਪੂਰੇ ਦੇਸ਼ ਦਾ। ਜਿਹੜੀ ਐਮਐਸਪੀ ਆ ਬਾਕੀ ਦੇਸ਼ 'ਚ ਲਾਗੂ ਨਹੀਂ। ਕਿਸਾਨ ਜਥੇਬੰਦੀਆਂ ਇਹ ਕਹਿ ਰਹੀਆਂ ਕਿ ਅੱਜ ਜੇ ਬਾਕੀਆਂ ਨੂੰ ਛੱਡ ਕੇ ਜਾਂਦੇ ਆ ਤਾਂ ਕੱਲ੍ਹ ਨੂੰ ਪੰਜਾਬ ਤੇ ਹਰਿਆਣੇ ਤੇ ਨਾਮ ਆਊਗਾ ਕਿ ਆਪਦਾ ਤੁਹਾਡਾ ਮਤਲਬ ਹੱਲ ਹੋਗਾ, ਅਸੀਂ ਸਾਨੂੰ ਛੱਡ ਕੇ ਵਿਚਾਲੇ ਭੱਜ ਗਏ। ਤੁਹਾਨੂੰ ਦੱਸ ਦਿੱਤਾ, ਉਹਨਾਂ ਨੇ ਬੋਲ ਦਿੱਤਾ ਵੀ ਅਸੀਂ ਉਹ ਤੇ ਕਮੇਟੀ ਬਣਾਉਣੀ ਆ, ਸਾਰਾ ਕੁਝ ਹੋਊਗਾ। ਜਦੋਂ ਉਹਨਾਂ ਨੇ ਸਭ ਤੋਂ ਵੱਡਾ ਜਿਹੜੇ ਕਹਿੰਦੇ ਸੀ ਵੀ ਇਹ ਬਿੱਲ ਨਾਮੁਮਕਿਨ ਨੇ, ਹਾਂਜੀ ਇਹ ਰੱਦ ਹੋ ਹੀ ਨਹੀਂ ਸਕਦੇ। ਹਾਂਜੀ ਜਦੋਂ ਉਹ ਬਿੱਲ ਰੱਦ ਹੋ ਗਏ, ਹਜੇ ਸਾਡੇ ਵਿੱਚ ਕਈ ਆਗੂ ਇਹ ਕਹਿੰਦੇ ਸੀ ਵੀ ਜਿਵੇਂ ਕਹਿੰਦੇ ਮੀਟਿੰਗ ਕਰਦੇ ਨੇ। ਦੇਖੋ, ਮੈਂ ਪਹਿਲਾਂ ਤੋਂ ਮੈਂ ਕਹਿੰਦਾ ਆ ਰਿਹਾ ਵੀ ਮੀਟਿੰਗਾਂ ਉੱਥੇ ਹੁੰਦੀਆਂ ਨੇ ਜਾਂ ਬੈਠਕ, ਜੇ ਸਾਡਾ ਕਿਸੇ ਨਾਲ ਝਗੜਾ ਹੋ ਜੇ ਨਾ, ਜੇ ਤਾਂ ਅਸੀਂ ਉਹਨੂੰ ਸਜ਼ਾ ਦਿਵਾਉਣੀ ਆ, ਫਿਰ ਤਾਂ ਸਾਡੀ ਗੱਲਬਾਤ ਕਰਨ ਦਾ ਤਾਂ ਕੋਈ ਮਤਲਬ ਹੀ ਨਹੀਂ। ਆਪਦਾ ਵਕੀਲ ਅਸੀਂ ਕਢਾਂਗੇ, ਕੇਸ ਲੜਾਂਗੇ, ਉਹਨੂੰ ਜਿੰਨਾ ਚਿਰ ਕੈਦ ਨਹੀਂ ਹੋਣਾ ਚਿਰ ਟਿੱਕੇ ਨਹੀਂ ਬਹਿੰਦੇ। ਠੀਕ ਹੈ ਜੀ। ਇਹੀ ਹੁੰਦਾ ਨਾ। ਜੇ ਅਸੀਂ ਸਮਝੌਤਾ ਕਰਨਾ, ਫਿਰ ਅਸੀਂ ਅਗਲੇ ਨਾਲ ਬੈਠਣਾ ਪੈਂਦਾ। ਪੰਚਾਇਤ ਵੀ ਹੁੰਦੀ ਆ, ਹਾਂਜੀ ਉਹਦੇ ਵਿੱਚ ਕੁਛ ਉਹਨੂੰ ਕਹਿ ਜਾਂਦਾ ਵੀ ਤੂੰ ਵੀ ਭਾਈ ਢਿੱਲਾ ਹੋ, ਅਸੀਂ ਵੀ ਢਿੱਲੇ ਹੁੰਦੇ ਆ। ਹਾਂਜੀ ਜਿਹੜੇ ਵਿਚੋਲੇ ਨੂੰ ਕਹਿੰਦੇ ਤੁਸੀਂ ਵੀ ਥੋੜਾ ਜਿਹਾ ਕੁਛ ਝੁਕੋ, ਇਹ ਵੀ ਝੁਕਦੇ ਆ, ਤਾਂ ਹੀ ਫੇਰ ਹੀ ਉਹ ਪੰਚਾਇਤ ਬੈਠਦੀ ਆ। ਹਾਂਜੀ ਤੇ ਜਦੋਂ ਸਾਡਾ ਉਹਨਾਂ ਨਾਲ ਕੋਈ ਮਕਸਦ ਨਹੀਂ, ਫਿਰ ਪੰਚਾਇਤ ਬੈਠਣ ਦਾ ਉੱਥੇ ਫਿਰ ਉਹਨਾਂ ਨਾਲ ਮੀਟਿੰਗਾਂ ਦਾ ਜਦੋਂ ਉਹਨਾਂ ਨੇ ਕਹੇ ਗੱਲ ਤਾਂ ਇਹ ਵੀ ਤੁਸੀਂ ਸਰਕਾਰ ਨੇ ਕਾਨੂੰਨ ਬਣਾਏ ਨੇ, ਸਰਕਾਰ ਰੱਦ ਕਰੇ, ਉਹ ਸਰਕਾਰ ਨੇ ਰੱਦ ਕਰ ਦਿੱਤੇ। ਇਹਦੇ ਵਿੱਚ ਵੱਡੀ ਗੱਲ ਕਿਹੜੀ ਆ? ਉਹ ਹੋ ਗਿਆ ਰੱਦ। ਬਾਬਾ ਜੀ, ਇੱਕ ਇੱਥੇ ਹੋਰ ਸਵਾਲ ਹੈ ਕਿ ਜਿਹੜਾ 26 ਦਾ ਜਿਹੜਾ ਮਾਰਚ ਦੀ ਗੱਲ ਕੀਤੀ ਜਾ ਰਹੀ ਹੈ, ਜਿਹੜਾ ਪਾਰਲੀਮੈਂਟ ਜਾਣ ਦੀ ਗੱਲ ਕੀਤੀ ਜਾ ਰਹੀ ਹੈ, 29 ਤਰੀਕ ਦੀ। ਸੋ ਇਸ ਮਾਰਚ ਦੇ ਸੰਬੰਧੀ ਤੁਹਾਡਾ ਕੀ ਵਿਚਾਰ ਹੈ? ਕੀ ਇਹ ਮਾਰਚ ਹੋਣਾ ਚਾਹੀਦਾ ਹੈ ਜਾਂ ਕੀ ਇਹਦੇ ਦੇਖੋ, ਅਸੀਂ ਸਾਡਾ ਪਹਿਲਾਂ ਤੋਂ ਅਸੀਂ ਕਹਿੰਦੇ ਵੀ ਅਸੀਂ ਢਾਲ ਕਿਸਾਨਾਂ ਦੇ ਬਣ ਕੇ ਬੈਠੇ ਆ। ਹਜੇ 29 ਤਰੀਕ ਤੱਕ ਅਸੀਂ ਇੱਥੇ ਜਦੋਂ ਜਾਣਾ ਅਸੀਂ ਅਖੰਡਪੁਰ ਸਾਹਿਬ ਕਰਾਵਾਂਗੇ ਤੇ ਉਸ ਤੋਂ ਬਾਅਦ ਅਸੀਂ ਚਾਲੇ ਪਾਉਣੇ ਆ। ਸੰਗਤਾਂ ਸਾਰੀਆਂ ਜਾਣਗੀਆਂ ਤਕਰੀਬਨ। ਤੇ ਜਿਹੜੀ ਪਾਰਲੀਮੈਂਟ ਦੀ ਤਾਂ ਹੁਣ ਇਹਨਾਂ ਨੇ ਦੇਖਣਾ ਵੀ ਉੱਥੇ ਟਰੈਕਟਰ ਮਾਰਚ ਕਰਨਾ ਜਾਂ ਨਾ ਕਰਨਾ, ਇਹ ਇਹਨਾਂ ਦਾ ਪ੍ਰੋਗਰਾਮ। ਅਸੀਂ ਨਹੀਂ ਕਿਤੇ ਟਰੈਕਟਰ ਮਾਰ ਜਾਣਾ। ਸਾਡੇ ਦਾ ਘੋੜਾ ਮਾਰਚ ਹੁੰਦਾ, ਘੋੜਿਆਂ ਦਾ ਜਾਂਦੇ ਆ।
ਤੇ ਇਸ ਕਰਕੇ ਅਸੀਂ ਇੱਥੇ ਬੈਠੇ ਟਿਕੇ ਦੇਖਦੇ ਹਾਂ ਸਾਰਾ ਪ੍ਰੋਗਰਾਮ ਕਿਵੇਂ ਚੱਲਦਾ, ਜਿਵੇਂ ਵੀ ਸਾਰੇ ਇਕੱਠੇ ਹੁੰਦੇ ਨੇ। ਜਿਹੜਾ ਹਾਂ ਜਿਹੜੀ ਇਸ 26 ਤਰੀਕ ਦਾ ਨਾ ਉਹ ਆਪਣੇ ਵਰ੍ਹੇਗੰਢ ਆ ਰਹੀ ਆ, ਉਹਦੇ ਵਿੱਚ ਸਾਰਿਆਂ ਨੂੰ ਸ਼ਾਮਲ ਹੋਣ ਤੇ ਖੁਸ਼ੀ ਆ। ਹੁਣ ਇਹ ਬਹੁਤ ਵੱਡੀ ਖੁਸ਼ੀ ਹੋਈ ਆ, ਇਹਦੇ ਵਿੱਚ ਸਾਰਿਆਂ ਨੂੰ ਆ ਰਹੇ ਨੇ, ਸਾਰਾ ਪੰਜਾਬ ਵੀ ਆ, ਸਾਰੇ ਭਾਰਤ ਦੇ ਵਿੱਚੋਂ ਬਾਹਰੋਂ ਵੀ ਤਕਰੀਬਨ ਆਈ ਜਾਂਦੇ ਲੋਕ, ਕਿਉਂ ਇਹ ਲਾਸਟ ਸਟੇਜ ਤੇ ਪਹੁੰਚਿਆ ਹੋਇਆ ਮੋਰਚਾ। ਬਿਲਕੁਲ ਜੀ। ਇਹ ਪੂਰੀ ਦੇਖੋ, ਜਿੱਥੇ ਗੁਰੂ ਨਾਨਕ ਇੱਥੇ ਕਿਸੇ ਜੇ ਕੋਈ ਕਹੇ ਵੀ ਕਿਸੇ ਕੋਈ ਆਮ ਵਿਅਕਤੀ ਵਿਸ਼ੇਸ਼ ਜਾਂ ਕੋਈ ਜਥੇਬੰਦੀ ਇਸ ਦਾ ਸੰਚਾਲਨ ਕਰ ਰਹੀ ਸੀ ਜਾਂ ਅਗਵਾਈ ਕਰ ਰਹੀ ਸੀ, ਨਹੀਂ, ਅਸੀਂ ਕਹਿੰਦੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸ ਦੀ ਅਗਵਾਈ ਕਰ ਰਹੇ ਸੀਗੇ। ਨਿਸ਼ਾਨ ਸਤਿਗੁਰੂ ਮਹਾਰਾਜ ਦੇ ਨਿਸ਼ਾਨਾਂ ਥੱਲੇ ਅਸੀਂ ਮੋਰਚਾ ਪੰਥ ਨੇ ਲੜਿਆ, ਚਲੋ ਸੰਯੁਕਤ ਮੋਰਚੇ ਸਾਰਿਆਂ ਨੇ ਸਾਂਝਾ ਲੜਿਆ। ਪਰ ਜਦੋਂ ਵੀ ਇਹਦੇ ਉੱਤੇ ਦੇਖੋ 1 ਸਾਲ ਦੇ ਅੰਦਰ ਬਹੁਤ ਜਿਹੜੇ ਉਤਰਾਅ ਚੜ੍ਹਾਏ ਨੇ, ਜਦੋਂ ਵੀ ਕਿਤੇ ਮੋਰਚਾ ਥਿੜਕਿਆ ਉਦੋਂ ਗੁਰੂ ਸਾਹਿਬ ਨੇ ਆਪ ਕਿਰਪਾ ਕੀਤੀ ਆ। ਜਿਵੇਂ 26 ਜਨਵਰੀ ਤੋਂ ਬਾਅਦ 29 ਜਨਵਰੀ ਨੂੰ ਜਦੋਂ SARSS ਚੜ੍ਹ ਕੇ ਆਈ ਆ, ਨਿਹੰਗ ਸਿੰਘ ਜਥੇਬੰਦੀ ਨੇ ਉਹ ਪਰ ਸਟੇਜ ਤੇ ਉਹਨਾਂ ਨੇ ਹਮਲਾ ਕੀਤਾ ਵਾ, ਅਸੀਂ ਸਾਰੇ ਦਲ ਬੰਦੇ ਤੋਂ ਇਕੱਠੇ ਹੋ ਕੇ ਗਏ ਆ। ਤੇ ਇਸ ਸਟੇਜ ਤੇ ਇਹ ਬੋਲਿਆ ਗਿਆ ਸੀਗਾ ਵੀ ਸਾਡਾ ਉਸ ਸਟੇਜ ਨਾਲ ਸੰਬੰਧ ਨਹੀਂ ਹੈਗਾ ਤੇ ਉਧਰ ਕੋਈ ਜਾਵੇ ਨਾ, ਇੱਥੇ ਰੱਸੇ ਵੀ ਲਾਏ ਗਏ। ਤੇ ਅਸੀਂ ਉੱਥੇ ਜਾ ਕੇ ਉੱਥੇ ਉਹਨਾਂ ਦੀ ਜਿਹੜੀ ਰੋਕਥਾਮ ਉੱਥੇ RSS ਨੂੰ ਰੋਕਿਆ, ਉਹਨਾਂ ਨੂੰ ਕੁੱਟਮਾਰ ਵੀ ਕੀਤੀ, ਸਾਰਾ ਕੁਝ ਹੋਇਆ। ਉਸੇ ਕਿਸਾਨ ਵੀ ਸਾਡੇ ਜ਼ਖਮੀ ਕੀਤੇ ਆ, ਸਾਡੇ ਜਾਣ ਤੋਂ ਪਹਿਲਾਂ ਉਹਨਾਂ ਨੇ ਸਾਰਾ ਕੁਝ ਕੀਤਾ ਵਾ। ਤੇ ਉਦੋਂ ਫਿਰ ਉਸ ਟਾਈਮ ਜਿਹੜਾ ਮੋਰਚਾ ਦੁਬਾਰਾ ਜਦੋਂ ਚਲੇ ਗਏ ਸੀ 26 ਜਨਵਰੀ ਨੂੰ, ਇਸ ਸਟੇਜ ਤੋਂ ਉਦੋਂ ਬਹੁਤ ਕੁਝ ਕਰਿਆ ਗਿਆ। ਚਲੋ ਆਪ ਜੀ ਨੂੰ ਪਤਾ ਹੀ ਹੈ ਸਾਰਾ ਕੁਝ ਜੀ ਜੀ। ਤੇ ਉਤਰਾਅ ਚੜ੍ਹਾਏ ਉਹ ਫਿਰ ਨਿਹੰਗ ਸਿੰਘਾਂ ਨੇ ਜਦੋਂ ਇਹ ਕਰਿਆ, ਫਿਰ ਦੁਬਾਰਾ ਇੱਕ ਮੋਰਚੇ ਜਾਨ ਪਈ। ਇਹ ਸਿੰਘੂ ਬਾਰਡਰ ਦੀ ਆ, ਟਿਕਰੀ ਬਾਰਡਰ ਦੇ ਉੱਤੇ ਉਸੇ ਦਿਨ ਜਿਹੜਾ ਜਦੋਂ ਪੁਲਿਸ ਨੇ ਹਮਲਾ ਕਰਿਆ, ਜਗਸੀਰ ਬਾਬਾ ਜੱਗੀ ਪੰਧੇਰ, ਉਹਨੇ ਮੁੜ ਉਹਦੀ ਪੱਗ ਲੈ ਗਈ ਸੀ, ਉਹਨੇ ਚੱਕਣ ਗਿਆ, ਉਹਨੇ ਪੂਰੀ ਜੋਸ਼ ਦੇ ਨਾਲ ਵੀ ਹਮ ਡਰਨ ਵਾਲੀ ਕੌਮ ਨਹੀਂ ਹੈ, ਉਹਨੇ ਇੱਕ ਮੁੜ ਦੁਬਾਰਾ ਫਿਰ ਮੋਰਚੇ ਦੇ ਉੱਥੇ ਜਾਨ ਪਾਈ। ਤੇ ਗਾਜੀਪੁਰ ਬਾਰਡਰ ਤੇ ਟਕੈਤ ਸਾਹਿਬ ਰੋਏ, ਉਹਨਾਂ ਦਾ ਰੋਣਾ ਤੇ ਮੁੜ ਇਹ ਮੋਰਚਾ ਪੈਰਾਂ ਤੇ ਖੜਾ ਹੋਇਆ। ਇੱਕੋ ਦਿਨ ਦੀਆਂ ਘਟਨਾਵਾਂ ਨੇ ਸਾਰੀਆਂ, ਨਹੀਂ ਦਾਮਾਂ ਡੋਲ ਹੋ ਗਿਆ ਸੀ। ਸਾਡੇ ਕਿਸਾਨ ਆਗੂਆਂ ਦੀ ਬਦੌਲਤ ਖਿੰਡ ਗਿਆ ਸੀ ਮੋਰਚਾ, ਸਭ ਚਲੇ ਗਏ ਸੀਗੇ। ਇਹੋ ਜਿਹੇ ਉਤਰਾਅ ਚੜ੍ਹਾਏ ਫਿਰ ਬਹੁਤ, ਜਦੋਂ ਕਿਤੇ ਖਿੰਡਿਆ ਗੁਰੂ ਸਾਹਿਬ ਨੇ ਆਪ ਹੱਥ ਦੇ ਕੇ ਉਦੋਂ ਦੁੱਗਣਾ ਹੋ ਕੇ ਮੋਰਚੇ ਨੂੰ ਕਾਮਯਾਬ ਕੀਤਾ। ਇਹ ਸਾਰੇ ਦੇਖੋ, ਇਹ ਹੱਕ ਤੇ ਸੱਚ ਦਾ ਮੋਰਚਾ ਲੱਗਿਆ ਹੋਇਆ ਸੀ, ਤਾਂ ਹੀ ਗੁਰੂ ਦੀ ਇੱਥੇ ਕਿਰਪਾ ਵਰਤਦੀ ਰਹੀ ਹੈ ਨਾ। ਜਿੱਥੇ ਸਾਰੇ ਧਰਮਾਂ ਦਾ ਇਹ ਮੋਰਚਾ ਸੀਗਾ, ਇੱਥੇ ਮੁਸਲਮਾਨ ਧਰਮ ਵੀ ਆਇਆ, ਇੱਥੇ ਹਿੰਦੂ ਧਰਮ ਵੀ ਆਇਆ, ਇੱਥੇ ਈਸਾਈ ਵੀ ਆਏ, ਇੱਥੇ ਬੋਧੀ ਵੀ ਆਏ, ਇੱਥੇ ਲਿੰਗਾਇਤ ਵੀ ਆਏ, ਇੱਥੇ ਜੈਨੀ ਵੀ ਆਏ, ਸਾਰਿਆਂ ਨੇ ਇੱਥੇ ਆ ਕੇ ਸਮਰਥਨ ਕੀਤਾ। ਬਾਕੀ ਕਿਸਾਨਾਂ ਨੇ ਸਾਰਿਆਂ ਨੇ ਪੰਜਾਬ ਦੇ ਉੱਠਿਆ, ਪੰਜਾਬ ਤੋਂ ਤੁਰਿਆ ਕਾਫਲਾ, ਹਰਿਆਣੇ ਨੇ ਉਦੋਂ ਵੱਧ ਸਹਿਯੋਗ ਦਿੱਤਾ, ਯੂਪੀ ਨੇ ਜ਼ਿਆਦਾ ਦਿੱਤਾ, ਹਰਿਆਣੇ ਉਹ ਦੂਜੇ ਹੋਰ ਸਟੇਜਾਂ ਨੇ, ਸਾਰੇ ਭਾਰਤ ਦੇ ਲੋਕਾਂ ਨੇ ਤਕਰੀਬਨ ਸਾਰਿਆਂ ਨੇ ਆਪਦਾ ਇੱਥੇ ਆ ਕੇ ਯੋਗਦਾਨ ਪਾਇਆ। ਤੇ ਉਸ ਤੋਂ ਸਭ ਤੋਂ ਵੱਧ ਜਿਹੜਾ ਯੋਗਦਾਨ ਸੀ, ਜਿਹੜੇ ਸਾਡੇ NI ਵੀਰ ਬਾਹਰੇ ਬੈਠੇ ਨੇ, ਉਹਨਾਂ ਨੇ ਪੂਰਾ ਸਮਰਥਨ ਮੋਰਚੇ ਦਾ ਕੀਤਾ। ਉਹਨਾਂ ਨੇ ਸੇਵਾਵਾਂ ਕੀਤੀਆਂ, ਇੱਥੇ ਕਿਸੇ ਨੇ ਲੰਗਰ ਭੇਜਿਆ, ਕਿਸੇ ਨੇ ਕੋਈ ਸੇਵਾਵਾਂ ਕੀਤੀਆਂ, ਤੇ ਫੰਡ ਵੀ ਰੱਜ ਕੇ ਦਿੱਤਾ ਲੋਕਾਂ ਨੇ। ਤੇ ਇਸ ਕਰਕੇ ਸਾਰੀਆਂ ਦੇ ਯੋਗਦਾਨ ਬਹੁਤ ਵੱਡਾ। ਇਹ ਹੱਕ ਤੇ ਸੱਚ ਦਾ ਮੋਰਚਾ ਸੀ, ਇਹ ਕਿਸੇ ਵਿਸ਼ੇਸ਼ ਜਥੇਬੰਦੀ ਨੂੰ ਨਹੀਂ ਗਿਆ ਜਾਂ ਹੋਰ, ਇਹ ਤਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਦੇਖੋ ਗੁਰਪੁਰਬ ਤੇ ਗੁਰੂ ਸਾਹਿਬ ਦੇ ਨੂੰ ਇਹ ਸਮਰਪਿਤ ਹੈ, ਇਹ ਮੋਰਚਾ ਹੋਇਆ। ਉਹਦੇ ਗੁਰੂ ਸਾਹਿਬ ਦੇ ਅਸੀਂ ਕਹਿੰਦੇ ਵੀ ਉਹਨਾਂ ਦੇ ਚਰਨਾਂ ਦੇ ਵਿੱਚ। ਬਾਬਾ ਜੀ, ਇੱਕ ਕਿਸਾਨ ਆਗੂ ਦਾ ਬਿਆਨ ਇਹ ਵੀ ਆਉਂਦਾ ਕਿ ਗੁਰੂ ਨਾਨਕ ਸਾਹਿਬ ਦੇ ਜਿਹੜਾ ਜਨਮ ਦਿਹਾੜੇ ਤੇ ਇਹ ਚੀਜ਼ ਜਿਹੜੇ ਬਿੱਲ ਨੇ ਵਾਪਸ ਕੀਤੇ ਗਏ ਨੇ, ਹੁਣ ਅਸੀਂ ਖੁਸ਼ੀ ਜਿਹੜੀ ਆ ਉਹ ਕਿਸ ਚੀਜ਼ ਦੀ ਮਨਾਵਾਂਗੇ? ਬਿੱਲ ਵਾਪਸੀ ਦੀ ਮਨਾਵਾਂਗੇ ਜਾਂ ਫਿਰ ਗੁਰੂ ਨਾਨਕ ਜੀ ਦੇ ਜਿਹੜੇ ਜਨਮ ਦਿਹਾੜੇ ਦੀ ਮਨਾਵਾਂਗੇ? ਪਟਾਕੇ ਜਿਹੜੇ ਕਿਸ ਚੀਜ਼ ਦੇ ਚਲਾਵਾਂਗੇ? ਦੇਖੋ, ਮੈਂ ਕਹਿੰਦਾ ਵੀ ਜਿਹੜੇ ਇਹ ਜਿਹੇ ਘਟੀਆ ਸੋਚਦੇ ਬੰਦੇ ਨੂੰ, ਉਹਨਾਂ ਨੇ ਪਹਿਲਾਂ ਵੀ ਕਈ ਵਾਰੀ ਜਿਹੜੇ ਇਹਨਾਂ ਦੀ ਮਾੜੀ ਸੋਚ ਆ ਦਿੰਦੇ ਨੇ ਬਿਆਨ। ਦੇਖੋ, ਇਹ ਕਈਆਂ ਦੇ ਨਾ ਇਹ ਜਿਹੜੀ ਬਿੱਲ ਰੱਦ ਕਰਨ ਦੀ ਇਹ ਆਪਣੇ ਹੋਏ ਆ, ਬਿੱਲ ਰੱਦ ਕਰਨ ਦਾ ਹੁਕਮ ਜਾਰੀ ਆ, ਉਹਨਾਂ ਨੂੰ ਇਹ ਜਿਹੜੀ ਖੁਸ਼ੀ ਹੈ ਉਹਨਾਂ ਦੇ ਗਲੇ ਥੱਲੇ ਉਤਰ ਨਹੀਂ ਪਚ ਨਹੀਂ ਰਹੀ। ਉਹ ਉਹਨਾਂ ਨੂੰ ਅਫਸੋਸ ਹੋ ਰਿਹਾ ਵੀ ਹਾਂ ਉਹਨਾਂ ਨੂੰ ਤੋਰੀ ਫੁਲਕਾ ਬੰਦ ਹੋਣ ਲੱਗ ਗਿਆ ਵੀ ਹੁਣ ਅਸੀਂ ਕੀ ਕਰਾਂਗੇ ਗਾਹਾਂ। ਉਹਨਾਂ ਦੀ ਸੋਚ ਹੀ ਇਹੀ ਜੀ ਆ। ਦੇਖੋ, ਅਸੀਂ ਇੱਥੇ ਇੰਨੇ ਕੁਛ ਗਵਾਇਆ, ਇੱਥੇ ਬਹੁਤ ਕੁਛ ਗਵਾਇਆ, ਬਹੁਤ ਵੱਡਾ ਸਾਡਾ ਨੁਕਸਾਨ ਹੋਇਆ। ਜਿਹੜੇ ਸਾਡੇ ਕਿਸਾਨ ਵੀਰਾਂ ਦੀਆਂ, ਮਜ਼ਦੂਰਾਂ ਦੀਆਂ ਜਾਨਾਂ ਗਈਆਂ ਨੇ, ਉਹਨਾਂ ਦੇ ਜਿਹੜੀ ਕੁਰਬਾਨੀ ਉਹ ਰੰਗ ਲੈ ਕੇ ਆਈ ਆ। ਇਹ ਐਵੇਂ ਥੋੜ੍ਹਾ ਲੜਿਆ ਗਿਆ, ਇਹਨਾਂ ਦੇ ਕਹਿਣ ਦੇ ਨਾਲ ਆਏ ਹੋ ਗਿਆ, ਜੇ ਹੋ ਗਿਆ ਕਿਸੇ ਦੇ ਕਹਿਣ ਦੇ ਨਾਲ।
ਇਹ ਕੁਰਬਾਨੀਆਂ ਹੋਈਆਂ ਨੇ, ਇੱਥੇ ਜੇਲ੍ਹਾਂ ਹੋਈਆਂ ਨੇ, ਇੱਥੇ ਪਰਚੇ ਦਰਜ ਹੋਏ ਨੇ, ਇੱਥੇ ਜਾਨਾਂ ਗਈਆਂ ਨੇ ਬਹੁਤ, ਤਾਂ ਇਹ ਕਿਤੇ ਮੋਰਚੇ ਨੂੰ ਬੂਰ ਪਿਆ, ਤਾਂ ਗੁਰੂ ਸਾਹਿਬ ਨੇ ਕਿਰਪਾ ਕੀਤੀ, ਦ੍ਰਿੜ ਵਿਸ਼ਵਾਸ ਭਰੋਸੇ ਦੇ ਨਾਲ ਜਿੱਤਾ ਗਿਆ। ਦੇਖੋ ਇੱਥੇ ਮੋਰਚੇ ਲਾਉਣ ਵਾਲਿਆਂ ਨੇ ਵੀ, ਢਾਰ ਨਹੀਂ ਲਾਉਣ ਵਾਲਿਆਂ ਨੇ, ਸਰਕਾਰ ਨੇ ਵੀ ਬਹੁਤ ਵੱਡੀਆਂ ਜਦੋਂ ਇੱਥੇ ਹਮਲੇ ਕਰਵਾਏ ਨੇ ਕਿਸੇ ਨਾ ਕਿਸੇ ਰੂਪ। ਸਭ ਤੋਂ ਵੱਡਾ ਹਮਲਾ ਇੱਥੇ ਜਿਹੜਾ ਹੋਇਆ ਉਹ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਤੀ ਹੋਇਆ, ਜੋ ਉੱਥੇ ਬਾਣੀ ਸੀ ਸਰਬਲੋ ਗ੍ਰੰਥ ਚੱਕਿਆ ਗਿਆ, ਜਦੋਂ ਉਹ ਬੇਅਦਬੀ ਕੀਤੀ ਗਈ, ਉਹ ਚੱਕ ਕੇ ਦੁਸ਼ਟ ਵੱਲੋਂ ਫਿਰ ਤੁਰਤ ਸਿੰਘਾਂ ਨੂੰ ਸੋਧਾ ਲਾਇਆ। ਸਭ ਤੋਂ ਵੱਡਾ ਉਹ ਹਮਲਾ ਸੀ। ਉਹ ਕਿਤੇ ਨਾ ਕਿਤੇ ਦੇਖੋ ਉੱਥੇ ਜੱਟ ਵਰਸਜ ਜਿਹੜਾ ਸੀਗਾ ਆਪਣੇ ਦਲਿਤ ਦਾ ਰੌਲਾ ਵੀ ਪਾਉਣ ਦੀ ਕੋਸ਼ਿਸ਼ ਕੀਤੀ, ਉਹ ਵੀ ਉਹਨੂੰ ਪਤਾ ਫਿਰ ਸਾਰਾ ਕੁਝ ਦੱਸਿਆ। ਉਹ ਜਾਣੀ ਕੋਈ ਵੀ ਸਰਕਾਰ ਦੀ ਚਾਲ ਇੱਥੇ ਚੱਲੀ ਨਹੀਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਇੱਥੇ ਪ੍ਰਕਾਸ਼ ਸੀਗੇ, ਆਪ ਗੁਰੂ ਸਾਹਿਬ ਇਹਦੀ ਅਗਵਾਈ ਮੋਰਚੇ ਦੀ ਕਰ ਰਹੇ ਸੀਗੇ। ਤਾਂ ਬਾਬਾ ਜੀ ਇੱਕ ਇੱਥੇ ਸਵਾਲ ਹੈ ਕਿ ਤੁਸੀਂ ਜਿਹੜਾ ਇੱਕ ਸ਼ਹੀਦਾਂ ਦੀ ਯਾਦਗਾਰ, ਜਿਹੜੇ 700 ਤੋਂ ਜ਼ਿਆਦਾ ਜਿਹੜੇ ਕਿਸਾਨ ਆ ਇੱਥੇ ਸ਼ਹੀਦ ਹੋਏ, ਉਹਨਾਂ ਦਾ ਸਮਾਰਕ ਬਣਾਉਣ ਦੀ ਇੱਥੇ ਗੱਲ ਕਹੀ ਆ, ਉਹ ਸਮਾਰਕ ਕਿਸ ਤਰੀਕੇ ਨਾਲ ਬਣਾਇਆ ਜਾਊਗਾ, ਕਿੱਥੇ ਬਣਾਇਆ ਜਾਊਗਾ, ਉਹਦੇ ਵਿੱਚ ਕਿਸ ਤਰ੍ਹਾਂ ਦੀ ਚੀਜ਼ ਆ ਜਿਹੜੀ ਉਹ ਦੇਖੋ ਇੱਕ ਦੋ ਬੰਦੇ ਇੱਥੇ ਮੈਂ ਸਟੇਜ ਤੇ ਬੋਲ ਕੇ ਵੀ ਗਏ ਸੀਗੇ ਵੀ ਜਦੋਂ ਇਹ ਮੋਰਚਾ ਸਮਾਪਤੀ ਹੋਊਗੀ ਅਸੀਂ ਜਗ੍ਹਾ ਦੇਵਾਂਗੇ ਜੀ, ਅਸੀਂ ਉਹਨਾਂ ਨੂੰ, ਸਾਨੂੰ ਉਹਨਾਂ ਨੂੰ ਪਤਾ ਨਹੀਂ ਹੈਗਾ, ਅਸੀਂ ਉਹਨਾਂ ਨੂੰ ਮਿਲਾਂਗੇ। ਦੇਖੋ ਇਹ ਐਡਾ ਵੱਡਾ ਮੋਰਚਾ 1 ਸਾਲ ਚੱਲਿਆ, ਇਹ ਇੱਕ ਵਰਲਡ ਦਾ ਮੋਰਚਾ ਹੋ ਗਿਆ। ਇਹ ਪੂਰੇ ਇਤਿਹਾਸ ਦੁਨੀਆ ਦੇ ਵਿੱਚ ਐਡਾ ਮੋਰਚਾ ਕਦੇ ਲੱਗਿਆ ਨਹੀਂ ਹੈਗਾ, ਇੰਨਾ ਲੰਮਾ ਚੱਲਣਾ, ਪੂਰੀ ਸਾਹ ਦੇ ਨਾਲ, ਦ੍ਰਿੜਤਾ, ਵਿਸ਼ਵਾਸ ਦੇ ਨਾਲ ਇਹ ਮੋਰਚਾ ਜਿਹੜਾ ਜਿੱਤਿਆ ਗਿਆ ਹੈਗਾ। ਜਿੰਨੀਆਂ ਇੱਥੇ ਕੁਰਬਾਨੀਆਂ ਹੋਈਆਂ ਨੇ, ਜਿੰਨੇ ਅਸੀਂ ਦੁੱਖ ਦੇਖੇ ਨੇ, ਆਪਦੇ ਪਿੰਡੇ ਤੇ ਹੰਡੀ ਹੰਡਾਇਆ। ਬਹੁਤੇ ਜਿਹੜੇ ਆਗੂ ਸੀ ਉਹ ਤਾਂ ਇੱਥੇ ਏਸੀਆਂ ਦੇ ਕਮਰੇ, ਲਗਰਜੀ ਕਮਰੇ 'ਚ ਜਾ ਕੇ ਪੈ ਜਾਂਦੇ ਸੀ। ਜਿਨ੍ਹਾਂ ਨੇ ਇੱਥੇ ਪੈ ਕੇ ਦੇਖੇ ਨਹੀਂ ਉਹ ਤਾਂ ਗੱਲਾਂ ਕਰਨ ਵਾਲੇ ਸੀ, ਆਏ ਆ ਢਿਮਕਾ ਫਲਾਨਾ। ਜਿਹੜਾ ਇੱਥੇ ਜਿਹਨੇ ਬੈਠਿਆ ਉਹਨੂੰ ਪਤਾ ਵੀ ਇਹ ਕਿਵੇਂ ਇੱਥੇ ਮੋਰਚਾ ਇਹ ਸਰ ਹੋਇਆ, ਕਿਵੇਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ। ਤੇ ਦੇਖੋ ਉਹ ਫਿਰ ਜਿਹੜੀ ਉਹਨਾਂ ਦੀ ਯਾਦ ਵੀ ਇੱਕ ਵਧੀਆ, ਦੇਖੋ ਜਦੋਂ ਇੱਥੇ ਰੋਡ ਆ, ਹੈਵੀ ਰੋਡ ਆ, ਜਦੋਂ ਕੋਈ ਵੀ ਇੱਥੇ ਆਵੇ ਜਾਵੇ ਉਹਨੂੰ ਪਤਾ ਲੱਗੇ ਇੱਥੇ ਮੋਰਚਾ ਇਸੇ ਜਗ੍ਹਾ ਤੇ ਲੱਗਿਆ ਸੀ। ਜਦੋਂ ਕਿਤੇ ਮੋਰਚੇ ਲੜੇ ਜਾਂਦੇ ਨੇ ਫਿਰ ਉੱਥੇ ਢੁਕਵੀਆਂ ਯਾਦਗਾਰਾਂ ਬਣਾਈਆਂ ਜਾਂਦੀਆਂ ਨੇ। ਪਹਿਲਾ ਮੋਰਚਾ ਲੱਗਿਆ ਜਦੋਂ ਗੁਰੂ ਸਾਹਿਬ ਨੇ ਆਪਣੇ ਜੰਗਾਂ ਯੁੱਧਾਂ ਦੇ ਨਿਹੰਗ ਸਿੰਘ ਫੌਜਾਂ ਲੜੇ। ਘੱਲੂ ਘਰ ਜਿਹੜਾ ਮੋਰਚਾ ਹੋਇਆ ਉਹ ਦਾਲੀ ਨੂੰ ਭਜਾਇਆ, ਉੱਥੇ 35,000 ਸਿੰਘ ਸੀ, ਉੱਥੇ ਵੀ ਸਮਾਰਕ ਸਰਕਾਰ ਵੱਲੋਂ ਬਣਾਇਆ ਗਿਆ ਨਾ। ਚੱਪਲ ਰੀਡੀ ਦੇ ਵਿੱਚ ਬੰਦਾ ਬਹਾਦਰ ਨੇ ਮੋਰਚਾ ਲੱਗਿਆ, ਉੱਥੇ ਸਮਾਰਕ ਬਣਾਏ ਗਏ ਨੇ। ਜਿੱਥੇ ਵੀ ਕੋਈ ਅੰਦੋਲਨ ਹੋਇਆ, ਜਿੱਥੇ ਵੀ ਉਹ ਉੱਥੇ ਉਹ ਸਮਾਰਕ ਬਣਾਉਂਦੇ ਹੋ ਸ਼ਹੀਦਾਂ ਦੀ ਯਾਦ ਦੇ ਵਿੱਚ। ਇੱਥੇ ਵੀ ਅਸੀਂ ਕਹਿੰਦੇ ਹਾਂ ਵੀ ਇੱਕ ਸਮਾਰਕ ਬਣਨਾ ਚਾਹੀਦਾ, ਇੱਕ ਉਹਨਾਂ ਦੀ ਇੱਕ ਉੱਥੇ ਅਜਾਇਬ ਘਰ ਵੀ ਉਸਰਨਾ ਚਾਹੀਦਾ, ਜਿੱਥੇ ਉਹ ਆਪਣੇ ਉਹਨਾਂ ਦੀਆਂ ਤਸਵੀਰਾਂ ਲਾਈ ਜਾਣ ਜਿਹੜੇ ਇੱਥੇ ਸ਼ਹੀਦ ਹੋਏ ਨੇ, ਬੀਬੀਆਂ ਹੋਈਆਂ ਨੇ, ਜਾਂ ਨੌਜਵਾਨ ਜਾਂ ਬਜ਼ੁਰਗ ਕਿਸਾਨ ਜਿਹੜੇ ਇੱਥੇ ਦਰੜ ਕੇ ਮਾਰੇ ਗਏ ਨੇ, ਗੋਲੀ ਨਾਲ ਮਾਰੇ ਗਏ ਨੇ, ਉਹਨਾਂ ਸਾਰਿਆਂ ਦੀਆਂ ਤਸਵੀਰਾਂ ਉਸ ਦੇ ਵਿੱਚ ਲੱਗਣੀਆਂ ਚਾਹੀਦੀਆਂ ਨੇ। ਤੇ ਸਾਰਾ ਇੱਥੇ ਅਜਾਇਬ ਘਰ ਜੋ ਵੀ ਇੱਥੇ ਜਿਵੇਂ ਹਮਲੇ ਹੁੰਦੇ ਰਹੇ ਨੇ ਸਾਰੀ ਜੀ ਉਹ ਜਿੰਨੇ ਵੀ ਉਹ ਜਿਹੜੇ ਦ੍ਰਿਸ਼ ਨੇ ਅਸੀਂ ਸਾਲ ਭਰ ਦੇ ਉਹ ਅਸੀਂ ਹੁਣ ਜਿਵੇਂ ਜਾਣਾ ਇੱਥੇ ਸਾਰਾ ਦਿਖਾਵਾਂਗੇ, ਉਹ ਵੀ ਉੱਥੇ ਸਾਰਾ ਅਸੀਂ ਕਰ ਰਹੇ ਹਾਂ। ਇਹ ਸਾਰਾ ਜਿਹੜਾ ਕਾਰਜ ਹੈ ਨਿਹੰਗ ਸਿੰਘ ਜਥੇਬੰਦੀ ਵੱਲੋਂ ਕੀਤਾ ਜਾਏਗਾ ਜਾਂ ਹੋਰ ਵੀ ਤੁਸੀਂ? ਦੇਖੋ ਅਸੀਂ ਸਾਰਿਆਂ ਦਾ ਸਹਿਯੋਗ ਲੈ ਰਹੇ ਹਾਂ, ਅਸੀਂ ਪੰਥ ਦਾ ਸਾਰਿਆਂ ਨੂੰ ਅਪੀਲਾਂ ਕਰ ਰਹੇ ਹਾਂ, ਸਾਰਿਆਂ ਨੂੰ ਕਹਿ ਰਹੇ ਹਾਂ ਇਹ ਸਾਰੇ ਦੀ ਫਰਜ਼ ਸਾਰਿਆਂ ਦਾ ਬਣਦਾ ਇੱਥੇ ਇੱਕ ਸ਼ਹੀਦਾਂ ਦੀ ਯਾਦਗਾਰ ਉਸਾਰੀ ਜਾਵੇ ਇੱਥੇ ਗੁਰਦੁਆਰਾ ਸਾਹਿਬ। ਮੈਂ ਤਾਂ ਕਹਿਣਾ ਹੁਣ ਜੇ ਇਕੱਲਾ ਆਪਾਂ ਸਮਾਰਕ ਬਣਾਤਾ ਜਾਂ ਉਹਨਾਂ ਦਾ ਅਜਾਇਬ ਘਰ ਬਣਾਤਾ, ਲੋਕਾਂ ਨੇ ਦੇਖਣ ਆਉਣਾ। ਜੇ ਇੱਥੇ ਪ੍ਰਸਾਦਾ ਪਾਣੀ ਨਾ ਚੱਲਿਆ, ਆਉਣ ਵਾਲੇ ਜਿਹੜਾ ਕੋਈ ਗੈਸਟ ਆਉਣਾ ਜਾਂ ਦੇਖਣ ਵਾਸਤੇ ਲੋਕਾਂ ਨੇ ਆਉਣਾ, ਉਹ ਉੱਥੇ ਚਾਹ ਪਾਣੀ ਨਾ ਪੀ ਸਕਿਆ, ਉੱਥੇ ਪ੍ਰਸਾਦਾ ਨਾ ਮਿਲਿਆ, ਫਿਰ ਉਹ ਇਕੱਲਾ ਸਮਾਰਕ ਵੀ ਕਰੂਗਾ ਕਿ ਆਪਾਂ ਦੇਖਦੇ ਹੀ ਹਾਂ ਭੁੱਖੇ ਮਰਦਾ ਚਲਿਆ ਗਿਆ। ਜੇ ਅਸੀਂ ਨਾਲ ਹੀ ਗੁਰਦੁਆਰਾ ਸਾਹਿਬ ਹੋਵੇ, ਉੱਥੇ ਲੰਗਰ ਗੁਰੂ ਕਾ ਚੱਲੇ, ਜਿੱਥੇ ਆਉਣ ਵਾਲਾ ਕੋਈ ਵੀ ਯਾਤਰੀ ਉੱਥੇ ਰਾਤ ਵੀ ਠਹਿਰ ਸਕਦਾ, ਉਹ ਉੱਥੇ ਆਉਣ ਵਾਲੇ ਉਹਨੂੰ ਚਾਹ ਵੀ ਪ੍ਰਸਾਦਾ ਵੀ ਮਿਲਣਾ ਚਾਹੀਦਾ, ਫਿਰ ਗੱਲ ਬਣਦੀ ਆ। ਜਦੋਂ ਕਰਨ ਦੇ ਸੰਗਤਾਂ ਨੂੰ ਕੀ ਲੱਗਦਾ, ਜਿੱਥੇ ਇੱਥੇ ਅਸੀਂ ਅਰਬਾਂ ਦੇ ਹਿਸਾਬ ਨਾਲ ਇੱਥੇ ਜਿਹੜਾ ਸੰਗਤਾਂ ਨੇ ਜਿਹੜਾ ਉਹ ਆਪਦਾ ਪੈਸਾ ਖਰਚਿਆ, ਤੇ ਹੁਣ ਵੀ ਇਹ ਕੋਈ ਬਾਹਲੀ ਵੱਡੀ ਗੱਲ ਨਹੀਂ ਸੰਗਤਾਂ ਨੂੰ, ਤੇ ਠੀਕ ਆ ਨਾ, ਕਿਸਾਨਾਂ ਕੋਲੇ ਫੰਡ ਪਿਆ ਉਹ ਵੀ ਲਾ ਦੇਣਗੇ। ਚਲੋ ਦੇਖੋ ਅਸੀਂ ਤਾਂ ਅਪੀਲ ਕਰਾਂਗੇ ਸੰਗਤਾਂ ਦੇ ਸਹਿਯੋਗ ਨਾਲ। ਹੁਣ ਕੋਈ ਅਸੀਂ ਕੋਈ ਵੱਡੇ ਧਨਾੜ ਤਾਂ ਹੈ ਨਹੀਂ, ਜਾਂ ਸਾਡੇ ਕੋਲ ਕੋਈ ਜ਼ਮੀਨ ਜਾਇਦਾਦ ਆ, ਜਾਂ ਅਸੀਂ ਅਰਬਾਂ ਦੇ ਮਾਲਕਾਂ। ਅਸੀਂ ਪਹਿਲ ਕਦਮ ਪੰਥ ਵੱਲੋਂ ਇਹ ਉਸਾਰੀ ਕੀਤੀ ਜਾਊਗੀ, ਸੰਗਤ ਸਾਡਾ ਸਹਿਯੋਗ ਦੇਵੇ। ਅਸੀਂ ਇੱਕ ਉਹਨਾਂ ਦੇ ਇੱਥੇ ਜੰਗੀ ਸਮਾਰਕ ਜਿਹੜਾ ਯਾਦਗਾਰ ਬਣਾਉਣਾ ਚਾਹੁੰਦੇ, ਬਣਨੀ ਚਾਹੀਦੀ ਆ ਰਹਿੰਦੀ ਦੁਨੀਆ ਤੱਕ, ਜਦ ਤੱਕ ਇਹ ਦੁਨੀਆ ਰਹੂਗੀ। ਉਹਨਾਂ ਨੂੰ ਵੀ ਸ਼ਹੀਦਾਂ ਨੂੰ ਯਾਦ ਕੀਤਾ ਵੀ ਇੱਥੇ ਜਿਹੜਾ ਮੋਰਚਾ ਲੱਗਿਆ, ਬਾਹਰਲੀਆਂ ਕੰਟਰੀਆਂ ਦੇ ਵਿੱਚੋਂ ਲੋਕਾਂ ਨੇ ਆਉਣਾ, ਅੰਗਰੇਜ਼ ਵੀ ਆਉਣਗੇ, ਹੋਰ ਜਿਹੜਾ ਕੋਈ ਆ ਕੇ ਦੇਖ ਸਕਦਾ, ਸਭ ਰਹਿੰਦੀ ਦੁਨੀਆ ਤੱਕ ਇਹਦੀ ਯਾਦ ਰਹਿਣੀ ਆ ਤੇ ਸਾਰਿਆਂ ਦਾ ਇਹ ਨਾਂ ਰਹਿਣਾ। ਇਸ ਕਰਕੇ ਅਸੀਂ ਇੱਥੇ ਇੱਕ ਯਾਦਗਾਰ ਢੁਕਵੀਂ ਮਨਾਉਣਾ ਚਾਹੁੰਦੇ ਹਾਂ ਜੀ। ਬਹੁਤ ਬਹੁਤ ਧੰਨਵਾਦ ਬਾਬਾ ਜੀ। ਜਿਹੜੇ ਬਿੱਲ ਦੂਜੇ ਨੇ ਉਹ ਵੀ ਸਾਰੇ ਹੈ ਨੇ, ਹੁਣ ਐਂ ਤਾਂ ਮੰਗਾਂ ਤਾਂ ਬਹੁਤ ਨੇ ਸਾਡੀਆਂ ਪੰਜਾਬ ਦੀਆਂ। ਅਸੀਂ ਕਹਿੰਦੇ ਬੰਦੀ ਸਿੰਘ ਵੀ ਸਾਡੇ ਰਿਹਾ ਹੋਣੇ ਚਾਹੀਦੇ ਨੇ। ਇੱਕ ਗੁਰੂ ਸਾਹਿਬ ਦੀ ਬੇਅਦਬੀ ਹੋਈ ਆ,
ਉਹ ਤੇ ਇੱਕ ਕਾਨੂੰਨ ਬਣਨਾ ਚਾਹੀਦਾ। ਹੁਣ ਸਾਡੇ ਇੱਥੇ ਨਿਹੰਗ ਸਿੰਘਾਂ ਨੇ ਬੰਦਾ ਸੋਧਿਆ, ਹਾਂਜੀ ਉਹ ਗੁਰੂ ਸਾਹਿਬ ਦੇ ਹੱਥ ਪਾਇਆ, ਮਤਲਬ ਤਾਂ ਸੋਧੇ। ਸਾਡਾ ਕਿਹੜਾ ਉਹਨਾਂ ਨਾਲ ਦੁਸ਼ਮਣੀ ਸੀ। ਤੇ ਜਦੋਂ ਸਾਡਾ ਉਹਨਾਂ ਨਾਲ ਕੋਈ ਮਕਸਦ ਵੀ, ਫਿਰ ਪੰਚਾਇਤ ਬੈਠਣ ਦਾ ਉੱਥੇ, ਫਿਰ ਉਹਨਾਂ ਨਾਲ ਮੀਟਿੰਗਾਂ ਦਾ ਜਦੋਂ ਉਹਨਾਂ ਨੇ ਕਹੇ ਗੱਲ ਤਾਂ ਇਹ ਵੀ ਤੁਸੀਂ ਸਰਕਾਰ ਨੇ ਕਾਨੂੰਨ ਬਣਾਏ ਨੇ, ਸਰਕਾਰ ਰੱਦ ਕਰੇ। ਉਹ ਸਰਕਾਰ ਨੇ ਰੱਦ ਕਰ ਦਿੱਤੇ, ਇਹਦੇ ਵਿੱਚ ਵੱਡੀ ਗੱਲ ਕਿਹੜੀ ਆ? ਉਹ ਹੋ ਗਿਆ ਰੱਦ। ਤੇ ਜਿਹੜੀ ਪਾਰਲੀਮੈਂਟ ਦੀ ਤਾਂ ਹੁਣ ਇਹਨਾਂ ਨੇ ਦੇਖਣਾ ਵੀ ਉੱਥੇ ਟਰੈਕਟਰ ਮਾਰਚ ਕਰਨਾ ਜਾਂ ਨਾ ਕਰਨਾ, ਇਹ ਇਹਨਾਂ ਦਾ ਪ੍ਰੋਗਰਾਮ। ਅਸੀਂ ਨਹੀਂ ਕਿਤੇ ਟਰੈਕਟਰ ਮਾਰ ਜਾਣਾ। ਸਾਡੇ ਦਾ ਘੋੜਾ ਮਾਰਚ ਹੁੰਦਾ, ਘੋੜਿਆਂ ਦਾ ਜਾਂਦੇ ਆ। ਇਹ ਹੱਕ ਤੇ ਸੱਚ ਦਾ ਮੋਰਚਾ ਸੀ, ਇਹ ਕਿਸੇ ਵਿਸ਼ੇਸ਼ ਜਥੇਬੰਦੀ ਨੂੰ ਨਹੀਂ ਗਿਆ। ਮੋਰਚਾ ਫਤਿਹ ਹੋ ਚੁੱਕਿਆ ਜੀ। ਕਿਹਾ ਜਾਂਦਾ ਕਿ 3 ਬਿੱਲ ਆ ਜਿਹੜੇ ਉਹ ਤਿੰਨ ਕਾਨੂੰਨ ਆ ਰੱਦ ਕਰ ਦਿੱਤੇ ਗਏ ਪ੍ਰਧਾਨ ਮੰਤਰੀ ਵੱਲੋਂ। ਸੰਯੁਕਤ ਮੋਰਚਾ ਅਤੇ ਜਥੇਬੰਦੀਆਂ ਇਹ ਕਹਿ ਰਹੀਆਂ ਕਿ ਹਾਲੇ ਜਿੰਨਾ ਚਿਰ ਜਿਹੜੇ 2 ਬਿੱਲ ਹੈ, ਪਰਾਲੀ ਵਾਲਾ ਤੇ ਬਿਜਲੀ ਵਾਲਾ, ਉਹ ਰੱਦ ਨਹੀਂ ਹੁੰਦੇ, ਐਮਐਸਪੀ ਤੇ ਗਰੰਟੀ ਨਹੀਂ ਮਿਲਦੀ ਹੁੰਦੀ, ਉਹਨਾਂ ਚਿਰ ਅਸੀਂ ਜਾਂਦੇ ਨਹੀਂ। ਤੁਹਾਡੇ ਵੱਲੋਂ ਕਿਹਾ ਗਿਆ ਕਿ ਜਦ ਸੰਸਦ ਦੇ ਵਿੱਚ ਰੱਦ ਹੋ ਗਏ ਅਸੀਂ ਵਾਪਸ ਜਾਵਾਂਗੇ, ਕੀ ਕਹਿਣਾ ਚਾਹੁੰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਇੱਥੇ 2 ਬਿੱਲਾਂ ਦੀ ਗੱਲ ਨਹੀਂ, ਇੱਥੇ 3 ਬਿੱਲਾਂ ਦੀ ਗੱਲ ਹੋਈ ਸੀ। ਹਾਂਜੀ ਅਸੀਂ ਪਹਿਲਾਂ ਤੋਂ ਹੀ ਮੇਰੀਆਂ ਸਪੀਚਾਂ ਕੱਢ ਕੇ ਦੇਖ ਲਓ ਤੁਸੀਂ। ਠੀਕ ਹੈ ਜੀ। ਜਦੋਂ ਵੀ ਕੋਈ ਗੱਲ ਅਸੀਂ ਸਟੇਜ ਤੇ ਬੋਲੇ, ਇਹੀ ਕਹੀਏ ਵੀ 3 ਬਿੱਲ ਕਾਨੂੰਨ ਜਦੋਂ ਰੱਦ ਹੋਣਗੇ ਉਹਨਾਂ ਚਿਰ ਖਾਲਸਾ ਪੰਥ ਡਟਿਆ ਬੈਠਾ ਰਹੂਗਾ। ਠੀਕ ਹੈ ਜੀ। ਉਹ ਬਿੱਲ ਰੱਦ ਹੋ ਗਏ। ਇੱਕ ਐਮਐਸਪੀ ਦਾ ਰੌਲਾ ਪੰਜਾਬ ਹਰਿਆਣਾ ਦੀ ਚੱਲਦੀ ਹੈ। ਹਾਂਜੀ ਤੇ ਜਿਹੜੀ ਉਹਨਾਂ ਨੇ ਕਹਿਦਾ ਵੀ ਅਸੀਂ ਐਮਐਸਪੀ ਤੇ ਵੀ ਕਹੀ ਦਿੱਤਾ ਉਹਨਾਂ ਨੇ ਕੱਲ ਵੀ ਅਸੀਂ ਕਮੇਟੀ ਬਣਾਵਾਂਗੇ, ਉਹਦੀ ਵੀ ਕਰਾਂਗੇ। ਤੇ ਜਿਹੜੇ ਬਿੱਲ ਦੂਜੇ ਨੇ ਉਹ ਵੀ ਸਾਰੇ ਹੈ। ਤੇ ਹੁਣ ਐਂ ਤਾਂ ਮੰਗਾਂ ਤਾਂ ਬਹੁਤ ਨੇ ਸਾਡੀਆਂ ਪੰਜਾਬ ਦੀਆਂ। ਹਾਂਜੀ ਅਸੀਂ ਕਹਿੰਦੇ ਬੰਦੀ ਸਿੰਘ ਵੀ ਸਾਡੇ ਰਿਹਾ ਹੋਣੇ ਚਾਹੀਦੇ ਨੇ। ਹਾਂਜੀ ਇੱਕ ਗੁਰੂ ਸਾਹਿਬ ਦੀ ਬੇਅਦਬੀ ਹੋਈ ਆ, ਉਹ ਤੇ ਇੱਕ ਕਾਨੂੰਨ ਬਣਨਾ ਚਾਹੀਦਾ। ਹੁਣ ਸਾਡੇ ਇੱਥੇ ਨਿਹੰਗ ਸਿੰਘਾਂ ਨੇ ਬੰਦਾ ਸੋਧਿਆ, ਹਾਂਜੀ ਉਹ ਗੁਰੂ ਸਾਹਿਬ ਦੇ ਹੱਥ ਪਾਇਆ, ਮਤਲਬ ਤਾਂ ਸੋਧੇ। ਸਾਡਾ ਕਿਹੜਾ ਉਹਨਾਂ ਨਾਲ ਦੁਸ਼ਮਣੀ ਸੀ। ਜੇ ਸਰਕਾਰ ਕਰਨੀ ਕੋਈ ਚੰਗਾ, ਉਹਦੇ ਉੱਤੇ ਇੱਕ ਕਾਨੂੰਨ ਬਣੇ। ਦੇਖੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਹਿੰਦੂਆਂ ਦਾ ਗੀਤਾ, ਰਮਾਇਣ ਆ, ਮੁਸਲਮਾਨਾਂ ਦੀ ਕੁਰਾਨ ਆ, ਬਾਈਬਲ ਆ, ਹਾਂਜੀ ਇਹ ਸਾਰੇ ਧਾਰਮਿਕ ਗ੍ਰੰਥ ਨੇ। ਜੇ ਕੋਈ ਬੇਅਦਬੀ ਕਰਦਾ ਉਹ ਤੇ ਇੱਕ ਕਾਨੂੰਨ ਬਣਨਾ ਚਾਹੀਦਾ। ਸਾਰੇ ਜਿਹੜੇ ਐਮਪੀ ਨੇ, ਜਿਹੜੇ ਲੋਕ ਸਭਾ ਦੇ ਜਾਂ ਰਾਜ ਸਭਾ ਦੇ ਜਾਂਦੇ ਨੇ ਜਾਂ ਹੋਰ, ਸਭ ਨੂੰ ਇਹ ਆਵਾਜ਼ ਉੱਥੇ ਮਤਾ ਪੇਸ਼ ਕਰਨਾ ਚਾਹੀਦਾ। ਇੱਕ ਕਾਨੂੰਨ ਬਣਾਉਣਾ ਚਾਹੀਦਾ ਵੀ ਜਿਹੜਾ ਬੇਅਦਬੀ ਕਰਦਾ ਕਿਸੇ ਵੀ ਧਾਰਮਿਕ ਗ੍ਰੰਥ ਦੀ ਆ, ਉਹਨੂੰ ਉਮਰ ਕੈਦ ਹੋਵੇ ਜਾਂ ਉਹਨੂੰ ਫਾਂਸੀ ਦੀ ਸਜ਼ਾ ਹੋਵੇ। ਘੱਟ ਤੋਂ ਘੱਟ ਉਹ ਇਹ ਬੇਅਦਬੀ ਵੱਲ ਤਾਂ ਕੋਈ ਹੀਆ ਨਾ ਕਰ ਸਕੇ। ਹਾਂਜੀ ਕੋਈ ਉਹਦੇ ਵਿੱਚ ਐਸਾ ਕਾਨੂੰਨੀ 295 ਧਾਰਾ ਲਾ ਦਿੰਦੇ ਨੇ, ਉਹਦੇ ਵਿੱਚ ਮਹੀਨੇ 2 ਮਹੀਨੇ ਦੇ ਫੜ ਕੇ ਛੱਡ ਦਿੰਦੇ ਨੇ, ਠੀਕ ਹੈ। ਉਹ ਬਾਹਰ ਆ ਜਾਂਦੇ ਨੇ। ਇਸ ਕਰਕੇ ਮੰਗਾਂ ਤਾਂ ਬਹੁਤ ਨੇ। ਹੋਰ ਪੰਜਾਬ ਦੇ ਪਾਣੀਆਂ ਦਾ ਵੀ ਮਸਲਾ ਗਾ ਜੀ ਬਹੁਤ ਕੁਛ ਹੈ। ਤੇ ਉਹ ਤਾਂ ਬਾਅਦ ਦੀਆਂ ਮੰਗਾਂ ਨੇ। ਜਿਹੜੀਆਂ ਮੁੱਖ ਮੰਗਾਂ ਸੀ 3 ਰੱਦ ਹੋ ਗਈਆਂ। ਜੀ ਨਹੀਂ, ਮੋਰਚਾ ਪੂਰੇ ਦੇਸ਼ ਦਾ ਸੀ ਨਾ। ਮੋਰਚਾ ਪੂਰੇ ਦੇਸ਼ ਦਾ। ਜਿਹੜੀ ਐਮਐਸਪੀ ਆ ਬਾਕੀ ਦੇਸ਼ 'ਚ ਲਾਗੂ ਨਹੀਂ। ਕਿਸਾਨ ਜਥੇਬੰਦੀਆਂ ਇਹ ਕਹਿ ਰਹੀਆਂ ਕਿ ਅੱਜ ਜੇ ਬਾਕੀਆਂ ਨੂੰ ਛੱਡ ਕੇ ਜਾਂਦੇ ਆ ਤਾਂ ਕੱਲ੍ਹ ਨੂੰ ਪੰਜਾਬ ਤੇ ਹਰਿਆਣੇ ਤੇ ਨਾਮ ਆਊਗਾ ਕਿ ਆਪਦਾ ਤੁਹਾਡਾ ਮਤਲਬ ਹੱਲ ਹੋਗਾ, ਅਸੀਂ ਸਾਨੂੰ ਛੱਡ ਕੇ ਵਿਚਾਲੇ ਭੱਜ ਗਏ। ਤੁਹਾਨੂੰ ਦੱਸ ਦਿੱਤਾ, ਉਹਨਾਂ ਨੇ ਬੋਲ ਦਿੱਤਾ ਵੀ ਅਸੀਂ ਉਹ ਤੇ ਕਮੇਟੀ ਬਣਾਉਣੀ ਆ, ਸਾਰਾ ਕੁਝ ਹੋਊਗਾ। ਜਦੋਂ ਉਹਨਾਂ ਨੇ ਸਭ ਤੋਂ ਵੱਡਾ ਜਿਹੜੇ ਕਹਿੰਦੇ ਸੀ ਵੀ ਇਹ ਬਿੱਲ ਨਾਮੁਮਕਿਨ ਨੇ, ਹਾਂਜੀ ਇਹ ਰੱਦ ਹੋ ਹੀ ਨਹੀਂ ਸਕਦੇ, ਹਾਂਜੀ ਜਦੋਂ ਉਹ ਬਿੱਲ ਰੱਦ ਹੋ ਗਏ, ਹਜੇ ਸਾਡੇ ਵਿੱਚ ਕਈ ਆਗੂ ਇਹ ਕਹਿੰਦੇ ਸੀ ਵੀ ਜਿਵੇਂ ਕਹਿੰਦੇ ਮੀਟਿੰਗ ਕਰਦੇ ਨੇ। ਦੇਖੋ, ਮੈਂ ਪਹਿਲਾਂ ਤੋਂ ਮੈਂ ਕਹਿੰਦਾ ਆ ਰਿਹਾ ਵੀ ਮੀਟਿੰਗਾਂ ਉੱਥੇ ਹੁੰਦੀਆਂ ਨੇ ਜਾਂ ਬੈਠਕ, ਜੇ ਸਾਡਾ ਕਿਸੇ ਨਾਲ ਝਗੜਾ ਹੋ ਜੇ ਨਾ, ਜੇ ਤਾਂ ਅਸੀਂ ਉਹਨੂੰ ਸਜ਼ਾ ਦਿਵਾਉਣੀ ਆ, ਫਿਰ ਤਾਂ ਸਾਡੀ ਗੱਲਬਾਤ ਕਰਨ ਦਾ ਤਾਂ ਕੋਈ ਮਤਲਬ ਹੀ ਨਹੀਂ। ਆਪਦਾ ਵਕੀਲ ਅਸੀਂ ਕਢਾਂਗੇ, ਕੇਸ ਲੜਾਂਗੇ, ਉਹਨੂੰ ਜਿੰਨਾ ਚਿਰ ਕੈਦ ਨਹੀਂ ਹੋਣਾ ਚਿਰ ਟਿੱਕੇ ਨਹੀਂ ਬਹਿੰਦੇ। ਠੀਕ ਹੈ ਜੀ। ਇਹੀ ਹੁੰਦਾ ਨਾ। ਜੇ ਅਸੀਂ ਸਮਝੌਤਾ ਕਰਨਾ, ਫਿਰ ਅਸੀਂ ਅਗਲੇ ਨਾਲ ਬੈਠਣਾ ਪੈਂਦਾ। ਪੰਚਾਇਤ ਵੀ ਹੁੰਦੀ ਆ, ਹਾਂਜੀ ਉਹਦੇ ਵਿੱਚ ਕੁਛ ਉਹਨੂੰ ਕਹਿ ਜਾਂਦਾ ਵੀ ਤੂੰ ਵੀ ਭਾਈ ਢਿੱਲਾ ਹੋ, ਅਸੀਂ ਵੀ ਢਿੱਲੇ ਹੁੰਦੇ ਆ। ਹਾਂਜੀ ਜਿਹੜੇ ਵਿਚੋਲੇ ਨੂੰ ਕਹਿੰਦੇ ਤੁਸੀਂ ਵੀ ਥੋੜਾ ਜਿਹਾ ਕੁਛ ਝੁਕੋ, ਇਹ ਵੀ ਝੁਕਦੇ ਨੇ, ਤਾਂ ਹੀ ਫੇਰ ਹੀ ਉਹ ਪੰਚਾਇਤ ਬੈਠਦੀ ਆ। ਹਾਂਜੀ ਤੇ ਜਦੋਂ ਸਾਡਾ ਉਹਨਾਂ ਨਾਲ ਕੋਈ ਮਕਸਦ ਨਹੀਂ, ਫਿਰ ਪੰਚਾਇਤ ਬੈਠਣ ਦਾ ਉੱਥੇ, ਫਿਰ ਉਹਨਾਂ ਨਾਲ ਮੀਟਿੰਗਾਂ ਦਾ ਜਦੋਂ ਉਹਨਾਂ ਨੇ ਕਹੇ ਗੱਲ ਤਾਂ ਇਹ ਵੀ ਤੁਸੀਂ ਸਰਕਾਰ ਨੇ ਕਾਨੂੰਨ ਬਣਾਏ ਨੇ, ਸਰਕਾਰ ਰੱਦ ਕਰੇ। ਉਹ ਸਰਕਾਰ ਨੇ ਰੱਦ ਕਰ ਦਿੱਤੇ, ਇਹਦੇ ਵਿੱਚ ਵੱਡੀ ਗੱਲ ਕਿਹੜੀ ਆ? ਉਹ ਹੋ ਗਿਆ ਰੱਦ। ਬਾਬਾ ਜੀ, ਇੱਕ ਇੱਥੇ ਹੋਰ ਸਵਾਲ ਹੈ ਕਿ ਜਿਹੜਾ 26 ਦਾ ਜਿਹੜਾ ਮਾਰਚ ਦੀ ਗੱਲ ਕੀਤੀ ਜਾ ਰਹੀ ਹੈ, ਜਿਹੜਾ ਪਾਰਲੀਮੈਂਟ ਜਾਣ ਦੀ ਗੱਲ ਕੀਤੀ ਜਾ ਰਹੀ ਹੈ, 29 ਤਰੀਕ ਦੀ। ਸੋ ਇਸ ਮਾਰਚ ਦੇ ਸੰਬੰਧੀ ਤੁਹਾਡਾ ਕੀ ਵਿਚਾਰ ਹੈ? ਕੀ ਇਹ ਮਾਰਚ ਹੋਣਾ ਚਾਹੀਦਾ ਹੈ ਜਾਂ ਕੀ ਇਹਦੇ ਦੇਖੋ, ਅਸੀਂ ਸਾਡਾ ਪਹਿਲਾਂ ਤੋਂ ਅਸੀਂ ਕਹਿੰਦੇ ਵੀ ਅਸੀਂ ਢਾਲ ਕਿਸਾਨਾਂ ਦੇ ਬਣ ਕੇ ਬੈਠੇ ਆ। ਹਜੇ 29 ਤਰੀਕ ਤੱਕ ਅਸੀਂ ਇੱਥੇ ਜਦੋਂ ਜਾਣਾ ਅਸੀਂ ਅਖੰਡਪੁਰ ਸਾਹਿਬ ਕਰਾਵਾਂਗੇ, ਤੇ ਉਸ ਤੋਂ ਬਾਅਦ ਅਸੀਂ ਚਾਲੇ ਪਾਉਣੇ ਆ। ਸੰਗਤਾਂ ਸਾਰੀਆਂ ਜਾਣਗੀਆਂ ਤਕਰੀਬਨ। ਤੇ ਜਿਹੜੀ ਪਾਰਲੀਮੈਂਟ ਦੀ ਤਾਂ ਹੁਣ ਇਹਨਾਂ ਨੇ ਦੇਖਣਾ ਵੀ ਉੱਥੇ ਟਰੈਕਟਰ ਮਾਰਚ ਕਰਨਾ ਜਾਂ ਨਾ ਕਰਨਾ, ਇਹ ਇਹਨਾਂ ਦਾ ਪ੍ਰੋਗਰਾਮ। ਅਸੀਂ ਨਹੀਂ ਕਿਤੇ ਟਰੈਕਟਰ ਮਾਰ ਜਾਣਾ। ਸਾਡੇ ਦਾ ਘੋੜਾ ਮਾਰਚ ਹੁੰਦਾ, ਘੋੜਿਆਂ ਦਾ ਜਾਂਦੇ ਆ।
ਤੇ ਇਸ ਕਰਕੇ ਅਸੀਂ ਇੱਥੇ ਬੈਠੇ ਟਿਕੇ ਦੇਖਦੇ ਹਾਂ ਸਾਰਾ ਪ੍ਰੋਗਰਾਮ ਕਿਵੇਂ ਚੱਲਦਾ, ਜਿਵੇਂ ਵੀ ਸਾਰੇ ਇਕੱਠੇ ਹੁੰਦੇ ਨੇ। ਜਿਹੜਾ ਜਿਹੜੀ ਇਸ 26 ਤਰੀਕ ਦਾ ਹਨਾ ਉਹ ਆਪਣੇ ਵਰ੍ਹੇਗੰਢ ਆ ਰਹੀ ਆ, ਉਹਦੇ ਵਿੱਚ ਸਾਰਿਆਂ ਨੂੰ ਸ਼ਾਮਲ ਹੋਣ ਤੇ ਖੁਸ਼ੀ ਆ। ਹੁਣ ਇਹ ਬਹੁਤ ਵੱਡੀ ਖੁਸ਼ੀ ਹੋਈ ਆ, ਇਹਦੇ ਵਿੱਚ ਸਾਰਿਆਂ ਨੂੰ ਆ ਰਹੇ ਨੇ, ਸਾਰਾ ਪੰਜਾਬ ਵੀ ਆ, ਸਾਰੇ ਭਾਰਤ ਦੇ ਵਿੱਚੋਂ ਬਾਹਰੋਂ ਵੀ ਤਕਰੀਬਨ ਆਈ ਜਾਂਦੇ ਲੋਕ, ਕਿਉਂ ਇਹ ਲਾਸਟ ਸਟੇਜ ਤੇ ਪਹੁੰਚਿਆ ਹੋਇਆ ਮੋਰਚਾ। ਬਿਲਕੁਲ ਜੀ। ਇਹ ਪੂਰੀ ਦੇਖੋ, ਜਿੱਥੇ ਗੁਰੂ ਨਾਨਕ ਇੱਥੇ ਕਿਸੇ ਜੇ ਕੋਈ ਕਹੇ ਵੀ ਕਿਸੇ ਕੋਈ ਆਮ ਵਿਅਕਤੀ ਵਿਸ਼ੇਸ਼ ਜਾਂ ਕੋਈ ਜਥੇਬੰਦੀ ਇਸ ਦਾ ਸੰਚਾਲਨ ਕਰ ਰਹੀ ਜਾਂ ਅਗਵਾਈ ਕਰ ਰਹੀ ਸੀ, ਨਹੀਂ, ਅਸੀਂ ਕਹਿੰਦੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸ ਦੀ ਅਗਵਾਈ ਕਰ ਰਹੇ ਸੀਗੇ। ਨਿਸ਼ਾਨ ਸਤਿਗੁਰੂ ਮਹਾਰਾਜ ਦੇ ਨਿਸ਼ਾਨਾਂ ਥੱਲੇ ਅਸੀਂ ਮੋਰਚਾ ਪੰਥ ਨੇ ਲੜਿਆ, ਚਲੋ ਸੰਯੁਕਤ ਮੋਰਚੇ ਸਾਰਿਆਂ ਨੇ ਸਾਂਝਾ ਲੜਿਆ। ਪਰ ਜਦੋਂ ਵੀ ਇਹਦੇ ਉੱਤੇ ਦੇਖੋ 1 ਸਾਲ ਦੇ ਅੰਦਰ ਬਹੁਤ ਜਿਹੜੇ ਉਤਰਾਅ ਚੜ੍ਹਾਏ ਨੇ, ਜਦੋਂ ਵੀ ਕਿਤੇ ਮੋਰਚਾ ਥੜਕਿਆ ਉਦੋਂ ਗੁਰੂ ਸਾਹਿਬ ਨੇ ਆਪ ਕਿਰਪਾ ਕੀਤੀ ਆ। ਜਿਵੇਂ 26 ਜਨਵਰੀ ਤੋਂ ਬਾਅਦ 29 ਜਨਵਰੀ ਨੂੰ ਜਦੋਂ SARSS ਚੜ੍ਹ ਕੇ ਆਈ ਆ, ਨਿਹੰਗ ਸਿੰਘ ਜਥੇਬੰਦੀ ਨੇ ਉਹ ਪਰ ਸਟੇਜ ਤੇ ਉਹਨਾਂ ਨੇ ਹਮਲਾ ਕੀਤਾ ਵਾ, ਅਸੀਂ ਸਾਰੇ ਦਲਬੰਦ ਤੋਂ ਇਕੱਠੇ ਹੋ ਕੇ ਗਏ ਆ। ਤੇ ਇੱਥੇ ਸਟੇਜ ਤੇ ਬੋਲਿਆ ਗਿਆ ਸੀਗਾ ਵੀ ਸਾਡਾ ਉਸ ਸਟੇਜ ਨਾਲ ਸੰਬੰਧ ਨਹੀਂ ਹੈਗਾ ਤੇ ਉਧਰ ਕੋਈ ਜਾਵੇ ਨਾ, ਇੱਥੇ ਰੱਸੇ ਵੀ ਲਾਏ ਗਏ। ਤੇ ਅਸੀਂ ਉੱਥੇ ਜਾ ਕੇ ਉੱਥੇ ਉਹਨਾਂ ਦੀ ਜਿਹੜੀ ਰੋਕਥਾਮ ਉੱਥੇ RSS ਨੂੰ ਰੋਕਿਆ, ਉਹਨਾਂ ਨੂੰ ਕੁੱਟਮਾਰ ਵੀ ਕੀਤੀ, ਸਾਰਾ ਕੁਝ ਹੋਇਆ। ਉਸੇ ਕਿਸਾਨ ਵੀ ਸਾਡੇ ਜ਼ਖਮੀ ਕੀਤੇ, ਸਾਡੇ ਜਾਣ ਤੋਂ ਪਹਿਲਾਂ ਉਹਨਾਂ ਨੇ ਸਾਰਾ ਕੁਝ ਕੀਤਾ ਵਾ। ਤੇ ਉਦੋਂ ਫਿਰ ਉਸ ਟਾਈਮ ਜਿਹੜਾ ਮੋਰਚਾ ਦੁਬਾਰਾ ਜਦੋਂ ਚਲੇ ਗਏ ਸੀ ਲੋਕ 26 ਜਨਵਰੀ ਨੂੰ, ਇਸ ਸਟੇਜ ਤੋਂ ਤਾਂ ਬਹੁਤ ਕੁਝ ਕਰਿਆ ਗਿਆ। ਚਲੋ ਆਪ ਜੀ ਨੂੰ ਪਤਾ ਹੀ ਹੈ ਸਾਰਾ ਕੁਝ ਜੀ ਜੀ। ਤੇ ਉਤਰਾਅ ਚੜ੍ਹਾਏ ਉਹ ਫਿਰ ਨਿਹੰਗ ਸਿੰਘਾਂ ਨੇ ਜਦੋਂ ਇਹ ਕਰਿਆ, ਫਿਰ ਦੁਬਾਰਾ ਇੱਕ ਮੋਰਚੇ ਜਾਨ ਪਈ। ਇਹ ਸਿੰਘੂ ਬਾਰਡਰ ਦੀ ਆ, ਟਿਕਰੀ ਬਾਰਡਰ ਦੇ ਉੱਤੇ ਉਸੇ ਦਿਨ ਜਿਹੜਾ ਜਦੋਂ ਪੁਲਿਸ ਨੇ ਹਮਲਾ ਕਰਿਆ, ਜਗਸੀਰ ਬਾਬਾ ਜੱਗੀ ਪੰਧੇਰ ਉਹਨੇ ਮੁੜ ਉਹਦੀ ਪੱਗ ਲੈ ਗਈ ਸੀ, ਉਹਨੇ ਚੱਕਣ ਗਿਆ, ਉਹਨੇ ਪੂਰੀ ਜੋਸ਼ ਦੇ ਨਾਲ ਵੀ ਹਮ ਡਰਨ ਵਾਲੀ ਕੌਮ ਨਹੀਂ ਹੈ, ਉਹਨੇ ਇੱਕ ਮੁੜ ਦੁਬਾਰਾ ਫਿਰ ਮੋਰਚੇ ਦੇ ਉੱਥੇ ਜਾਨ ਪਾਈ। ਤੇ ਗਾਜੀਪੁਰ ਬਾਰਡਰ ਤੇ ਟਕੈਤ ਸਾਹਿਬ ਰੋਏ, ਉਹਨਾਂ ਦਾ ਰੋਣਾ ਤੇ ਮੁੜ ਇਹ ਮੋਰਚਾ ਪੈਰਾਂ ਤੇ ਖੜਾ ਹੋਇਆ। ਇੱਕੋ ਦਿਨ ਦੀਆਂ ਘਟਨਾਵਾਂ ਨੇ ਸਾਰੀਆਂ, ਨਹੀਂ ਦਾਮਾਂਡੋਲ ਹੋ ਗਿਆ ਸੀ ਸਾਡੇ ਕਿਸਾਨ ਆਗੂਆਂ ਦੀ ਬਦੌਲਤ, ਖਿੰਡ ਗਿਆ ਸੀ ਮੋਰਚਾ, ਸਭ ਚਲੇ ਗਏ ਸੀਗੇ। ਇਹੋ ਜਿਹੇ ਉਤਰਾਅ ਚੜ੍ਹਾਏ ਫਿਰ ਬਹੁਤ, ਜਦੋਂ ਕਿਤੇ ਖਿੰਡਿਆ ਗੁਰੂ ਸਾਹਿਬ ਨੇ ਆਪ ਹੱਥ ਦੇ ਕੇ ਉਦੋਂ ਦੁੱਗਣਾ ਹੋ ਕੇ ਮੋਰਚੇ ਨੂੰ ਕਾਮਯਾਬ ਕੀਤਾ। ਇਹ ਸਾਰੇ ਦੇਖੋ, ਇਹ ਹੱਕ ਤੇ ਸੱਚ ਦਾ ਮੋਰਚਾ ਲੱਗਿਆ ਹੋਇਆ ਸੀ, ਤਾਂ ਹੀ ਗੁਰੂ ਦੀ ਇੱਥੇ ਕਿਰਪਾ ਵਰਤਦੀ ਰਹੀ ਹੈ ਨਾ। ਜਿੱਥੇ ਸਾਰੇ ਧਰਮਾਂ ਦਾ ਇਹ ਮੋਰਚਾ ਸੀਗਾ, ਇੱਥੇ ਮੁਸਲਮਾਨ ਧਰਮ ਵੀ ਆਇਆ, ਇੱਥੇ ਹਿੰਦੂ ਧਰਮ ਵੀ ਆਇਆ, ਇੱਥੇ ਈਸਾਈ ਵੀ ਆਏ, ਇੱਥੇ ਬੋਧੀ ਵੀ ਆਏ, ਇੱਥੇ ਲਿੰਗਾਇਤ ਵੀ ਆਏ, ਇੱਥੇ ਜੈਨੀ ਵੀ ਆਏ, ਸਾਰਿਆਂ ਨੇ ਇੱਥੇ ਆ ਕੇ ਸਮਰਥਨ ਕੀਤਾ। ਬਾਕੀ ਕਿਸਾਨਾਂ ਨੇ ਸਾਰਿਆਂ ਨੇ ਪੰਜਾਬ ਦੇ ਉੱਠਿਆ, ਪੰਜਾਬ ਤੋਂ ਤੁਰਿਆ ਕਾਫਲਾ, ਹਰਿਆਣੇ ਨੇ ਉਦੋਂ ਵੱਧ ਸਹਿਯੋਗ ਦਿੱਤਾ, ਯੂਪੀ ਨੇ ਜ਼ਿਆਦਾ ਦਿੱਤਾ, ਹਰਿਆਣੇ ਉਹ ਦੂਜੇ ਹੋਰ ਸਟੇਜਾਂ ਨੇ, ਸਾਰੇ ਭਾਰਤ ਦੇ ਲੋਕਾਂ ਨੇ ਤਕਰੀਬਨ ਸਾਰਿਆਂ ਨੇ ਆਪਦਾ ਇੱਥੇ ਆ ਕੇ ਯੋਗਦਾਨ ਪਾਇਆ। ਤੇ ਉਸ ਤੋਂ ਸਭ ਤੋਂ ਵੱਧ ਜਿਹੜਾ ਯੋਗਦਾਨ ਸੀ, ਜਿਹੜੇ ਸਾਡੇ NI ਵੀਰ ਬਾਹਰੇ ਬੈਠੇ ਨੇ, ਉਹਨਾਂ ਨੇ ਪੂਰਾ ਸਮਰਥਨ ਮੋਰਚੇ ਦਾ ਕੀਤਾ। ਉਹਨਾਂ ਨੇ ਸੇਵਾਵਾਂ ਕੀਤੀਆਂ, ਇੱਥੇ ਕਿਸੇ ਨੇ ਲੰਗਰ ਭੇਜਿਆ, ਕਿਸੇ ਨੇ ਕੋਈ ਸੇਵਾਵਾਂ ਕੀਤੀਆਂ, ਤੇ ਫੰਡ ਵੀ ਰੱਜ ਕੇ ਦਿੱਤਾ ਲੋਕਾਂ ਨੇ। ਤੇ ਇਸ ਕਰਕੇ ਸਾਰੀਆਂ ਦੇ ਯੋਗਦਾਨ ਬਹੁਤ ਵੱਡਾ। ਇਹ ਹੱਕ ਤੇ ਸੱਚ ਦਾ ਮੋਰਚਾ ਸੀ, ਇਹ ਕਿਸੇ ਵਿਸ਼ੇਸ਼ ਜਥੇਬੰਦੀ ਨੂੰ ਨਹੀਂ ਗਿਆ ਜਾਂ ਹੋਰ, ਇਹ ਤਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਦੇਖੋ ਗੁਰਪੁਰਬ ਤੇ ਗੁਰੂ ਸਾਹਿਬ ਦੇ ਨੂੰ ਇਹ ਸਮਰਪਿਤ ਹੈ, ਇਹ ਮੋਰਚਾ ਹੋਇਆ। ਉਹਦੇ ਗੁਰੂ ਸਾਹਿਬ ਦੇ ਅਸੀਂ ਕਹਿੰਦੇ ਵੀ ਉਹਨਾਂ ਦੇ ਚਰਨਾਂ ਦੇ ਵਿੱਚ। ਬਾਬਾ ਜੀ, ਇੱਕ ਕਿਸਾਨ ਆਗੂ ਦਾ ਬਿਆਨ ਇਹ ਵੀ ਆਉਂਦਾ ਕਿ ਗੁਰੂ ਨਾਨਕ ਸਾਹਿਬ ਦੇ ਜਿਹੜਾ ਜਨਮ ਦਿਹਾੜੇ ਤੇ ਇਹ ਚੀਜ਼ ਜਿਹੜੇ ਬਿੱਲ ਨੇ ਵਾਪਸ ਕੀਤੇ ਗਏ ਨੇ, ਹੁਣ ਅਸੀਂ ਖੁਸ਼ੀ ਜਿਹੜੀ ਆ ਉਹ ਕਿਸ ਚੀਜ਼ ਦੀ ਮਨਾਵਾਂਗੇ? ਬਿੱਲ ਵਾਪਸੀ ਦੀ ਮਨਾਵਾਂਗੇ ਜਾਂ ਫਿਰ ਗੁਰੂ ਨਾਨਕ ਜੀ ਦੇ ਜਿਹੜੇ ਜਨਮ ਦਿਹਾੜੇ ਦੀ ਮਨਾਵਾਂਗੇ? ਪਟਾਕੇ ਜਿਹੜੇ ਕਿਸ ਚੀਜ਼ ਦੇ ਚਲਾਵਾਂਗੇ? ਦੇਖੋ, ਮੈਂ ਕਹਿੰਦਾ ਵੀ ਜਿਹੜੇ ਇਹ ਜਿਹੇ ਘਟੀਆ ਸੋਚਦੇ ਬੰਦੇ ਨੂੰ, ਉਹਨਾਂ ਨੇ ਪਹਿਲਾਂ ਵੀ ਕਈ ਵਾਰੀ ਜਿਹੜੇ ਇਹਨਾਂ ਦੀ ਮਾੜੀ ਸੋਚ ਆ ਦਿੰਦੇ ਨੇ ਬਿਆਨ। ਦੇਖੋ, ਇਹ ਕਈਆਂ ਦੇ ਨਾ ਇਹ ਜਿਹੜੀ ਬਿੱਲ ਰੱਦ ਕਰਨ ਦੀ ਇਹ ਆਪਣੇ ਹੋਏ ਆ, ਬਿੱਲ ਰੱਦ ਕਰਨ ਦਾ ਹੁਕਮ ਜਾਰੀ ਆ, ਉਹਨਾਂ ਨੂੰ ਇਹ ਜਿਹੜੀ ਖੁਸ਼ੀ ਹੈ ਉਹਨਾਂ ਦੇ ਗਲੇ ਥੱਲੇ ਉਤਰ ਨਹੀਂ ਪਚ ਨਹੀਂ ਰਹੀ। ਉਹ ਉਹਨਾਂ ਨੂੰ ਅਫਸੋਸ ਹੋ ਰਿਹਾ ਵੀ ਹਾਂ ਉਹਨਾਂ ਨੂੰ ਤੋਰੀ ਫੁਲਕਾ ਬੰਦ ਹੋਣ ਲੱਗ ਗਿਆ ਵੀ ਹੁਣ ਅਸੀਂ ਕੀ ਕਰਾਂਗੇ ਗਾਹਾਂ। ਉਹਨਾਂ ਦੀ ਸੋਚ ਹੀ ਇਹੀ ਜੀ ਆ। ਦੇਖੋ, ਅਸੀਂ ਇੱਥੇ ਇੰਨੇ ਕੁਛ ਗਵਾਇਆ, ਇੱਥੇ ਬਹੁਤ ਕੁਛ ਗਵਾਇਆ, ਬਹੁਤ ਵੱਡਾ ਸਾਡਾ ਨੁਕਸਾਨ ਹੋਇਆ। ਜਿਹੜੇ ਸਾਡੇ ਕਿਸਾਨ ਵੀਰਾਂ ਦੀਆਂ, ਮਜ਼ਦੂਰਾਂ ਦੀਆਂ ਜਾਨਾਂ ਗਈਆਂ ਨੇ, ਉਹਨਾਂ ਦੇ ਜਿਹੜੀ ਕੁਰਬਾਨੀ ਉਹ ਰੰਗ ਲੈ ਕੇ ਆਈ ਆ। ਇਹ ਐਵੇਂ ਥੋੜ੍ਹਾ ਲੜਿਆ ਗਿਆ, ਇਹਨਾਂ ਦੇ ਕਹਿਣ ਦੇ ਨਾਲ ਆਏ ਹੋ ਗਿਆ, ਜੇ ਹੋ ਗਿਆ ਕਿਸੇ ਦੇ ਕਹਿਣ ਦੇ ਨਾਲ।
ਇਹ ਕੁਰਬਾਨੀਆਂ ਹੋਈਆਂ ਨੇ, ਇੱਥੇ ਜੇਲ੍ਹਾਂ ਹੋਈਆਂ ਨੇ, ਇੱਥੇ ਪਰਚੇ ਦਰਜ ਹੋਏ ਨੇ, ਇੱਥੇ ਜਾਨਾਂ ਗਈਆਂ ਨੇ ਬਹੁਤ, ਤਾਂ ਇਹ ਕਿਤੇ ਮੋਰਚੇ ਨੂੰ ਬੂਰ ਪਿਆ, ਤਾਂ ਗੁਰੂ ਸਾਹਿਬ ਨੇ ਕਿਰਪਾ ਕੀਤੀ, ਦ੍ਰਿੜ ਵਿਸ਼ਵਾਸ ਭਰੋਸੇ ਦੇ ਨਾਲ ਜਿੱਤਾ ਗਿਆ। ਦੇਖੋ ਇੱਥੇ ਮੋਰਚੇ ਲਾਉਣ ਵਾਲਿਆਂ ਨੇ ਵੀ ਢਾਰ ਨਹੀਂ ਲਾਉਣ ਵਾਲਿਆਂ ਨੇ, ਸਰਕਾਰ ਨੇ ਵੀ ਬਹੁਤ ਵੱਡੀਆਂ ਜਦੋਂ ਇੱਥੇ ਹਮਲੇ ਕਰਵਾਏ ਨੇ ਕਿਸੇ ਨਾ ਕਿਸੇ ਰੂਪ। ਸਭ ਤੋਂ ਵੱਡਾ ਹਮਲਾ ਇੱਥੇ ਜਿਹੜਾ ਹੋਇਆ ਉਹ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਤੀ ਹੋਇਆ, ਜੋ ਉੱਥੇ ਬਾਣੀ ਸੀ ਸਰਬਲੋ ਗ੍ਰੰਥ ਚੱਕਿਆ ਗਿਆ, ਜਦੋਂ ਉਹ ਬੇਅਦਬੀ ਕੀਤੀ ਗਈ, ਉਹ ਚੱਕ ਕੇ ਦੁਸ਼ਟ ਵੱਲੋਂ ਫਿਰ ਤੁਰਤ ਸਿੰਘਾਂ ਨੂੰ ਸੋਧਾ ਲਾਇਆ। ਸਭ ਤੋਂ ਵੱਡਾ ਉਹ ਹਮਲਾ ਸੀ। ਉਹ ਕਿਤੇ ਨਾ ਕਿਤੇ ਦੇਖੋ ਉੱਥੇ ਜੱਟ ਵਰਸਜ ਜਿਹੜਾ ਸੀਗਾ ਆਪਣੇ ਦਲਿਤ ਦਾ ਰੌਲਾ ਵੀ ਪਾਉਣ ਦੀ ਕੋਸ਼ਿਸ਼ ਕੀਤੀ, ਉਹ ਵੀ ਉਹਨੂੰ ਪਤਾ ਫਿਰ ਸਾਰਾ ਕੁਝ ਦੱਸਿਆ। ਉਹ ਜਾਣੀ ਕੋਈ ਵੀ ਸਰਕਾਰ ਦੀ ਚਾਲ ਇੱਥੇ ਚੱਲੀ ਨਹੀਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਇੱਥੇ ਪ੍ਰਕਾਸ਼ ਸੀਗੇ, ਆਪ ਗੁਰੂ ਸਾਹਿਬ ਇਹਦੀ ਅਗਵਾਈ ਮੋਰਚੇ ਦੀ ਕਰ ਰਹੇ ਸੀਗੇ। ਤਾਂ ਬਾਬਾ ਜੀ ਇੱਕ ਇੱਥੇ ਸਵਾਲ ਹੈ ਕਿ ਤੁਸੀਂ ਜਿਹੜਾ ਇੱਕ ਸ਼ਹੀਦਾਂ ਦੀ ਯਾਦਗਾਰ, ਜਿਹੜੇ 700 ਤੋਂ ਜ਼ਿਆਦਾ ਜਿਹੜੇ ਕਿਸਾਨ ਇੱਥੇ ਸ਼ਹੀਦ ਹੋਏ, ਉਹਨਾਂ ਦਾ ਸਮਾਰਕ ਬਣਾਉਣ ਦੀ ਇੱਥੇ ਗੱਲ ਕਹੀ ਆ, ਉਹ ਸਮਾਰਕ ਕਿਸ ਤਰੀਕੇ ਨਾਲ ਬਣਾਇਆ ਜਾਊਗਾ, ਕਿੱਥੇ ਬਣਾਇਆ ਜਾਊਗਾ, ਉਹਦੇ ਵਿੱਚ ਕਿਸ ਤਰ੍ਹਾਂ ਦੀ ਚੀਜ਼ ਆ ਜਿਹੜੀ ਉਹ ਦੇਖੋ ਇੱਕ ਦੋ ਬੰਦੇ ਇੱਥੇ ਮੈਂ ਸਟੇਜ ਤੇ ਬੋਲ ਕੇ ਵੀ ਗਏ ਸੀਗੇ ਵੀ ਜਦੋਂ ਇਹ ਮੋਰਚਾ ਸਮਾਪਤੀ ਹੋਊਗੀ ਅਸੀਂ ਜਗ੍ਹਾ ਦੇਵਾਂਗੇ ਜੀ, ਅਸੀਂ ਉਹਨਾਂ ਨੂੰ ਪਤਾ ਨਹੀਂ ਹੈਗਾ, ਅਸੀਂ ਉਹਨਾਂ ਨੂੰ ਮਿਲਾਂਗੇ। ਦੇਖੋ ਇਹ ਐਡਾ ਵੱਡਾ ਮੋਰਚਾ 1 ਸਾਲ ਚੱਲਿਆ, ਇਹ ਇੱਕ ਵਰਲਡ ਦਾ ਮੋਰਚਾ ਹੋ ਗਿਆ। ਇਹ ਪੂਰੇ ਇਤਿਹਾਸ ਦੁਨੀਆ ਦੇ ਵਿੱਚ ਐਡਾ ਮੋਰਚਾ ਕਦੇ ਲੱਗਿਆ ਨਹੀਂ ਹੈਗਾ, ਇੰਨਾ ਲੰਮਾ ਚੱਲਣਾ, ਪੂਰੀ ਸਾਹ ਦੇ ਨਾਲ, ਦ੍ਰਿੜਤਾ, ਵਿਸ਼ਵਾਸ ਦੇ ਨਾਲ ਇਹ ਮੋਰਚਾ ਜਿਹੜਾ ਜਿੱਤਿਆ ਗਿਆ ਹੈਗਾ। ਜਿੰਨੀਆਂ ਇੱਥੇ ਕੁਰਬਾਨੀਆਂ ਹੋਈਆਂ ਨੇ, ਜਿੰਨੇ ਅਸੀਂ ਦੁੱਖ ਦੇਖੇ ਨੇ, ਆਪਦੇ ਪਿੰਡੇ ਤੇ ਹੰਡਾਇਆ। ਬਹੁਤੇ ਜਿਹੜੇ ਆਗੂ ਸੀ ਉਹ ਤਾਂ ਇੱਥੇ ਏਸੀਆਂ ਦੇ ਕਮਰਿਆਂ, ਲਗਰਜੀ ਕਮਰੇ 'ਚ ਜਾ ਕੇ ਪੈ ਜਾਂਦੇ ਸੀ। ਜਿਨ੍ਹਾਂ ਨੇ ਇੱਥੇ ਪੈ ਕੇ ਦੇਖੇ ਨਹੀਂ ਉਹ ਤਾਂ ਗੱਲਾਂ ਕਰਨ ਵਾਲੇ ਸੀ, ਆਏ ਆ ਢਿਮਕਾ ਫਲਾਨਾ। ਜਿਹੜਾ ਇੱਥੇ ਜਿਹਨੇ ਬੈਠੇ ਆ ਉਹਨੂੰ ਪਤਾ ਵੀ ਇਹ ਕਿਵੇਂ ਇੱਥੇ ਮੋਰਚਾ ਇਹ ਸਰ ਹੋਇਆ, ਕਿਵੇਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ। ਤੇ ਦੇਖੋ ਉਹ ਫਿਰ ਜਿਹੜੀ ਉਹਨਾਂ ਦੀ ਯਾਦ ਵੀ ਇੱਕ ਵਧੀਆ, ਦੇਖੋ ਜਦੋਂ ਇੱਥੇ ਰੋਡ ਆ, ਹੈਵੀ ਰੋਡ ਆ, ਜਦੋਂ ਕੋਈ ਵੀ ਇੱਥੇ ਆਵੇ ਜਾਵੇ ਉਹਨੂੰ ਪਤਾ ਲੱਗੇ ਇੱਥੇ ਮੋਰਚਾ ਇਸੇ ਜਗ੍ਹਾ ਤੇ ਲੱਗਿਆ ਸੀ। ਜਦੋਂ ਕਿਤੇ ਮੋਰਚੇ ਲੜੇ ਜਾਂਦੇ ਨੇ ਫਿਰ ਉਸ ਢੁਕਵੀਆਂ ਯਾਦਗਾਰਾਂ ਬਣਾਈਆਂ ਜਾਂਦੀਆਂ ਨੇ। ਪਹਿਲਾ ਮੋਰਚਾ ਲੱਗਿਆ ਜਦੋਂ ਗੁਰੂ ਸਾਹਿਬ ਨੇ ਆਪਣੇ ਜੰਗਾਂ ਯੁੱਧਾਂ ਦੇ ਨਿਹੰਗ ਸਿੰਘ ਫੌਜਾਂ ਲੜੇ। ਘੱਲੂ ਘਰ ਜਿਹੜਾ ਮੋਰਚਾ ਹੋਇਆ ਅਬਦਾਲੀ ਨੂੰ ਭਜਾਇਆ, ਉੱਥੇ 35,000 ਸਿੰਘ ਸੀ, ਉੱਥੇ ਵੀ ਸਮਾਰਕ ਸਰਕਾਰ ਵੱਲੋਂ ਬਣਾਇਆ ਗਿਆ ਨਾ। ਚੱਪਲ ਰੇੜੀ ਦੇ ਵਿੱਚ ਬੰਦਾ ਬਹਾਦਰ ਨੇ ਮੋਰਚਾ ਲੱਗਿਆ, ਉੱਥੇ ਸਮਾਰਕ ਬਣਾਏ ਗਏ ਨੇ। ਜਿੱਥੇ ਵੀ ਕੋਈ ਅੰਦੋਲਨ ਹੋਇਆ, ਜਿੱਥੇ ਵੀ ਉੱਥੇ ਉਹ ਸਮਾਰਕ ਬਣਾ ਦਿਓ ਸ਼ਹੀਦਾਂ ਦੀ ਯਾਦ ਦੇ ਵਿੱਚ। ਇੱਥੇ ਵੀ ਅਸੀਂ ਕਹਿੰਦੇ ਹਾਂ ਵੀ ਇੱਕ ਸਮਾਰਕ ਬਣਨਾ ਚਾਹੀਦਾ, ਇੱਕ ਉਹਨਾਂ ਦੀ ਇੱਕ ਉੱਥੇ ਅਜਾਇਬ ਘਰ ਵੀ ਉਸਰਨਾ ਚਾਹੀਦਾ, ਜਿੱਥੇ ਉਹ ਆਪਣੇ ਉਹਨਾਂ ਦੀਆਂ ਤਸਵੀਰਾਂ ਲਾਈ ਜਾਣ ਜਿਹੜੇ ਇੱਥੇ ਸ਼ਹੀਦ ਹੋਏ ਨੇ, ਬੀਬੀਆਂ ਹੋਈਆਂ ਨੇ, ਜਾਂ ਨੌਜਵਾਨ ਜਾਂ ਬਜ਼ੁਰਗ ਕਿਸਾਨ ਜਿਹੜੇ ਇੱਥੇ ਦਰੜ ਕੇ ਮਾਰੇ ਗਏ ਨੇ, ਗੋਲੀ ਨਾਲ ਮਾਰੇ ਗਏ ਨੇ, ਉਹਨਾਂ ਸਾਰਿਆਂ ਦੀਆਂ ਤਸਵੀਰਾਂ ਉਸ ਦੇ ਵਿੱਚ ਲੱਗਣੀਆਂ ਚਾਹੀਦੀਆਂ ਨੇ। ਤੇ ਸਾਰਾ ਇੱਥੇ ਅਜਾਇਬ ਘਰ ਜੋ ਵੀ ਇੱਥੇ ਜਿਵੇਂ ਹਮਲੇ ਹੁੰਦੇ ਰਹੇ ਨੇ ਸਾਰੀ ਜੀ ਉਹ ਜਿੰਨੇ ਵੀ ਉਹ ਜਿਹੜੇ ਦ੍ਰਿਸ਼ ਨੇ ਅਸੀਂ ਸਾਲ ਭਰ ਦੇ ਉਹ ਅਸੀਂ ਹੁਣ ਜਿਵੇਂ ਜਾਣਾ ਇੱਥੇ ਸਾਰਾ ਦਿਖਾਵਾਂਗੇ, ਉਹ ਵੀ ਉੱਥੇ ਸਾਰਾ ਅਸੀਂ ਕਰ ਰਹੇ ਹਾਂ। ਇਹ ਸਾਰਾ ਜਿਹੜਾ ਕਾਰਜ ਹੈ ਨਿਹੰਗ ਸਿੰਘ ਜਥੇਬੰਦੀ ਵੱਲੋਂ ਕੀਤਾ ਜਾਏਗਾ ਜਾਂ ਹੋਰ ਵੀ ਤੁਸੀਂ? ਦੇਖੋ ਅਸੀਂ ਸਾਰਿਆਂ ਦਾ ਸਹਿਯੋਗ ਲੈ ਰਹੇ ਹਾਂ, ਅਸੀਂ ਪੰਥ ਦਾ ਸਾਰਿਆਂ ਨੂੰ ਅਪੀਲਾਂ ਕਰ ਰਹੇ ਹਾਂ, ਸਾਰਿਆਂ ਨੂੰ ਕਹਿ ਰਹੇ ਹਾਂ ਇਹ ਸਾਰੇ ਦੀ ਫਰਜ਼ ਸਾਰਿਆਂ ਦਾ ਬਣਦਾ ਇੱਥੇ ਇੱਕ ਸ਼ਹੀਦਾਂ ਦੀ ਯਾਦਗਾਰ ਉਸਾਰੀ ਜਾਵੇ ਇੱਥੇ ਗੁਰਦੁਆਰਾ ਸਾਹਿਬ। ਮੈਂ ਤਾਂ ਕਹਿਣਾ ਹੁਣ ਜੇ ਇਕੱਲਾ ਆਪਾਂ ਸਮਾਰਕ ਬਣਾਤਾ ਜਾਂ ਉਹਨਾਂ ਦਾ ਅਜਾਇਬ ਘਰ ਬਣਾਤਾ, ਲੋਕਾਂ ਨੇ ਦੇਖਣ ਆਉਣਾ। ਜੇ ਇੱਥੇ ਪ੍ਰਸਾਦਾ ਪਾਣੀ ਨਾ ਚੱਲਿਆ, ਆਉਣ ਵਾਲੇ ਜਿਹੜਾ ਕੋਈ ਗੈਸਟ ਆਉਣਾ ਜਾਂ ਦੇਖਣ ਵਾਸਤੇ ਲੋਕਾਂ ਨੇ ਆਉਣਾ, ਉਹ ਉੱਥੇ ਚਾਹ ਪਾਣੀ ਨਾ ਪੀ ਸਕਿਆ, ਉੱਥੇ ਪ੍ਰਸਾਦਾ ਨਾ ਮਿਲਿਆ, ਫਿਰ ਉਹ ਇਕੱਲਾ ਸਮਾਰਕ ਵੀ ਕਰੂਗਾ ਕਿ ਆਪਾਂ ਦੇਖਦੇ ਹੀ ਹਾਂ ਭੁੱਖੇ ਮਰਦਾ ਚਲਿਆ ਗਿਆ। ਜੇ ਅਸੀਂ ਨਾਲ ਹੀ ਗੁਰਦੁਆਰਾ ਸਾਹਿਬ ਹੋਵੇ, ਉੱਥੇ ਲੰਗਰ ਗੁਰੂ ਕਾ ਚੱਲੇ, ਜਿੱਥੇ ਆਉਣ ਵਾਲਾ ਕੋਈ ਵੀ ਯਾਤਰੀ ਉੱਥੇ ਰਾਤ ਵੀ ਠਹਿਰ ਸਕਦਾ, ਉਹ ਉੱਥੇ ਆਉਣ ਵਾਲੇ ਉਹਨੂੰ ਚਾਹ ਵੀ ਪ੍ਰਸਾਦਾ ਵੀ ਮਿਲਣਾ ਚਾਹੀਦਾ, ਫਿਰ ਗੱਲ ਬਣਦੀ ਆ। ਜਦੋਂ ਕਰਨ ਦੇ ਸੰਗਤਾਂ ਨੂੰ ਕੀ ਲੱਗਦਾ, ਜਿੱਥੇ ਇੱਥੇ ਅਸੀਂ ਅਰਬਾਂ ਦੇ ਹਿਸਾਬ ਨਾਲ ਇੱਥੇ ਜਿਹੜਾ ਸੰਗਤਾਂ ਨੇ ਜਿਹੜਾ ਉਹ ਆਪਦਾ ਪੈਸਾ ਖਰਚਿਆ, ਤੇ ਹੁਣ ਵੀ ਇਹ ਕੋਈ ਬਾਹਲੀ ਵੱਡੀ ਗੱਲ ਨਹੀਂ ਸੰਗਤਾਂ ਨੂੰ, ਤੇ ਠੀਕ ਆ ਨਾ, ਕਿਸਾਨਾਂ ਕੋਲੇ ਫੰਡ ਪਿਆ ਉਹ ਵੀ ਲਾ ਦੇਣਗੇ। ਚਲੋ ਦੇਖੋ ਇਸ ਤਾਂ ਅਪੀਲ ਕਰਾਂਗੇ ਸੰਗਤਾਂ ਦੇ ਸਹਿਯੋਗ ਨਾਲ। ਹੁਣ ਕੋਈ ਅਸੀਂ ਕੋਈ ਵੱਡੇ ਧਨਾੜ ਤਾਂ ਹੈ ਨਹੀਂ, ਜਾਂ ਸਾਡੇ ਕੋਲ ਕੋਈ ਜ਼ਮੀਨ ਜਾਇਦਾਦ ਆ, ਜਾਂ ਅਸੀਂ ਅਰਬਾਂ ਦੇ ਮਾਲਕਾਂ। ਅਸੀਂ ਪਹਿਲ ਕਦਮ ਪੰਥ ਵੱਲੋਂ ਇਹ ਉਸਾਰੀ ਕੀਤੀ ਜਾਊਗੀ, ਸੰਗਤ ਸਾਡਾ ਸਹਿਯੋਗ ਦੇਵੇ। ਅਸੀਂ ਇੱਕ ਉਹਨਾਂ ਦੇ ਇੱਥੇ ਜੰਗੀ ਸਮਾਰਕ ਜਿਹੜਾ ਯਾਦਗਾਰ ਬਣਾਉਣਾ ਚਾਹੁੰਦੇ, ਬਣਨੀ ਚਾਹੀਦੀ ਆ ਰਹਿੰਦੀ ਦੁਨੀਆ ਤੱਕ, ਜਦ ਤੱਕ ਇਹ ਦੁਨੀਆ ਰਹੂਗੀ। ਉਹਨਾਂ ਨੂੰ ਵੀ ਸ਼ਹੀਦਾਂ ਨੂੰ ਯਾਦ ਕੀਤਾ ਵੀ ਇੱਥੇ ਜਿਹੜਾ ਮੋਰਚਾ ਲੱਗਿਆ, ਬਾਹਰਲੀਆਂ ਕੰਟਰੀਆਂ ਦੇ ਵਿੱਚੋਂ ਲੋਕਾਂ ਨੇ ਆਉਣਾ, ਅੰਗਰੇਜ਼ ਵੀ ਆਉਣਗੇ, ਹੋਰ ਜਿਹੜਾ ਕੋਈ ਆ ਕੇ ਦੇਖ ਸਕਦਾ, ਸਭ ਰਹਿੰਦੀ ਦੁਨੀਆ ਤੱਕ ਇਹਦੀ ਯਾਦ ਰਹਿਣੀ ਆ, ਤੇ ਸਾਰਿਆਂ ਦਾ ਇਹ ਨਾਂ ਰਹਿਣਾ। ਇਸ ਕਰਕੇ ਅਸੀਂ ਇੱਥੇ ਇੱਕ ਯਾਦਗਾਰ ਢੁਕਵੀਂ ਮਨਾਉਣਾ ਚਾਹੁੰਦੇ ਹਾਂ ਜੀ। ਬਹੁਤ ਬਹੁਤ ਧੰਨਵਾਦ ਬਾਬਾ ਜੀ। ਜਿਹੜੇ ਬਿੱਲ ਦੂਜੇ ਨੇ ਉਹ ਵੀ ਸਾਰੇ ਹੈ ਨੇ, ਹੁਣ ਐਂ ਤਾਂ ਮੰਗਾਂ ਤਾਂ ਬਹੁਤ ਨੇ ਸਾਡੀਆਂ ਪੰਜਾਬ ਦੀਆਂ। ਅਸੀਂ ਕਹਿੰਦੇ ਬੰਦੀ ਸਿੰਘ ਵੀ ਸਾਡੇ ਰਿਹਾ ਹੋਣੇ ਚਾਹੀਦੇ ਨੇ। ਇੱਕ ਗੁਰੂ ਸਾਹਿਬ ਦੀ ਬੇਅਦਬੀ ਹੋਈ ਆ,
ਉਹ ਤੇ ਇੱਕ ਕਾਨੂੰਨ ਬਣਨਾ ਚਾਹੀਦਾ। ਹੁਣ ਸਾਡੇ ਇੱਥੇ ਨਿੰਗ ਸਿੰਘ ਨੇ ਬੰਦਾ ਸੋਧਿਆ, ਹਾਂਜੀ ਉਹ ਗੁਰੂ ਸਾਹਿਬ ਦੇ ਹੱਥ ਪਾਇਆ, ਮਤਲਬ ਤਾਂ ਸੋਧੇ। ਸਾਡਾ ਕਿਹੜਾ ਉਹਨਾਂ ਨਾਲ ਦੁਸ਼ਮਣੀ ਸੀ। ਤੇ ਜਦੋਂ ਸਾਡਾ ਉਹਨਾਂ ਨਾਲ ਕੋਈ ਮਕਸਦ ਵੀ ਫਿਰ ਪੰਚਾਇਤ ਬੈਠਣ ਦਾ ਉੱਥੇ, ਫਿਰ ਉਹਨਾਂ ਨਾਲ ਮੀਟਿੰਗਾਂ ਦਾ ਜਦੋਂ ਉਹਨਾਂ ਨੇ ਕਹੇ ਗੱਲ ਤਾਂ ਇਹ ਵੀ ਤੁਸੀਂ ਸਰਕਾਰ ਨੇ ਕਾਨੂੰਨ ਬਣਾਏ ਨੇ, ਸਰਕਾਰ ਰੱਦ ਕਰੇ। ਉਹ ਸਰਕਾਰ ਨੇ ਰੱਦ ਕਰ ਦਿੱਤੇ, ਇਹਦੇ ਵਿੱਚ ਵੱਡੀ ਗੱਲ ਕਿਹੜੀ ਆ? ਉਹ ਹੋ ਗਿਆ ਰੱਦ। ਤੇ ਜਿਹੜੀ ਪਾਰਲੀਮੈਂਟ ਦੀ ਤਾਂ ਹੁਣ ਇਹਨਾਂ ਨੇ ਦੇਖਣਾ ਵੀ ਉੱਥੇ ਟਰੈਕਟਰ ਮਾਰਚ ਕਰਨਾ ਜਾਂ ਨਾ ਕਰਨਾ, ਇਹ ਇਹਨਾਂ ਦਾ ਪ੍ਰੋਗਰਾਮ। ਅਸੀਂ ਨਹੀਂ ਕਿਤੇ ਟਰੈਕਟਰ ਮਾਰ ਜਾਣਾ। ਸਾਡੇ ਦਾ ਘੋੜਾ ਮਾਰਚ ਹੁੰਦਾ, ਘੋੜਿਆਂ ਦਾ ਜਾਂਦੇ ਆ। ਇਹ ਹੱਕ ਤੇ ਸੱਚ ਦਾ ਮੋਰਚਾ ਸੀ, ਇਹ ਕਿਸੇ ਵਿਸ਼ੇਸ਼ ਜਥੇਬੰਦੀ ਨੂੰ ਨਹੀਂ ਗਿਆ।